ਭਰ ਤੇ ਪੰਜਾਬੀ ਲਹਿਰ ਚੈਨਲ ਵੇਖਣ ਵਾਲੇ ਸਾਰਿਆਂ ਨੂੰ ਜਿੰਨੇ ਵੀ ਸਾਡੇ ਵੇਲੇ ਨਾਲ ਇਸ ਵੇਲੇ ਫੇਸਬੁੱਕ ਜਾਂ YouTube ਦੀ ਰਾਹੀਂ ਜੁੜੇ ਨੇ ਉਹਨਾਂ ਨੂੰ ਬਹੁਤ ਸਾਰਾ ਸਲਾਮ। ਸਾਡੇ ਚੜ੍ਹਦੇ ਪੰਜਾਬ ਵਾਲੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਜਿੰਨੇ ਵੀ ਸਿੱਖ ਸਰਦਾਰ ਭਾਈ ਸਾਨੂੰ ਵੇਖਦੇ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਆਈਦਾ ਈਵਨਿੰਗ ਸ਼ੋਅ ਪਾਕਿਸਤਾਨ ਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਨੇ, ਦੁਨੀਆ ਭਰ ਤੇ ਜਿਹੜਾ ਕਰੋਨਾ ਦਾ ਕਹਿਰ ਮਚਿਆ ਉਹਨੂੰ ਲੈ ਕੇ ਪਾਕਿਸਤਾਨ ਦੀ ਕੀ ਅਪਡੇਟ ਹੈ, ਪੰਜਾਬ ਦੀ ਕੀ ਅਪਡੇਟ ਹੈ ਜਾਂ ਸਾਡੇ ਚੜ੍ਹਦੇ ਪੰਜਾਬ ਦੀ ਕੀ ਅਪਡੇਟ ਹੈ, ਉਹਦੇ ਤੇ ਝਾਤੀ ਪਾਈ ਦੀ ਇੱਕ ਨਵਾਂ ਨਿਵੇਕਲਾ ਪ੍ਰੋਗਰਾਮ ਈਵਨਿੰਗ ਸ਼ੋਅ ਜਿਹੜਾ ਪੰਜਾਬੀ ਲਹਿਰ ਵੈਬ ਚੈਨਲ ਤੁਹਾਡੇ ਲਈ ਲੈ ਕੇ ਆਉਂਦਾ। ਮੇਰੇ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਹੁੰਦੇ ਨੇ ਤੌਹੀਦ ਅਹਿਮਦ ਚੱਠਾ ਤੇ ਆਪਾਂ ਗੱਲਬਾਤ ਕਰੀ ਦੀ ਆ ਮੌਜੂਦਾ ਹਾਲਾਤਾਂ ਤੇ ਕਰੰਟ ਅਫੇਅਰਸ ਦੀ ਗੱਲ ਜੇ ਆਪਾਂ ਕਰੀਏ ਪਾਕਿਸਤਾਨ ਦੇ ਵਿੱਚ ਕੀ ਵਾਕਿਆਤ ਰੂਨਮਾ ਹੋਏ ਇਹਨਾਂ ਦਿਨਾਂ ਦੇ ਵਿੱਚ। ਤੇ ਕਰੋਨਾ ਦਾ ਜਿਹੜਾ ਵਾਇਰਸ ਉਹ ਫੈਲਿਆ ਵਾ ਉਹਦੇ ਤੇ ਗੱਲਬਾਤ ਹੋ ਰਹੀ ਹੈ ਵੀ ਕਿੰਨੇ ਕੇਸਿਸ ਨੇ, ਉਹਨੂੰ ਗਵਰਨਮੈਂਟਾਂ ਕਿਵੇਂ ਉਹਨੂੰ ਡੀਲ ਕਰ ਰਹੀਆਂ, ਉਹਨੂੰ ਕਿਵੇਂ ਟੈਕਲ ਕਰ ਰਹੀਆਂ, ਕਿਵੇਂ ਸਾਰੇ ਪ੍ਰੋਵਿੰਸ ਨੇ ਜਿਹੜੇ ਨੇ ਉਹਨਾਂ ਦੇ ਚੀਫ ਮਿਨਿਸਟਰ ਸਾਹਿਬਾਨ ਨੇ ਜਾਂ ਆਪਾਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਉਹਨਾਂ ਨੂੰ ਕਿਸ ਤਰ੍ਹਾਂ ਟੈਕਲ ਕਰ ਰਹੇ ਨੇ। ਕੱਲ ਬੜੀ ਵੱਡੀ ਇੱਕ ਡਿਵੈਲਪਮੈਂਟ ਹੋਈ ਪਾਕਿਸਤਾਨ ਵੱਲੋਂ, ਪਾਕਿਸਤਾਨ ਪੰਜਾਬ ਵੱਲੋਂ, ਪੂਰੇ ਪਾਕਿਸਤਾਨ ਵੱਲੋਂ ਕੁਝ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਖੋਲ ਦਿੱਤਾ ਗਿਆ ਕੁਝ ਦਿਨਾਂ ਵਾਸਤੇ। 2 ਹਫ਼ਤਿਆਂ ਦਾ ਲਾਕਡਾਊਨ ਕੀਤਾ ਗਿਆ, ਲੇਕਿਨ ਕੁਝ ਸੰਤਾਂ ਜਿਹੜੀਆਂ ਨੇ ਉਹਨਾਂ ਤੇ ਰਿਲੀਫ ਵੀ ਦਿੱਤਾ ਗਿਆ ਤੇ ਉਹਨਾਂ ਨੂੰ ਖੋਲ ਵੀ ਦਿੱਤਾ ਗਿਆ ਤਾਂ ਕਿ ਜਿਹੜੇ ਲੋਕ ਨੇ, ਮਜ਼ਦੂਰ ਨੇ, ਇੰਨੇ ਦਿਨਾਂ ਤੋਂ ਪਿਛਲੇ 28 ਦਿਨਾਂ ਤੋਂ ਬਿਲਕੁਲ ਆਪਣੇ ਘਰਾਂ ਦੇ ਵਿੱਚ ਕੈਦ ਨੇ, ਮਹਿਸੂਰ ਨੇ। ਉਹ ਹੈਂਡ ਟੂ ਮਾਊਥ ਲੋਕ ਸਨ ਜਿਹੜੇ ਰੋਜ਼ ਕਮਾਉਂਦੇ ਤੇ ਰੋਜ਼ ਖਾਂਦੇ ਨੇ, ਉਹਨਾਂ ਦਾ ਰੋਜ਼ ਬਸਰ ਜਿਹੜਾ ਗੁਜ਼ਰ ਰਿਹਾ ਉਹ ਔਖਾ ਹੋਇਆ ਸੀ ਤਾਂ ਕਿ ਉਹ ਕਮਾ ਕੇ ਆਪਣੇ ਬੱਚਿਆਂ ਤੱਕ ਖਾਣ ਪੀਣ ਜਿਹੜਾ ਵਾ ਉਹਦਾ ਗੁਜ਼ਰੀਆ ਮੁਆਸ਼ ਜਿਹੜਾ ਵਾ ਉਹ ਆਪਣੇ ਘਰ ਤੱਕ ਲੈ ਕੇ ਆਉਣ। ਸੋ ਮੁਖਤਲਿਫ ਮੁੱਦਿਆਂ ਤੇ ਆਪਾਂ ਝਾਤੀ ਪਾਵਾਂਗੇ। ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੇ ਜਿਹੜਾ ਇਨਸਾਫ ਇਮਦਾਦ ਦੇ ਨਾਂ ਤੋਂ ਕਿੰਨਾ ਰਿਲੀਫ ਆਵਾਮ ਤੱਕ ਦਿੱਤਾ, ਉਹਦੀ ਕਿੰਨੇ ਲੋਕਾਂ ਤੱਕ ਹੁਣ ਤੱਕ ਪਹੁੰਚ ਚੁੱਕਿਆ, ਕਿੰਨੀ ਜਿਹੜਾ ਉਹ ਰਿਲੀਫ ਪੈਕੇਜ ਆ ਉਹਦੀ ਅਮਾਊਂਟ ਕਿੰਨੀ ਆ। ਫਿਰ ਆਪਾਂ ਝਾਤੀ ਪਾਵਾਂਗੇ ਕਿ IMF ਨੇ ਜਿਹੜੇ ਮੁਲਕਾਂ ਨੂੰ ਰਿਲੀਫ ਦਿੱਤਾ ਉਹਦੇ ਤੇ ਵੀ ਗੱਲ ਕਰਾਂਗੇ। ਫਿਰ ਆਪਾਂ ਗੱਲ ਕਰਾਂਗੇ ਕਿਹੜੀਆਂ ਸੰਤਾਂ ਨੂੰ ਖੋਲਿਆ ਗਿਆ ਤੇ ਕਿਹੜੀਆਂ ਨੂੰ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਲਾਕਡਾਊਨ ਨੇ, ਉਹਨਾਂ ਤੇ ਵੀ ਝਾਤੀ ਪਾਵਾਂਗੇ। ਕੁਝ ਵਾਕਿਆਤ ਇੰਡੀਆ ਦੇ ਵਿੱਚ ਹੋਏ, ਪੁਲਿਸ ਤੇ ਆਵਾਮ ਦੇ ਵਿੱਚ ਜਿਹੜੇ ਤਣਾਅ ਵੱਧਦੇ ਹੋਏ ਤਣਾਅ, ਉਹਨਾਂ ਤੇ ਵੀ ਝਾਤੀ ਪਾਵਾਂਗੇ। ਵਜ਼ੀਰ ਆਲਾ ਸਿੰਧ ਤੇ ਦੀ ਫੈਡਰਲ ਦੀ ਗਵਰਨਮੈਂਟ ਆ, ਇਮਰਾਨ ਖਾਨ ਦੀ ਗਵਰਨਮੈਂਟ ਹੈ, PTI ਦੀ ਗਵਰਨਮੈਂਟ ਆ, ਕਿਉਂਕਿ ਉਧਰ ਪੀਪਲਜ਼ ਪਾਰਟੀ ਦੀ ਗਵਰਨਮੈਂਟ ਹੈ ਸਿੰਧ ਦੇ ਵਿੱਚ, ਉਹਨਾਂ ਦੇ ਵਿੱਚ ਵੀ ਕਾਫੀ ਤਣਾਅ ਪਾਇਆ ਜਾਂਦਾ, ਉਹਦੇ ਤੇ ਆਪਾਂ ਝਾਤੀ ਪਾਉਣੀ ਆ। ਸਾਰਿਆਂ ਨੇ ਪਹਿਲੋਂ ਚੱਠਾ ਸਾਹਿਬ ਵੈਲਕਮ। ਅੱਜ ਦਾ ਪ੍ਰੋਗਰਾਮ ਈਵਨਿੰਗ ਸ਼ੋਅ ਸਾਡਾ ਲਾਈਵ ਸੈਸ਼ਨ ਸ਼ੁਰੂ ਹੋ ਗਿਆ। ਚੱਠਾ ਸਾਹਿਬ ਇਹ ਪਹਿਲਾਂ ਸਾਰਿਆਂ ਨੇ ਪਹਿਲੋਂ ਝਾਤੀ ਪਾਉਂਦੇ ਆ ਵੀ ਕੱਲ ਤੇ ਅੱਜ ਨੂੰ ਕੰਪੇਅਰ ਕਰ ਲਈਏ। ਕੱਲ ਜਿਹੜੀ 14 ਤਰੀਕ ਲੰਘੀ ਆ, ਵਿਸਾਖੀ ਦਾ ਪਹਿਲਾ ਦਿਹਾੜਾ ਸੀ। ਸਾਰਿਆਂ ਨੇ ਪਹਿਲਾਂ ਤੇ ਜਿੰਨੇ ਵੀ ਪੰਜਾਬੀ ਨੇ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਸਾਡੇ ਸੁਣਨ ਵਾਲਿਆਂ ਨੂੰ ਜਿੰਨੇ ਸਾਨੂੰ ਵੇਖ ਰਹੇ ਨੇ ਵਿਸਾਖੀ ਦੀਆਂ ਵਧਾਈਆਂ। ਫਿਰ ਆਪਾਂ ਝਾਤੀ ਪਾ ਲੈਂਦੇ ਕੱਲ 14 ਤਰੀਕ ਤੇ ਅੱਜ 15 ਤਰੀਕ, ਕੇਸਾਂ ਦਾ ਕਿੰਨਾ ਫਰਕ। ਕੱਲ 5800 5800 ਦੇ ਕੋਲ ਸਨ ਪਾਕਿਸਤਾਨ ਦੇ ਵਿੱਚ ਕੇਸਿਸ, ਤੇ ਜੇ ਅੱਜ ਦੀ ਗਿਣਤੀ ਵੇਖਦੇ ਆ ਤਾਂ 6146 ਤਕਰੀਬਨ 6200 ਦੇ ਕੋਲ ਕੇਸਿਸ ਪਹੁੰਚ ਚੁੱਕੇ, ਕਿਉਂਕਿ ਇਹ ਘੰਟਾ ਪਹਿਲੇ ਤੱਕ ਦੀ ਰਿਪੋਰਟ ਸੀ। ਹੁਣ ਹੋਰ ਵੀ ਕੇਸਿਸ ਜਿਹੜੇ ਵਜ਼ੀਰ ਆਲਾ ਸਿੰਧ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਹੁਣ ਟੈਸਟਿੰਗ ਕਪੈਸਿਟੀ ਸਿੰਧ ਗਵਰਨਮੈਂਟ ਨੇ 1500 1550 ਦੀ ਬਣਾਈ, ਉਹਦੇ ਵਿੱਚੋਂ ਦੱਸ ਰਹੇ ਸੀ 150 ਜਿਹੜਾ ਪੋਜ਼ਿਟਿਵ ਆ ਗਿਆ। ਸੋ ਕੇਸਿਸ ਤੇ ਵੱਧਦੇ ਜਾ ਰਹੇ ਨੇ। ਉਹਦੇ ਬਾਵਜੂਦ ਲਾਕਡਾਊਨ ਜਿਹੜਾ ਵਾ ਉਹਨੂੰ ਜੁਜ਼ਵੀ ਕਰ ਦਿੱਤਾ ਗਿਆ, ਕੁਝ ਸੰਤਾਂ ਨੂੰ ਖੋਲ ਦਿੱਤਾ ਗਿਆ। ਗਵਰਨਮੈਂਟ ਕੀ ਚਾਹੁੰਦੀ ਹੈ, ਗਵਰਨਮੈਂਟ ਕਿਵੇਂ ਵੇਖਦੀ ਆ, ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ। ਸਾਰਿਆਂ ਨੇ ਪਹਿਲਾਂ ਗਿਣਤੀ ਤੇ ਆਪਾਂ ਝਾਤੀ ਪਾਉਂਦੇ। ਸਿੰਧ ਦੇ ਵਿੱਚ ਗਿਣਤੀ ਆ ਇਸ ਵੇਲੇ 1668 ਪੋਜ਼ਿਟਿਵ ਕੇਸਿਸ ਨੇ, 1668। ਜੇ ਆਪਾਂ ਪੰਜਾਬ ਦੀ ਗੱਲ ਕਰਦੇ, ਪੰਜਾਬ ਦੇ ਵਿੱਚ ਸਾਰਿਆਂ ਨਾਲ ਬਹੁਤੀ ਗਿਣਤੀ ਜਿਹੜੀ ਸਾਹਮਣੇ ਆ ਰਹੀ ਹੈ, ਦਿਨ ਬ ਦਿਨ 200 300 400 ਕੇਸਿਸ ਜਿਹੜੇ ਆ ਵੱਧਦੇ ਨਜ਼ਰ ਆਉਂਦੇ ਨੇ। ਪੰਜਾਬ ਦੇ ਵਿੱਚ ਇਸ ਵੇਲੇ ਗਿਣਤੀ 2995 ਤੱਕ ਵੱਧ ਕੇ 2995 3000 ਦੇ ਕੋਲ ਪਹੁੰਚ ਗਈ ਗਿਣਤੀ ਅੱਜ ਦੇ ਦਿਨ 15 ਅਪ੍ਰੈਲ ਤੱਕ। ਇਹਦੇ ਵਿੱਚ ਜੇ ਆਪਾਂ ਅੱਗੇ ਚਲੇ ਜਾਂਦੇ ਹਾਂ KPK ਖੈਬਰ ਪਖਤੂਨਖਵਾ 865 ਕੇਸਿਸ ਜਿਹੜੇ ਹੁਣ ਤੱਕ ਪੋਜ਼ਿਟਿਵ ਸਾਹਮਣੇ ਆ ਗਏ ਨੇ। ਜੇ ਆਪਾਂ ਗੱਲ ਕਰ ਲੈਂਦੇ ਬਲੋਚਿਸਤਾਨ ਦੀ 248 ਕੇਸਿਸ, ਜੇ ਇਸਲਾਮਾਬਾਦ ਦੀ ਗੱਲ ਕਰਦੇ ਤੇ 141 ਕੇਸਿਸ ਹੁਣ ਤੱਕ ਰਜਿਸਟਰਡ ਜਿਹੜੇ ਪੋਜ਼ਿਟਿਵ ਕੇਸਿਸ ਨੇ ਉਹ ਸਾਹਮਣੇ ਆ ਚੁੱਕੇ ਨੇ। ਜੇ ਆਪਾਂ ਆਜ਼ਾਦ ਕਸ਼ਮੀਰ ਦੀ ਗੱਲ ਕਰ ਲੈਂਦੇ, ਆਜ਼ਾਦ ਕਸ਼ਮੀਰ ਦੇ ਵਿੱਚ ਵੀ ਕਾਫੀ ਤਾਦਾਦ ਜਿਹੜੀ ਆ ਉਹ ਨਜ਼ਰ ਆ ਰਹੀ ਹੈ, ਕਾਫੀ ਨੇ। ਉਸ ਤੋਂ ਬਾਅਦ ਗਿਲਗਿਤ ਬਲਤਿਸਤਾਨ 234। ਜੇ ਆਪਾਂ ਰਿਕਵਰੀਆਂ ਦੀ ਗੱਲ ਕਰ ਰਹੇ ਹਾਂ, ਥੋੜੀ ਜਿਹੀ ਠੰਡੀ ਹਵਾ ਚੱਠਾ ਸਾਹਿਬ ਲੱਗਦੀ ਹੈ, ਠੰਡੀ ਹਵਾ ਵੀ ਆ ਰਹੀ ਹੈ। 1400 ਰਿਕਵਰੀਆਂ ਵੀ ਹੋ ਚੁੱਕੀਆਂ ਨੇ। ਇਹ ਜਿੰਨੇ ਪੋਜ਼ਿਟਿਵ ਕੇਸਿਸ ਆਏ ਸੀ 6146 ਨੇ ਹੁਣ ਤੱਕ, ਬਿਲਕੁਲ 1350 ਜਾਂ 1400 ਦੀ ਰਿਕਵਰੀ ਬੜੀ ਵੱਡੀ ਰਿਕਵਰੀ ਹੈ। ਹਾਂਜੀ, ਤੇ ਮੇਰਾ ਖਿਆਲ ਹੈ ਜਿੱਤ ਵੀ ਹੈ ਆਪਣੀ ਸਾਰੀ ਪਾਕਿਸਤਾਨ ਦੀ ਵੀ ਸਾਰੇ ਲੋਕਾਂ ਦੀ ਕਿ ਇੰਨੇ ਲੋਕ ਵੀ ਰਿਕਵਰ ਹੋ ਚੁੱਕੇ ਨੇ
ਕੀ ਕਹਿੰਦੇ ਹੋ ਵੀ ਇਹਦੇ ਵਿੱਚ ਸਾਡੇ ਜਿਹੜਾ ਤਿੱਬੀ ਅਮਲਾ ਵਾ, ਪੈਰਾਮੈਡੀਕਲ ਸਟਾਫ ਆ, ਉਹਨਾਂ ਦੀਆਂ ਖਿਦਮਾਤ ਵਧੀਆ ਨੇ, ਜਾਂ ਅਸੀਂ ਆਪਣੇ ਆਪ ਨੂੰ ਇਮਿਊਨ ਸਿਸਟਮ ਸਾਡਾ ਠੀਕ ਆ, ਜਾਂ ਅਸੀਂ ਜਿਹੜੀਆਂ ਪ੍ਰੀਕਾਸ਼ਨਸ ਦੱਸੀਆਂ ਸਨ ਵੀ ਆਈਸੋਲੇਟ ਰਹੋ ਘਰਾਂ 'ਚ ਜਿਨ੍ਹਾਂ ਨੂੰ ਹੋ ਜਾਂਦਾ ਵਾ, ਉਹ ਲੱਗਦਾ ਵਾ ਬਿਹਤਰ ਤਰੀਕੇ ਨਾਲ ਕੀ ਉਹਦੇ ਤੇ ਅਮਲ ਕੀਤਾ। ਹਾਂਜੀ, ਮੇਰਾ ਖਿਆਲ ਹੈ ਕਿ ਜਿਹੜੀ ਪ੍ਰੀਕਾਸ਼ਨਰੀ ਮੇਜਰਸ ਜਿਹੜੀਆਂ ਲਈਆਂ ਗਈਆਂ ਨੇ ਉਹਨਾਂ ਦੀ ਵਜ੍ਹਾ ਤੋਂ ਕੇਸਿਸ ਦੇ ਹਵਾਲੇ ਨਾਲ ਕਾਫੀ ਜਿਹੜਾ ਹੈ ਨਾ ਉਹ ਫਾਇਦਾ ਹੋਇਆ ਕਿ ਘੱਟ ਹੋ ਗਏ ਨੇ। ਲੇਕਿਨ ਜਿਹੜਾ ਸਾਡਾ ਜਿਹੜੇ ਡਾਕਟਰਸ ਨੇ, ਜਿਹੜੇ ਪੈਰਾਮੈਡੀਕਲ ਸਟਾਫ ਹੈ, ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹ ਦਿਨ ਰਾਤ ਜਿਹੜੇ ਨੇ ਉਹ ਲੱਗੇ ਨੇ ਲੋਕਾਂ ਦੀ ਖਿਦਮਤ ਵਾਸਤੇ, ਔਰ ਅਸੀਂ ਉਹਨਾਂ ਨੂੰ ਬਿਲਕੁਲ ਸਲੂਟ ਪੇਸ਼ ਕਰਨੇ ਆ ਕਿ ਉਹ ਵੀ ਇੱਕ ਤਰ੍ਹਾਂ ਦਾ ਜਲੀਏ ਨਾ ਉਹਨਾਂ ਦੇ ਨਾਲ ਮਰੀਜ਼ਾਂ ਦੇ ਨਾਲ ਖਲੋ ਕੇ ਉਸ ਜੰਗ ਨੂੰ ਉਹੀ ਵੇਖ ਰਹੇ, ਫਰੰਟ ਲਾਈਨ ਤੇ ਉਹੀ ਲੜ ਰਹੇ ਨੇ। ਤੇ ਦੂਸਰੀ ਇਮਿਊਨ ਸਿਸਟਮ ਦੇ ਹਵਾਲੇ ਨਾਲ ਤੇ ਡਾਕਟਰ ਬਿਹਤਰ ਦੱਸ ਸਕਦੇ ਨੇ, ਔਰ ਉਹ ਅਪਡੇਟ ਜਿਵੇਂ ਸਾਡੇ ਕੋਲ ਆਏਗੀ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕੀ ਉਹਨਾਂ ਦਾ ਕਹਿਣਾ ਹੈ। ਦੂਜੀ ਗੱਲ ਇਹ ਕਿ ਜਿਹੜੀ ਕੇਸਿਸ ਦੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ, ਅਗਰ ਇਹਨਾਂ ਦਾ ਆਬਾਦੀ ਦੇ ਲਿਹਾਜ਼ ਨਾਲ ਇੱਕ ਤਨਾਸਬ ਵੇਖਿਆ ਜਾਏ ਤਾਂ ਕਾਫੀ ਜ਼ਿਆਦਾ ਹੈ, ਐਡਾ ਥੋੜਾ ਨਹੀਂ ਹੈ। ਤੇ ਦੂਜੀ ਗੱਲ ਇਹ ਕਿ ਜਿਵੇਂ 1-2 ਦਿਨਾਂ ਦੇ ਵਿੱਚ ਜਿਹੜੇ ਕੇਸਿਸ ਦੀ ਜਿਹੜੀ ਰੇਸ਼ੋ ਹੈ ਉਹਨੂੰ ਵੀ ਅਬਜ਼ਰਵ ਕਰਨਾ ਚਾਹੀਦਾ ਹੈ। ਤੇ ਮੇਰਾ ਖਿਆਲ ਹੈ ਕਿ ਇੱਕ ਤੇ ਇਹ ਗੱਲ ਬੜੀ ਅਹਿਮ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਚੈਕਿੰਗ ਹੈ ਜਾਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਟੈਸਟਿੰਗ ਕੈਪੈਸਿਟੀ ਹੈ, ਮੈਂ ਉਹਨੂੰ ਫੋਕਸ ਕਰਾਂਗਾ ਕਿ ਟੈਸਟਿੰਗ ਕੈਪੈਸਿਟੀ ਮੈਂ ਗੱਲ ਕਰਦਾ। ਟੈਸਟਿੰਗ ਕੈਪੈਸਿਟੀ ਪਹਿਲੇ ਦਿਨਾਂ ਦੇ ਵਿੱਚ ਤੇ ਆਪਣੀ ਟੈਸਟਿੰਗ ਕੈਪੈਸਿਟੀ ਪਾਕਿਸਤਾਨ ਪੂਰੇ ਦੀ 2000 ਸੀ। ਅੱਜ ਸਿਰਫ ਸਿੰਧ ਦੀ ਕੈਪੈਸਿਟੀ ਜਿਹੜੀ ਆ ਉਹਨਾਂ 1500 2000 ਤੱਕ ਲੈ ਗਏ ਆ। ਪੰਜਾਬ ਦੀ 5-6000 ਦੱਸੀ ਜਾ ਰਹੀ ਹੈ ਵੀ ਟੈਸਟਿੰਗ ਕੈਪੈਸਿਟੀ ਵੀ ਇਹਨਾਂ ਨੇ ਵਧਾਈ ਹੈ, ਲੇਕਿਨ ਉਸ ਲੈਵਲ ਦੀ ਨਹੀਂ ਹੈ ਵੀ ਲੱਖਾਂ ਤੱਕ ਦੀ ਕੈਪੈਸਿਟੀ ਨਹੀਂ ਆਪਣੀ ਹੈ। ਲੇਕਿਨ ਉਹਦੇ ਬਾਵਜੂਦ ਵੀ ਕੇਸਿਸ ਕਾਫੀ ਵੱਧਦੇ ਵੀ ਨਜ਼ਰ ਆਉਂਦੇ ਨੇ ਤੇ ਕੁਝ ਕੰਟਰੋਲ ਵੀ ਲੱਗਦੇ ਨੇ। ਦੋਵਾਂ ਪਾਸੇ ਠੰਡੀ ਹਵਾ ਵੀ ਆਉਂਦੀ ਹੈ, ਤੱਤੀ ਵੀ ਆਉਂਦੀ ਹੈ। ਨਹੀਂ ਜੀ, ਬਸ ਇਹ ਵਬਾ ਦਾ ਇਹਦਾ ਸਿਸਟਮ ਕੁਛ ਇਸੇ ਤਰ੍ਹਾਂ ਦਾ ਹੀ ਹੈ ਕਿ ਵੱਧਦੇ ਵੀ ਨੇ ਤੇ ਨਾਲ ਸਿਹਤਯਾਬ ਵੀ ਹੁੰਦੇ ਨੇ। ਇਹ ਵੀ ਇੱਕ ਬੜੀ ਸ਼ੁਕਰ ਵਾਲੀ ਗੱਲ ਹੈ ਕਿ ਸਿਹਤਯਾਬ ਵੀ ਹੋ ਰਹੇ ਨੇ ਲੋਕ ਨਾਲ ਦੀ ਨਾਲ। ਲੇਕਿਨ ਮੇਰਾ ਖਿਆਲ ਹੈ ਕਿ ਇਹਨੂੰ ਜਿਹੜੇ ਲੋਕ ਲਾਕਡਾਊਨ ਦੀ ਸਟ੍ਰੈਟੇਜੀ ਤੇ ਇਹ ਹੀ ਸੀ ਬੇਸਿਕਲੀ ਕਿ ਜ਼ਿਆਦਾ ਤੋਂ ਜ਼ਿਆਦਾ ਪੋਜ਼ਿਟਿਵ ਕੇਸ ਸਾਹਮਣੇ ਆ ਜਾਣ ਤੇ ਉਹ ਜਿਹੜੀ ਇਹ ਨਾ ਉਹ ਅੱਗੇ ਟ੍ਰਾਂਸਫਰ ਕਰਨ ਤੋਂ ਜਾਂ ਉਹ ਚੇਨ ਬਣਨ ਤੋਂ ਜਿਹੜਾ ਨਾ ਉਹਨਾਂ ਨੂੰ ਰੋਕਿਆ ਜਾ ਸਕੇ। ਤੇ 15-14 ਤਰੀਕ ਤੱਕ ਰੋਕਿਆ ਗਿਆ, ਮਜ਼ੀਦ ਲਾਕਡਾਊਨ ਨੂੰ 30 ਤਰੀਕ ਤੱਕ ਕਰ ਦਿੱਤਾ ਗਿਆ। ਲੇਕਿਨ ਉਹਦੇ ਨਾਲ ਹੁਣ ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਹੀ ਹੈ ਕਿ ਕੁਝ ਇੰਡਸਟਰੀਜ਼ ਜਿਹੜੀਆਂ ਨੇ ਓਪਨ ਕਰ ਦਿੱਤੀਆਂ ਗਈਆਂ ਨੇ, ਕੁਝ ਲਾਕਡਾਊਨ ਦੇ ਵਿੱਚ ਨਰਮੀਆਂ ਆ ਗਈਆਂ ਨੇ ਤੇ ਵੇਖਣਾ ਇਹ ਪਏਗਾ ਕਿ ਇਸ ਹਫਤੇ ਦੇ ਵਿੱਚ ਰੇਸ਼ੋ ਕੀ ਰਹਿੰਦੀ ਹੈ। ਉਹਦੇ ਨਾਲ ਦੀ ਨਾਲ ਦੂਸਰੀ ਸਾਈਡ ਤੇ ਜਿਹੜੀ ਅਹਿਮ ਗੱਲ ਉਹ ਇਹ ਹੈ ਕਿ ਜਲਦ ਜਲਦ ਜਿਹੜੀ ਹੈ ਉਹ ਇੱਕ ਅਹਿਮ ਗੱਲ ਹੈ ਕਿ ਸਾਨੂੰ ਟੈਸਟਿੰਗ ਕੈਪੈਸਿਟੀ ਵਧਾਉਣੀ ਚਾਹੀਦੀ ਹੈ, ਔਰ ਉਸ ਟੈਸਟਿੰਗ ਕੈਪੈਸਿਟੀ ਹੀ ਬੇਸਿਕਲੀ ਡਿਸਾਈਸਿਵ ਸਾਡੇ ਲਈ ਇੱਕ ਫੈਸਲਾਕੁਨ ਜਿਹੜਾ ਹੈ ਨਾ ਉਹ ਚੀਜ਼ ਹੋਏਗੀ ਕਿ ਹੈ ਕੀ ਇਹ ਸਿਚੁਏਸ਼ਨ। ਅਸਲ 'ਚ ਅਸੀਂ ਖਲੋਤੇ ਕਿਸ ਜਗ੍ਹਾ ਬਿਲਕੁਲ ਵੀ ਹੁਣ ਜਦੋਂ ਟੈਸਟਿੰਗ ਕੈਪੈਸਿਟੀ ਵਧਾਵਾਂਗੇ ਫਿਰ ਅਸੀਂ ਉਹਨੂੰ ਅਬਜ਼ਰਵ ਕਰ ਸਕਦਾ ਵੀ ਅਸੀਂ ਖਲੋਤੇ ਕਿਸ ਜਗ੍ਹਾ ਤੇ, ਜਾਂ ਹੁਣ ਜਿਹੜਾ ਜੁਜ਼ਵੀ ਲਾਕਡਾਊਨ ਥੋੜਾ ਜਿਹਾ ਹੈਗਾ ਸੀ ਕਿ ਉਹਦੇ ਤੇ ਵੀ ਰਿਲੈਕਸੇਸ਼ਨ ਦਿੱਤੀ ਗਈ ਵੀ ਇਸ ਤੋਂ ਬਾਅਦ ਅਬਜ਼ਰਵ ਕਰਾਂਗੇ ਵੀ ਆਪਾਂ ਹੁਣ ਕਿੱਥੇ। ਬਿਲਕੁਲ ਜੀ। ਥੋੜੀ ਜੀ ਜੇ ਆਪਾਂ ਲਾਕਡਾਊਨ ਦੀ ਗੱਲ ਕਰ ਲੈਂਦੇ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਤੇ ਆਪਾਂ ਝਾਤੀ ਮਾਰਦੇ ਆ ਵੀ ਹੁਣ ਇਹਨਾਂ ਦਿਨਾਂ ਦੇ ਵਿੱਚ ਗਵਰਨਮੈਂਟ ਨੇ ਕਿਹੜੀਆਂ ਚੀਜ਼ਾਂ ਕਿਹੜੀ ਇੰਡਸਟਰੀ ਹੈ ਜਿਹੜੀ ਹਲੇ ਤੱਕ ਕੱਲ ਜਿਹੜਾ ਐਲਾਨ ਹੋਇਆ ਸਾਰਿਆਂ ਨੂੰ ਵੱਡੀ ਅਨਾਉਂਸਮੈਂਟ ਹੋਈ ਹੈ, ਉਹਦੇ ਵਿੱਚ ਖੋਲਿਆ ਕੀ ਹੈ। ਉਹਦੇ ਵਿੱਚ ਮੁxtਲਿਫ ਜੇ ਆਪਾਂ ਝਾਤੀ ਮਾਰ ਲੈਂਦੇ ਆ ਜੀ ਉਹਦੇ ਵਿੱਚ ਕੀ ਖੋਲਿਆ ਗਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਜਾਵਾਂ। ਜੱਟਾ ਸਾਹਿਬ, ਸਾਰਿਆਂ ਨੂੰ ਪਹਿਲਾਂ ਤੇ ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਉਹ ਵੀ ਜਿਹੜੀ ਪਰਸਨਲ ਐਕਟੀਵਿਟੀਜ਼ ਨੇ ਉਹਨਾਂ ਦੀ, ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਖੋਲ੍ਹਣ ਦੀ। ਫਿਰ ਉਸ ਤੋਂ ਬਾਅਦ ਐਸੈਂਸ਼ੀਅਲ ਸਰਵਿਸਿਜ਼ ਦੇ ਨਾਲ ਫਿਰ ਆਫਿਸਿਸ ਨੇ ਜਿਹੜੇ ਉਹਨਾਂ ਨੂੰ ਖੋਲ੍ਹਿਆ ਗਿਆ। ਯੂਟਿਲਿਟੀ ਕੰਪਨੀਜ਼ ਉਹਦੇ ਵਿੱਚ ਵਾਸਾ ਮਿਊਨਿਸਪੈਲਿਟੀ, ਵਾਪਡਾ, NTDC, DICO, SNGPL, ਸੂਈ ਗੈਸ ਦੇ ਅਦਾਰੇ, ਉਹਨਾਂ ਨੂੰ ਲਿਮਿਟਡ ਵਰਕਰਸ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਆ। ਕੱਲ ਜਿਹੜੀ ਸਾਰਿਆਂ ਨਾਲੋਂ ਵੱਡੀ ਡਿਵੈਲਪਮੈਂਟ ਹੋਈ ਆ ਕਰੋਨਾ ਵਾਇਰਸ ਨੂੰ ਲੈ ਕੇ ਪਾਕਿਸਤਾਨ ਦੀ ਗਵਰਨਮੈਂਟ ਨੇ ਜਿਹੜਾ ਅਨਾਉਂਸ ਕੀਤਾ। ਉਸ ਤੋਂ ਅੱਗੇ ਆ ਜਾਈਏ ਟੈਲੀਕਾਮ ਸੈਕਟਰ ਦੇ ਵਿੱਚ ਜਿਹੜੀਆਂ ਟੈਲੀਫੋਨ ਕੰਪਨੀਆਂ ਨੇ ਉਹ ਵਾਰਦ, ਜੈਜ਼, ਟੈਲੀਨੋਰ, ਇਹਨਾਂ ਨੂੰ ਵੀ ਬਿਲਕੁਲ ਥੋੜੇ ਵਰਕਰਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਕਿ ਫਰੈਂਚਾਈਜ਼ਾਂ ਨੂੰ ਵੀ ਜਾਂ ਉਹਦੇ ਨਾਲ ਜਿਹੜੇ ਟਾਵਰਸ ਦੇ ਰਿਲੇਟਡ ਉਹਨਾਂ ਦੇ ਟੈਕਨੀਕਲ ਸਟਾਫ ਆ ਉਹਨਾਂ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਹੈ ਇਹਨਾਂ ਦੇ ਆਪਣੇ ਕੰਮ ਕਰਨ, ਲੇਕਿਨ ਲਿਮਿਟਡ ਸਟਾਫ ਦੇ ਨਾਲ। ਇਹ SOP ਜਿਹੜੀ ਆ ਅੱਜ ਨੋਟੀਫਿਕੇਸ਼ਨ ਉਹਦਾ ਆ ਗਿਆ, ਨੋਟੀਫਿਕੇਸ਼ਨ ਮੇਰੇ ਹੱਥ 'ਚ ਹੈ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਨੇ ਮਾਈਕਰੋ ਫਾਈਨੈਂਸ ਇੰਸਟੀਟਿਊਸ਼ਨ, ਜਿਹੜੇ ਛੋਟੇ ਫਾਈਨੈਂਸ ਬੈਂਕ ਨੇ ਉਹਨਾਂ ਨੂੰ ਵੀ ਥੋੜੇ ਸਟਾਫ ਦੇ ਨਾਲ ਇਜਾਜ਼ਤ ਦੇ ਦਿੱਤੀ ਗਈ ਆ ਕੰਮ ਦੀ। ਉਹ ਪਬਲਿਕ ਡੀਲਿੰਗ ਦੀ ਨਹੀਂ ਇਜਾਜ਼ਤ ਦਿੱਤੀ ਗਈ, ਪਬਲਿਕ ਡੀਲਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਿਰ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਆ ਗਿਆ, ਉਹਨੂੰ ਇਜਾਜ਼ਤ ਦਿੱਤੀ ਗਈ ਆ। ਸਟਾਕ ਐਕਸਚੇਂਜ
ਫਿਰ ਆ ਗਿਆ ਉਸ ਤੋਂ ਬਾਅਦ ਨੈਸ਼ਨਲ ਕਲੀਅਰਿੰਗ ਕੰਪਨੀ। ਇਸ ਤਰ੍ਹਾਂ ਦੇ ਹੋਰ ਕਾਫੀ ਸਾਰੇ ਨੇ ਜਿਨ੍ਹਾਂ ਨੂੰ ਸੈਕਟਰ ਹਾਂਜੀ ਬਿਲਕੁਲ ਇਜਾਜ਼ਤ ਦਿੱਤੀ ਗਈ ਆ, ਖੋਲ੍ਹ ਦਿੱਤੀ ਗਈ ਆ, ਤੁਸੀਂ ਲਿਮਿਟਿਡ ਸਟਾਫ ਦੇ ਨਾਲ ਕੰਮ ਕਰ ਸਕਦੇ ਜੀ। ਉਹਦੇ ਵਿੱਚ ਜੇ ਥੱਲੇ ਲੈਵਲ ਤੇ ਥੱਲੇ ਤਬਕੇ ਤੇ ਆ ਜਾਂਦੇ ਆ, ਹਾਂਜੀ ਜੇ ਕੰਸਟਰਕਸ਼ਨ ਦੇ ਵਿੱਚ ਰਿਲੀਫ ਵੀ ਦਿੱਤਾ ਗਿਆ ਵਾ, ਖੁੱਲ੍ਹ ਵੀ ਦਿੱਤੀ ਗਈ ਹੈ। ਕੰਸਟਰਕਸ਼ਨ ਉਹਦੇ ਨਾਲ ਜੁੜੇ ਸੀਮੈਂਟ, ਬਜਰੀ, ਆਪਣਾ ਸਰੀਆ ਵਗੈਰਾ ਵਾਲੇ ਉਹਨਾਂ ਨੂੰ, ਮਜ਼ਦੂਰਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਆ। ਉਸ ਤੋਂ ਬਾਅਦ ਦਰਜ਼ੀਆਂ ਨੂੰ, ਉਸ ਤੋਂ ਬਾਅਦ ਹਜਾਮਾਂ ਦੀ ਕੱਲ ਖਬਰ ਚੱਲ ਰਹੀ ਵੀ ਹਜਾਮਾਂ ਨੂੰ ਖੁੱਲ੍ਹ ਦਿੱਤੀ ਗਈ ਆ। ਵਾਲ ਤੇ ਤੁਹਾਡੇ ਵਧੇ ਤੇ ਮੇਰੇ ਵਧੇ ਤੇ ਉਹਨਾਂ ਨੂੰ ਕਹਿੰਦੇ ਖੁੱਲ੍ਹ ਦਿੱਤੀ ਗਈ ਆ। ਫਿਰ ਇਹਦੇ ਵਿੱਚ ਚੱਠਾ ਸਾਹਿਬ ਆਪਾਂ ਕੱਲ ਵੀ ਗੱਲ ਕਰਦੇ ਸਾਂ, ਮਸਲਨ ਦਰਜ਼ੀਆਂ ਨੂੰ ਖੋਲ੍ਹ ਦਿੱਤੀ ਆ ਕਿ ਦਰਜ਼ੀ ਆਪਣਾ ਕੰਮ ਕਰ ਸਕਦੇ। ਦਰਜ਼ੀਆਂ ਦੇ ਰਿਲੇਟਡ ਜਿਹੜਾ ਦੁਕਾਨਾਂ ਨੇ ਜਿੱਥੋਂ ਕੱਪੜਾ ਮਿਲਣਾ ਵਾ, ਜਿਨ੍ਹਾਂ ਨੇ ਕਿਸੇ ਨੇ ਪਰਚੇਜ਼ ਕਰਕੇ ਤੇ ਫਿਰ ਹੀ ਦਰਜ਼ੀਆਂ ਨੂੰ ਦੇਣਾ, ਹਾਂਜੀ, ਤੇ ਉਹ ਇੱਕ ਦੋ ਗੱਲਾਂ ਨਹੀਂ ਹੋ ਜਾਂਦੀਆਂ। ਇਹ ਤਾਂ ਬਿਲਕੁਲ ਹੀ ਇੱਕ ਅਜੀਬ ਗੱਲ ਹੈ ਕਿ ਇਤਨੇ ਸ਼ਾਪਿੰਗ ਪਲਾਜ਼ਾਸ ਬੰਦ ਨਹੀਂ ਔਰ ਦਰਜ਼ੀ ਖੁੱਲੇ ਰਹਿਣਗੇ, ਵੀ ਦਰਜ਼ੀ ਕੀ ਸੀਣਗੇ। ਦੂਜੀ ਗੱਲ ਇਹ ਹੈ ਕਿ ਜੀ ਜੇ ਦਰਜ਼ੀ ਖੁੱਲੇ ਨੇ ਤੇ ਅਸੀਂ ਉਹਨਾਂ ਨੂੰ ਕਹਿ ਸਕਦੇ ਕਿ ਗਾਰਮੈਂਟ ਇੰਡਸਟਰੀਜ਼ ਦੇ ਨਾਲ ਉਹ ਜੁੜੇ ਹੋਣਗੇ ਜਾਂ ਉਹ ਕਲੋਥਿੰਗ ਦੇ ਨਾਲ ਜੁੜੇ ਹੋਣਗੇ। ਤੇ ਬਿਲਕੁਲ ਕਲੋਥਿੰਗ ਵੀ ਤਾਂ ਹੀ ਹੋਏਗੀ ਜੇ ਇੰਡਸਟਰੀ ਖੁੱਲੀ ਹੋਏਗੀ। ਤੇ ਆਈ ਥਿੰਕ ਜਿਹੜਾ ਆਈਡੀਆ ਹੈ ਨਾ, ਮੇਰੇ ਖਿਆਲ ਦੇ ਵਿੱਚ ਇਦਾਂ ਹੈ ਕਿ ਜਿਹੜੀ ਇੰਡਸਟਰੀ ਰੈਡੀਮੇਡ ਕੱਪੜੇ ਜਿਹੜੇ ਬਣਾਉਂਦੀ ਹੈ, ਮੁxtਲਿਫ ਜਿਹੜੀ ਕਲੋਥਿੰਗ ਦੀਆਂ ਕੰਪਨੀਆਂ ਨੇ, ਉਹ ਤੁਹਾਡੇ ਨਾਲ ਈ-ਕਾਮਰਸ ਦੇ ਥਰੂ, ਯਾਨੀ ਤੁਸੀਂ ਆਨਲਾਈਨ ਉਹਨਾਂ ਦੀ ਜਿਹੜੀ ਹੈ ਨਾ ਪਰਚੇਸ ਜਾਰੀ ਰੱਖ ਸਕੋਗੇ। ਤੇ ਮੇਰਾ ਖਿਆਲ ਹੈ ਕਿ ਇਸ ਆਈਡੀਆ ਨੂੰ ਸਾਹਮਣੇ ਰੱਖਦਿਆਂ ਹੋਇਆਂ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਿਹੜੀ ਮੈਨੂਫੈਕਚਰਿੰਗ ਦੇ ਵਿੱਚ ਜਿਹੜੇ ਇਹ ਕੰਮ ਆ ਸਕਦੇ ਨੇ ਔਰ ਉਹਨਾਂ ਦਾ ਈ-ਮਾਰਕੀਟਿੰਗ ਦੇ ਥਰੂ ਇਹਨਾਂ ਚੀਜ਼ਾਂ ਨੂੰ ਕਨੈਕਟ ਕਰ ਦਿੱਤਾ ਜਾਏਗਾ। ਬਜਾਏ ਸ਼ਾਪਿੰਗ ਪਲਾਜ਼ਾ ਦੇ ਵਿੱਚ ਜਾਣ ਦੇ ਜਾਂ ਖੁੱਲ ਕੇ ਦੁਕਾਨ ਦੇ ਜਾਣ ਦੇ, ਤੁਹਾਨੂੰ ਆਨਲਾਈਨ ਉਹ ਕੱਪੜਾ ਅਵੇਲੇਬਲ ਹੋਏਗਾ ਔਰ ਤੁਸੀਂ ਉਹਨਾਂ ਦੀ ਆਨਲਾਈਨ ਸਰਵਿਸਿਜ਼ ਲੈ ਸਕਦੇ ਹੋ। ਤੁਸੀਂ ਆਨਲਾਈਨ ਸਰਵਿਸਿਜ਼ ਲੈ ਕੇ ਆਨਲਾਈਨ ਸਰਵਿਸਿਜ਼ ਲੈ ਸਕਦੇ ਹੋ। ਦਰਜੀ ਤੱਕ ਫਿਜ਼ੀਕਲੀ ਪਹੁੰਚਾ ਸਕਦੇ ਆ, ਸਰਵਿਸਿਜ਼ ਆਨਲਾਈਨ ਲੈ ਸਕਦੇ। ਹਾਂਜੀ, ਲੇਕਿਨ ਉਹਨਾਂ ਨੇ ਫਿਜ਼ੀਕਲੀ ਪੜਾਉਣ ਦਾ ਵੀ ਇੱਕ ਉਪਾਅ ਕੀਤਾ ਹੈ ਔਰ ਉਹ ਵੀ ਤੁਹਾਨੂੰ ਨੋਟੀਫਿਕੇਸ਼ਨ ਅਸੀਂ ਡਿਸਕਸ ਕਰਾਂਗੇ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਮੁxtਲਿਫ ਕੋਰੀਅਰ ਸਰਵਿਸਿਜ਼ ਨੇ ਉਹਨਾਂ ਨੂੰ ਅਥੈਂਟਿਕ ਕੀਤਾ ਹੈ। ਉਹਨਾਂ ਦੇ ਨਾਂ ਜਿਹੜੇ ਨੇ ਉਹ ਸਿੰਧ ਗਵਰਨਮੈਂਟ ਨੇ ਆਪਣੇ ਜਿਹੜੇ ਹੈ ਉਹ ਟਵਿੱਟਰ ਅਕਾਊਂਟ ਉੱਤੇ ਲਾ ਦਿੱਤੇ ਨੇ। ਉਹਨਾਂ ਦਾ ਜਿਹੜਾ ਬੰਦਾ ਹੋਏਗਾ ਉਹ ਰਿਕੋਗਨਾਈਜ਼ ਹੋਏਗਾ, CNIC ਦੇ ਨਾਲ ਹੋਏਗਾ, ਉਹਦੇ ਟੈਸਟ ਵਗੈਰਾ ਸਾਰੇ ਹੋਣਗੇ ਔਰ ਉਹ ਕੰਪਨੀਆਂ ਰਿਸਪੌਂਸਿਬਲ ਹੋਣਗੀਆਂ ਤੁਹਾਡੇ ਕੋਲ ਮੈਡੀਕਲ ਡੇਲੀ ਚੀਜ਼ਾਂ ਪੜਾਉਣ ਦੀਆਂ, ਔਰ ਉਹ ਵੀ ਇੱਕ ਤਰ੍ਹਾਂ ਦਾ ਹੱਲ ਤੇ ਕੀਤਾ ਜਾ ਰਿਹਾ। ਅੱਛਾ, ਇਹਦੇ ਵਿੱਚ ਜਿਹੜਾ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਜਿੱਥੇ ਕੁਝ ਚੀਜ਼ਾਂ ਖੋਲਣ ਤੇ ਆਇਆ, ਜੀ ਸੈਕਟਰ ਨੂੰ ਆਪਾਂ ਖੋਲ ਰਹੇ, ਉਹਦੇ ਨਾਲ ਨਾਲ ਉਹਨਾਂ ਸਟ੍ਰਿਕਟਲੀ ਕੁਝ ਬਿਲਕੁਲ ਪੁਆਇੰਟ ਆਊਟ ਵੀ ਚੀਜ਼ਾਂ ਕੀਤੀਆਂ ਵੀ ਜਿਹੜੀਆਂ ਚੀਜ਼ਾਂ ਤੁਸੀਂ ਬਿਲਕੁਲ ਉਹਨਾਂ ਦੀ ਫੈਸਿਲਿਟੀ ਨਹੀਂ ਲੈ ਸਕਦੇ। ਉਹਦੇ ਵਿੱਚ ਮੈਂਸ਼ਨ ਕੀਤਾ ਨਾ, ਆਲ ਸ਼ਾਪਿੰਗ ਮਾਲ, ਰੈਸਟੋਰੈਂਟ ਜਿਹੜੇ ਉਹਨਾਂ 'ਚ ਤੁਸੀਂ ਪਾਰਸਲ ਲੈ ਸਕਦੇ ਹੋ, ਲੇਕਿਨ ਗੈਦਰਿੰਗ ਜਾਂ ਉੱਥੇ ਜਾ ਕੇ ਤੁਸੀਂ ਬਿਲਕੁਲ ਹੋਮ ਡਿਲੀਵਰੀ ਔਰ ਉਹਨਾਂ ਦਾ ਟੇਕ ਅਵੇ ਜਾਰੀ ਰਹੇਗਾ। ਟੇਕ ਅਵੇ ਉਹਨਾਂ ਦਾ ਜਾਰੀ ਰਹੇਗਾ। ਹਾਂਜੀ। ਉਸ ਤੋਂ ਬਾਅਦ ਉਹਨਾਂ ਕਿਹਾ ਜੀ ਦੇयर ਸ਼ੈਲ ਬੀ ਕੰਪਲੀਟ ਬੈਨ ਔਨ ਇੰਟਰਸਿਟੀ ਇੰਟਰ ਡਿਸਟ੍ਰਿਕਟ ਟਰਾਂਸਪੋਰਟ ਜਿਹੜੀ ਆ ਉਹ ਕਿਸੇ ਦੂਸਰੇ ਸ਼ਹਿਰ ਜਾਂ ਦੂਸਰੇ ਸੂਬੇ ਉਹਦੇ ਤੇ ਮੁਕੰਮਲ ਬੈਨ ਹੋਏਗਾ। ਪ੍ਰਾਈਵੇਟ ਜਿਹੜੀ ਪਬਲਿਕ ਸਰਵਿਸ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਬਿਲਕੁਲ ਬੈਨ, ਉਹਦੇ ਤੇ ਨਹੀਂ ਖੁੱਲ੍ਹ ਦਿੱਤੀ ਗਈ। ਉਸ ਤੋਂ ਬਾਅਦ ਆ ਜਾਂਦਾ ਦੇयर ਸ਼ੈਲ ਬੀ ਓਪਨਿੰਗ ਆਲ ਮੈਰਿਜਸ ਹਾਲ, ਬੈਂਕੁਏਟ ਹਾਲ, ਇਹ ਬਿਲਕੁਲ ਬੰਦ ਨੇ। ਸਪੋਰਟਸ ਫੈਸਟੀਵਲ ਜਿੱਥੇ ਹੁੰਦੇ ਨੇ ਕੋਈ ਵੀ, ਉਹ ਬਿਲਕੁਲ ਬੰਦ ਨੇ। ਸਿਨੇਮਾਜ਼ ਬੰਦ ਨੇ। ਜਿੱਥੇ ਪਬਲਿਕ ਗੈਦਰਿੰਗ ਹੁੰਦੀ ਆ ਜਾਂ ਕੋਈ ਆਪਾਂ ਸੈਰੇਮਨੀਜ਼ ਦੀ ਉੱਥੇ ਪਾਰਟੀਜ਼ ਹੁੰਦੀਆਂ ਨੇ, ਉਹਨਾਂ ਤੇ ਬੈਨ ਆ। ਵਿਆਹ ਆਪਾਂ ਨਹੀਂ ਕਰਵਾ ਸਕਦੇ, ਇੱਕ ਤੋਂ ਹੋਇਆ ਦੂਜਾ ਵੀ ਨਹੀਂ ਕਰਵਾ ਸਕਦੇ, ਪਰ ਪਹਿਲਾਂ ਵੀ ਨਹੀਂ ਕਰਵਾ ਸਕਦਾ। ਵਿਆਹਾਂ ਤੇ ਵੀ ਪਾਬੰਦੀ ਹੈ ਜੀ। ਇਹ ਪੰਜਾਬ ਗਵਰਨਮੈਂਟ ਦੇ ਕੁਐਸਚਨ ਚੜ ਸਾਹਿਬ। ਉਸ ਤੋਂ ਬਾਅਦ ਜਿਹੜੀ ਬਸ ਇੱਥੇ ਮੈਂ ਇੱਕ ਹੋਰ ਐਡ ਕਰਦਾ ਜਾਵਾਂ ਕਿ ਜਿਹੜੀ ਪਬਲਿਕ ਗੈਦਰਿੰਗ ਜਿਹੜੀ ਰੋਕੀ ਗਈ ਹੈ ਉਹ ਨਾ ਸਿਰਫ ਸਪੋਰਟਸ ਔਰ ਬੈਂਕੁਏਟ ਹਾਲ ਦੇ ਵਿੱਚ, ਤੁਸੀਂ ਆਪਣੇ ਪ੍ਰਾਈਵੇਟ ਹੋਮਸ ਦੇ ਵਿੱਚ ਵੀ ਕਿਸੇ ਕਿਸਮ ਦੀ ਜਿਹੜੀ ਹੈ ਨਾ ਉਹ ਪ੍ਰਾਈਵੇਟ ਪ੍ਰਾਪਰਟੀ ਤੇ ਵੀ ਇਹੋ ਜਿਹੀ ਗੈਦਰਿੰਗ ਨਹੀਂ ਕਰ ਸਕਦੇ। ਅੱਛਾ ਸਾਹਿਬ, ਇਹ ਤੇ ਹੋ ਗਈਆਂ ਆਪਾਂ ਪੰਜਾਬ ਦੀ ਗੱਲ ਕਰਦੇ ਸਾਂ। ਇਹ ਤੇ ਬਿਲਕੁਲ ਜੇ ਥਰਡੇ ਲੈਵਲ ਦੀ ਆਪਾਂ ਗੱਲ ਕਰੀਏ, ਉਹ ਸੈਕਟਰ ਨੇ ਜਿਨ੍ਹਾਂ ਨੂੰ ਬੰਦ ਤੇ ਖੋਲ੍ਹਣ ਦਾ ਨੋਟੀਫਿਕੇਸ਼ਨ। ਜੀ ਇੰਡਸਟਰੀ ਦੀ ਆਪਾਂ ਗੱਲ ਕਰ ਲੈਂਦੇ ਹਾਂ। ਇੰਡਸਟਰੀ ਕਿਹੜੀ ਇਮਰਾਨ ਖਾਨ ਨੇ ਕੱਲ ਅਨਾਉਂਸ ਕੀਤਾ ਸੀ 5:15 ਵਜੇ, ਕਿਹੜੀ ਦਾ ਨੋਟੀਫਿਕੇਸ਼ਨ ਉਹਦੇ ਵਿੱਚ ਤੁਸੀਂ ਕੁਝ ਦੱਸੋ ਕਿ ਕਿਹੜਾ ਸੈਕਟਰ ਹੈ ਜਿਨ੍ਹਾਂ ਨੂੰ ਖੋਲ੍ਹਿਆ ਗਿਆ? ਹਾਂਜੀ, ਉਹਦੇ ਵਿੱਚ ਜਿਹੜਾ ਹੈ ਜੀ ਉਹਨਾਂ ਨੇ ਜਿਹੜੀ ਇੰਡਸਟਰੀ ਨੂੰ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਹੈ। ਉਹਦੇ ਵਿੱਚ ਇਹ ਗੱਲ ਮੱਦੇਨਜ਼ਰ ਰੱਖੀ ਗਈ ਹੈ ਤੇ ਜਿਹਦੇ 'ਚ ਕਮ ਅਜ਼ ਕਮ ਪਬਲਿਕ ਇੰਟਰੈਕਸ਼ਨ ਹੋਵੇ, ਲੋਕ ਉਹਦੇ 'ਚ ਸੇਫਟੀ ਨਾਲ ਕੰਮ ਕਰ ਸਕਣ। ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਸੌਫਟਵੇਅਰ ਇੰਡਸਟਰੀ ਨੂੰ ਉਹਨਾਂ ਨੇ ਖੋਲ੍ਹ ਦਿੱਤਾ ਹੈ। ਉਹਦੇ ਤੋਂ ਬਾਅਦ ਫਿਰ ਪੇਪਰ ਪੈਕੇਜਸ ਇੰਡਸਟਰੀ ਨੂੰ ਖੋਲ੍ਹਿਆ। ਜਿੱਦਾਂ ਕਿ ਉਹਨਾਂ ਨੇ ਕੰਸਟਰਕਸ਼ਨ ਦੇ ਹਵਾਲੇ ਨਾਲ ਕਾਫੀ ਅੱਛੇ ਪੈਕੇਜ ਦਿੱਤੇ ਨੇ ਤੇ ਕੰਸਟਰਕਸ਼ਨ ਨੂੰ ਚਲਾਉਣ ਵਾਸਤੇ ਉਹਨਾਂ ਨੇ ਸੀਮੈਂਟ ਇੰਡਸਟਰੀ, ਸੀਮੈਂਟ ਦੇ ਨਾਲ ਜਿਹੜੀ ਉਹਦੇ ਵਿੱਚ ਕੰਸਟਰਕਸ਼ਨ ਚਾਹੀਦੀ ਬਜਰੀ ਔਰ ਇੱਟਾਂ ਦੇ ਪੱਠੇ, ਇਹ ਵੀ ਖੋਲ੍ਹੇ ਗਏ ਨੇ।
ਫਿਰ ਉਹਦੇ ਨਾਲ ਫਰਟੀਲਾਈਜ਼ਰ ਕੰਪਨੀ, ਕਿਉਂਕਿ ਉਹਨਾਂ ਨੇ ਐਗਰੀਕਲਚਰ ਸੈਕਟਰ ਨੂੰ ਜਿਹੜਾ ਹੈ ਨਾ ਉਹ ਕੀਤਾ ਹੈ ਕਿ ਵੀ ਐਗਰੀਕਲਚਰ ਸੈਕਟਰ ਦੇ ਥਰੂ ਬਹੁਤ ਸਾਰੇ ਲੋਕ ਸਾਡੇ ਐਗਰੀਕਲਚਰ ਸੈਕਟਰ ਦੇ ਨਾਲ ਜੁੜੇ ਹੋਏ ਨੇ, ਔਰ ਉਹਨੂੰ ਖੋਲ੍ਹਿਆ ਗਿਆ। ਇਹਦੇ ਨਾਲ ਫਿਰ ਫਰਟੀਲਾਈਜ਼ਰ ਦੀ ਕੰਪਨੀ ਨੂੰ ਉਹਨਾਂ ਨੇ ਖੋਲ੍ਹ ਦਿੱਤਾ। ਫਿਰ ਅੱਗੇ ਆ ਕੇ ਜੀ ਉਹਨਾਂ ਨੇ ਜਿਹੜੀ ਮਾਈਨਿੰਗ ਔਰ ਮਿਨਰਲਸ ਨੇ, ਜਿਹੜੀਆਂ ਮਾਈਨਿੰਗ ਹੋ ਰਹੀ ਹੈ ਉਹਦੇ 'ਚ ਜਿਹੜਾ ਹੈ ਨਾ ਉਹਨੂੰ ਖੋਲ੍ਹ ਦਿੱਤਾ ਗਿਆ। ਫਿਰ ਲੌਂਡਰੀਜ਼ ਨੂੰ ਖੋਲ੍ਹਿਆ। ਫਿਰ ਜਿਹੜੀਆਂ ਸਾਡੀਆਂ ਬੋਟੈਨੀਕਲ ਹਾਰਟੀਕਲਚਰ ਜਿਹੜੀਆਂ ਨਰਸਰੀਜ਼ ਨੇ, ਜਿੱਥੋਂ ਅਸੀਂ ਬੂਟੇ ਫੁੱਲ ਬੂਟੇ ਲੈ ਸਕਦੇ ਹਾਂ, ਉਹਨੂੰ ਜਿਹੜਾ ਹੈ ਨਾ ਉਹ ਖੋਲ੍ਹਣ ਦਾ ਉਹਨਾਂ ਨੇ ਜਿਹੜੀ ਹੈ ਨਾ ਇਜਾਜ਼ਤ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਐਕਸਪਲੋਰ ਕਰਦੀਆਂ ਨੇ, ਤੇਲ ਵਗੈਰਾ ਐਕਸਪਲੋਰ ਕਰਦੀ, OGDC ਵਗੈਰਾ ਦੇ ਨਾਲ ਜੁੜੀਆਂ ਹੋਈਆਂ ਡਿਫਰੈਂਟ ਉਹਦੀਆਂ ਜ਼ਾਇਲੀ ਜਿਹੜੀਆਂ ਸੰਸਥਾ ਨੇ ਉਹ, ਜਾਂ ਉਹਦੇ ਨਾਲ ਦੂਸਰੀਆਂ ਇੰਡੀਪੈਂਡੈਂਟ ਜਿਹੜੀਆਂ ਸਾਡੀਆਂ ਮਾਈਨਿੰਗ ਆਇਲ ਐਕਸਪਲੋਰ ਕਰਦੀਆਂ ਨੇ ਕੰਪਨੀਜ਼, ਉਹ ਨੇ, ਉਹਨਾਂ ਨੂੰ ਵੀ ਓਪਨ ਰੱਖਣ ਦਾ ਜਿਹੜਾ ਹੈ ਨਾ ਜੀ ਉਹਨਾਂ ਨੇ ਇਜਾਜ਼ਤ ਦਿੱਤੀ ਹੈ। ਇਹਦੇ ਤੋਂ ਇਲਾਵਾ ਪਾਕ ਅਰਬ ਜਿਹੜੀ ਰਿਫਾਈਨਰੀਜ਼ ਨੇ ਉਹ ਖੁੱਲੀਆਂ ਰਹਿਣਗੀਆਂ, ਉਹਦੇ ਵਿੱਚ ਜਿਹੜਾ ਹੈ ਨਾ ਉਹ ਕੰਮ ਕੀਤਾ ਜਾਏਗਾ। ਲੇਕਿਨ ਇਹਨਾਂ ਇੰਡਸਟਰੀਆਂ ਦੇ ਨਾਲ ਜੁੜੀ ਹੋਈ ਜਿਹੜੀ ਟਰਾਂਸਪੋਰਟੇਸ਼ਨ ਹੈ, ਜਾਂ ਇਹਨਾਂ ਇੰਡਸਟਰੀ ਦੇ ਨਾਲ ਜੁੜੀ ਹੋਈ ਜਿਹੜੀ ਲੇਬਰ ਹੈ, ਉਹਦੇ ਆਉਣ ਜਾਣ ਦੇ ਹਵਾਲੇ ਨਾਲ ਕੁਝ ਪ੍ਰੀਕਾਸ਼ਨਰੀ ਮੇਜਰਸ ਲਈਆਂ ਗਈਆਂ ਨੇ, ਔਰ ਉਹਨਾਂ ਨੂੰ ਇਜਾਜ਼ਤਾਂ ਵੀ ਦਿੱਤੀਆਂ ਗਈਆਂ ਨੇ। ਔਰ ਉਹ ਜਿਹੜੇ ਬੰਦੇ ਆਉਣ ਜਾਣਗੇ ਉਹ ਆਪਣੇ CNIC ਨਾਲ ਜਾਣਗੇ, ਔਰ ਆਪਣੀ ਰਿਕੋਗਨਾਈਜੇਸ਼ਨ ਦੇ ਨਾਲ ਉਹ ਆ ਜਾ ਸਕਦੇ ਨੇ। ਬਿਲਕੁਲ, ਜਿਹੜੀਆਂ ਗਵਰਨਮੈਂਟ ਨੇ ਪ੍ਰੀਕਾਸ਼ਨਸ ਦੱਸੀਆਂ ਨੇ ਉਹਦੇ ਵਿੱਚ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਵੀ ਬਿਲਕੁਲ ਆਪਣੇ ਧਿਆਨ ਦੇ ਵਿੱਚ ਲਿਆ। ਬਿਲਕੁਲ ਜੀ, ਬਿਲਕੁਲ। ਉਹ ਸੈਨੀਟਾਈਜ਼ਰ ਨੂੰ ਲੈ ਲਓ, ਮਾਸਕ ਨੂੰ ਲੈ ਲਓ, ਜਾਂ ਹੋਰ ਕਿਸੇ ਗੱਲ ਨੂੰ ਵੀ ਲੈ ਲਓ। ਬਿਲਕੁਲ ਜੱਟ ਸਾਹਿਬ, ਬਿਲਕੁਲ ਉਹਨਾਂ ਨੇ ਪ੍ਰੀਕਾਸ਼ਨਸ ਜਿਹੜੀਆਂ ਨੇ ਵੀ ਤੁਸੀਂ ਹਿਫਾਜ਼ਤੀ ਤਦਾਬੀਰ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜੀ ਇਹ ਸਾਰੀਆਂ ਇੰਡਸਟਰੀਆਂ ਨਾਲ, ਉਹ ਇਹਦੇ 'ਚ ਨੋਟੀਫਿਕੇਸ਼ਨ ਜਿਵੇਂ ਮੈਂਸ਼ਨ ਕੀਤਾ ਕਿ ਤੁਸੀਂ ਇਹਨਾਂ ਨੂੰ ਜੋ ਵੀ ਪ੍ਰੀਕਾਸ਼ਨਸ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਆਪਣੇ ਮਜ਼ਦੂਰਾਂ ਨੂੰ, ਵਰਕਰਾਂ ਨੂੰ, ਜਾਂ ਜਿੰਨੇ ਵੀ ਤੁਹਾਡੇ ਨੇ ਮੁਲਾਜ਼ਮੀਨ ਉਹਨਾਂ ਨੂੰ ਉਹ ਤੇ ਸਖਤੀ ਨਾਲ ਅਮਲ ਦਰਾਮਦ ਕਰਾਓ, ਤੇ ਫਿਰ ਤੁਸੀਂ ਖੋਲ ਸਕਦੇ ਜੇ। ਜਿਹੜਾ ਸਾਹਿਬ ਬਿਲਕੁਲ ਨੋਟੀਫਿਕੇਸ਼ਨ ਆ ਗਿਆ। ਇਹਦੇ ਨਾਲ ਨਾਲ ਆਪਾਂ ਗੱਲ ਥੋੜੀ ਜਿਹੀ ਵਧਾਈ ਜਾਂਦੇ ਆ, ਜਿਹੜੇ ਕੇਸਿਸ ਦੀ ਵੀ ਗੱਲ ਕਰੋਨਾ ਦੇ ਕਰਦੇ ਰਹਿੰਦੇ ਨਾਲ। ਇਹਦੇ ਵਿੱਚ ਪਹਿਲਾਂ ਆਪਾਂ ਪਾਕਿਸਤਾਨ ਦੇ ਕੇਸਿਸ ਦੀ ਗੱਲ ਕੀਤੀ ਸੀ। ਰਾਤੀ ਇਮਰਾਨ ਖਾਨ ਦੀ ਜਦੋਂ ਸਪੀਚ ਚੱਲਦੀ ਸੀ, ਉਹਨਾਂ ਕਿਹਾ ਵੀ ਅਸੀਂ ਜ਼ਿਹਨੀ ਤੌਰ ਤੇ ਸੈਟਿਸਫਾਈਡ ਆ। ਜਦੋਂ ਅਸੀਂ ਜੋ ਐਕਸਪੈਕਟ ਕਰਦੇ ਸਾਂ ਕਿ ਸਾਡੇ ਮੌਤਾਂ ਇੰਨੀਆਂ ਹੋਣੀਆਂ, ਹਲਾਕਤਾਂ ਇੰਨੀਆਂ ਹੋਣੀਆਂ, ਉਹਦੇ ਤੋਂ ਅਸੀਂ ਬਿਲਕੁਲ 50% ਤੋਂ ਵੀ ਥੱਲੇ ਰਹਿ ਗਏ। ਰੱਬ ਦਾ ਸ਼ੁਕਰ ਹੈ ਵੀ ਉਹ ਮੌਤਾਂ ਘੱਟ ਹੋਈਆਂ। ਰਾਤੀ 96 ਦੀ ਗਿਣਤੀ ਜਿਹੜੀ ਆ ਸਾਹਮਣੇ ਆ ਰਹੀ ਸੀ ਵੀ 96 ਮੌਤਾਂ ਪਾਕਿਸਤਾਨ ਦੇ ਵਿੱਚ ਹੋਈਆਂ। ਲੇਕਿਨ ਜੇ ਹੁਣ ਦੀ ਆਪਾਂ ਬਿਲਕੁਲ ਹੀ 12 ਘੰਟੇ ਬਾਅਦ ਦੀ ਗੱਲ ਕਰਦੇ ਤੇ 113 ਮੌਤਾਂ ਹੁਣ ਹੋ ਚੁੱਕੀਆਂ ਜੀ। ਬਿਲਕੁਲ 96 ਤੇ 113 ਤੇ ਕਿੰਨਾ ਫਰਕ ਆ ਗਿਆ? 17 ਮੌਤਾਂ ਹੋ ਗਈਆਂ 12 ਘੰਟਿਆਂ 'ਚ ਜੀ। ਇਹਦੇ ਵਿੱਚ ਵੀ ਮੇਰਾ ਖਿਆਲ ਆ ਜੇ ਗਿਣਤੀ ਨੂੰ ਆਪਾਂ ਵੇਖੀਏ ਵੀ ਉਹ 12 ਘੰਟੇ ਦੀ ਗਿਣਤੀ ਜੇ ਆਪਾਂ ਵੇਖੀਏ ਵੀ 17 ਮੌਤਾਂ ਤੇ ਉਹ 96 ਮੌਤਾਂ ਕਾਫੀ ਜ਼ਿਆਦਾ ਨਹੀਂ ਹੋਈਆਂ। ਬਿਲਕੁਲ ਜੀ, ਉਹਦੀ ਅਗਰ ਐਵਰੇਜ ਕੱਢੋ ਤੇ ਬਹੁਤ ਜ਼ਿਆਦਾ ਨੇ। ਲੇਕਿਨ ਜਿਸ ਟਾਈਮ ਉਹਨਾਂ ਨੇ 96 ਮੌਤਾਂ ਦਾ ਐਲਾਨ ਕੀਤਾ ਸੀ, ਉਹਦੇ ਨਾਲ ਨਾਲ ਹੀ 100 ਮੌਤਾਂ ਦਾ ਵੀ ਉਦੋਂ ਹੀ ਚੱਲ ਰਿਹਾ ਸੀ। ਜਦੋਂ ਗੱਲ ਹੋ ਰਹੀ ਸੀ ਉਦੋਂ 100 ਕਨਫਰਮ ਕਰੋਨਾ ਦੇ ਹਵਾਲੇ ਨਾਲ ਅਮਵਾਤ ਹੋ ਚੁੱਕੀਆਂ ਸਨ। ਤੇ ਬਸ ਉਹ ਵੇਖੋ ਤੁਸੀਂ, ਅਗਰ 12 ਘੰਟੇ ਦੇ ਵਿੱਚ ਇੰਨੀਆਂ ਜ਼ਿਆਦਾ ਅਮਵਾਤ ਹੁੰਦੀਆਂ ਨੇ ਤੇ ਉਹਦੀ ਅਗਰ ਅਸੀਂ ਰੇਸ਼ੋ ਕੱਢਨੇ ਆ ਜਾਂ ਉਹਦਾ ਅਸੀਂ ਤਨਾਸਬ ਲਾਣੇ ਤਾਂ ਬਹੁਤ ਜ਼ਿਆਦਾ ਹੈ ਔਰ ਅਲਾਰਮਿੰਗ ਹੈ, ਔਰ ਉਹਦੇ ਨਾਲ ਖਤਰੇ ਦੀ ਘੰਟੀ ਹੈ। ਅੱਛਾ, ਇਹਦੇ 'ਚ ਮੌਤਾਂ ਦੀ ਗੱਲ ਆਪਾਂ ਕਰ ਲੈਂਦੇ ਹਾਂ। ਸਿੰਧ ਦੇ ਵਿੱਚ ਹੁਣ ਤੱਕ 41 ਮੌਤਾਂ ਸਾਰਿਆਂ ਨਾਲ ਬਹੁਤੀਆਂ। ਉਸ ਤੋਂ ਬਾਅਦ 28 ਪੰਜਾਬ ਦੇ ਵਿੱਚ, ਇਸਲਾਮਾਬਾਦ ਦੇ ਵਿੱਚ ਵੀ 2-3 ਸਾਹਮਣੇ ਆਈਆਂ। ਇਸੇ ਤਰ੍ਹਾਂ ਹੀ ਜੇ ਆਪਾਂ ਚੜ੍ਹਦੇ ਪੰਜਾਬ ਉਧਰ ਦੀ ਗੱਲ ਕਰ ਲੈਂਦੇ, ਉੱਥੇ ਹੁਣ ਤੱਕ 25 ਰਿਕਵਰੀਆਂ ਹੋਈਆਂ ਤੇ 13 ਮੌਤਾਂ ਹੋਈਆਂ। ਤੇ ਕੇਸਿਸ ਜਿਹੜੇ ਨੇ 183 190 ਦੇ ਕੋਲ ਜਦੋਂ ਤੂੰ ਪੰਜਾਬ ਦੀਆਂ ਦੱਸ ਲੇਗਾ ਨਾ ਤੇ ਫਿਰ ਮੈਂ ਤੈਨੂੰ ਪੁੱਛਾਂਗਾ ਕਿ ਚੜ੍ਹਦੇ ਪੰਜਾਬ ਦੇ ਹਵਾਲੇ ਨਾਲ, ਫਿਰ ਉਹ ਨਾ ਜ਼ਰਾ ਥੋੜਾ ਜਿਹਾ ਬਿਹਤਰ ਹੋ ਜਾਏ। ਹਾਂਜੀ। ਅੱਛਾ, ਇੱਥੇ ਪੰਜਾਬ ਦੀਆਂ ਮੌਤਾਂ ਜਿਹੜੀਆਂ ਪਾਕਿਸਤਾਨ ਪੰਜਾਬ ਦੀਆਂ ਮੌਤਾਂ, ਉਹਨਾਂ ਦੀ ਗਿਣਤੀ 28 ਹੈ ਤੇ ਇਸਲਾਮਾਬਾਦ ਦੇ ਵਿੱਚ ਵੀ 2-3 ਸਾਹਮਣੇ ਆਈਆਂ ਸੀ ਜੀ। ਤੇ ਚੜ੍ਹਦੇ ਪੰਜਾਬ ਦੀ ਸਿਚੁਏਸ਼ਨ ਵੀ ਤੁਸੀਂ ਜ਼ਰਾ ਸਾਨੂੰ ਅਪਡੇਟ ਕਰੋ। ਚੜ੍ਹਦੇ ਪੰਜਾਬ 'ਚ ਜਿਹੜੀਆਂ ਹੁਣ ਤੱਕ ਗਿਣਤੀ ਜਿਹੜੀ ਸਾਹਮਣੇ ਆਈ ਹੈ, ਕਿਉਂਕਿ ਉੱਥੇ ਕਰਫਿਊ ਚੱਲ ਰਿਹਾ ਪਿਛਲੇ ਮੇਰਾ ਖਿਆਲ 1 ਮਹੀਨਾ ਹੀ ਹੋ ਚੱਲਾ। ਅੱਛਾ ਜੀ। ਕਰਫਿਊ ਚੱਲ ਰਿਹਾ, ਬਿਲਕੁਲ ਘਰਾਂ 'ਚ ਬੋਰਡ ਨੇ ਬੜਾ ਸਖਤੀ ਨਾਲ ਇੰਪਲੀਮੈਂਟ ਕਰਵਾ ਰਹੇ ਨੇ। ਉੱਥੋਂ ਦੀ ਗਵਰਨਮੈਂਟ, ਪੰਜਾਬ ਦੀ ਗਵਰਨਮੈਂਟ ਬਿਲਕੁਲ ਘਰਾਂ 'ਚੋਂ ਨਹੀਂ ਨਿਕਲਣ ਦੇ ਰਹੇ ਕਿਸੇ ਨੂੰ ਜੀ। ਉੱਥੇ ਹੁਣ ਤੱਕ ਕੇਸਿਸ ਜਿਹੜੇ ਨੇ 183 ਕੇਸਿਸ ਆਏ ਨੇ ਤੇ ਮੌਤਾਂ 13। ਤੇ ਜੇ ਆਪਾਂ ਰਿਕਵਰੀਆਂ ਦੀ ਗੱਲ ਕਰੀਏ 183 'ਚ 5 ਬੰਦੇ ਰਿਕਵਰ ਵੀ ਹੋਏ ਨੇ। ਤੇ ਗਿਣਤੀ ਦਾ ਤਾਂ ਬਹੁਤ ਵਾਧਾ ਫਰਕ ਹੈ। ਜੇ ਆਪਾਂ ਪਾਪੂਲੇਸ਼ਨ ਦੀ ਗੱਲ ਕਰ ਲੈਂ, ਚਲੋ ਆਬਾਦੀ ਉਧਰ ਦੀ 2-3-4 ਕਰੋੜ ਆ, 3 ਕਰੋੜ ਹੋਏਗੀ। ਪੰਜਾਬ ਦੀ ਇੱਧਰ ਜ਼ਿਆਦਾ ਵਾ, ਲੇਕਿਨ ਉਸ ਹਿਸਾਬ ਦੇ ਨਾਲ ਉਹਨਾਂ ਦੀ ਗਿਣਤੀ ਦਾ ਵੀ ਵਾਧਾ ਫਰਕ। ਠੀਕ ਹੈ। ਉਹ ਪਿਛਲੇ ਦਿਨਾਂ 'ਚ ਉਹਨਾਂ ਦੀ ਖਬਰ ਚਲੀ ਆਈ ਸੀ ਕਿ ਕੋਈ 90,000 ਦੇ ਕਰੀਬ ਜਿਹੜੇ ਬਾਹਰੋਂ ਲੋਕ ਵਾਪਸ ਆਏ ਜਿਹੜੇ ਇੰਡੀਆ ਦੇ ਵਿੱਚ, ਉਹਦੇ ਨਾਲ ਵੀ ਕੁਝ ਫਰਕ ਪਿਆ ਹੈ ਇਹਨਾਂ ਚੀਜ਼ਾਂ ਤੇ। ਕੇਸਿਸ ਦਾ ਫਰਕ ਜਿਹੜਾ ਵਾ ਵਾਧਿਆ। ਜਿਵੇਂ ਹੁਣ ਇੱਥੇ ਸਾਡੇ 200-300-400 ਤੋਂ ਵਾਧਾ ਵਾ, ਉੱਥੇ 200 ਦੀ ਗਿਣਤੀ ਨਹੀਂ ਹੁਣ ਤੱਕ ਟੱਪੀ। ਤੇ ਉਹ ਮੇਰਾ ਖਿਆਲ ਕਰਫਿਊ ਦੀ ਹੀ ਵਜ੍ਹਾ
ਜਿਹੜੇ ਕੇਸ ਹਨ ਉਹ ਸਾਹਮਣੇ ਆ ਗਏ, ਬਾਕੀ ਉਹਨਾਂ ਨੇ ਲੋਕਾਂ ਨੂੰ ਬਿਲਕੁਲ ਘਰਾਂ ਤੱਕ ਬਾਉਂਡ ਕਰ ਦਿੱਤਾ। ਵੇਖੋ ਲੋਕ ਤੰਗ ਤੇ ਹੋਏ ਹੋਣਗੇ। ਵੇਖੋ ਜਿੱਥੇ ਵਾਕਿਆਤ ਆਪਾਂ ਗੱਲ ਕਰਦੇ ਹਾਂ, ਨਿਹੰਗ ਸਿੰਘ ਨੇ ਇੱਕ ਪੁਲਿਸ ਵਾਲੇ ਦਾ ਗੁੱਟ ਵੱਢਤਾ ਸੀ, ਉੱਥੇ ਇੱਕ ਹੋਰ ਵਾਕਿਆ ਕੱਲ ਪੁਲਿਸ ਤੇ ਆਵਾਮ ਦੇ ਵਿਚਕਾਰ ਥੋੜੇ ਜਿਹੇ ਤਣਾਅ, ਥੋੜੀ ਜਿਹੀ ਅਦਮ ਬਰਦਾਸ਼ਤ ਜਿਹੜੀ ਉਹ ਦੋਵਾਂ ਪਾਸੇ ਸਾਹਮਣੇ ਆ ਰਹੀ ਹੈ। ਯੂਪੀ ਦੇ ਵਿੱਚ ਇੱਕ ਘਰ ਦੇ ਵਿੱਚ, ਇੱਕ ਪਿੰਡ ਦੇ ਵਿੱਚ 2 ਪੁਲਿਸ ਵਾਲੇ ਇਹਦੇ ਤੇ ਅਮਲ ਦਰਾਮਦ ਕਰਵਾ ਰਹੇ ਸੀ ਜਾਂ ਜੋ ਵੀ ਮੂੰਹਮਾਰੀ ਹੋਈ ਉਹਨਾਂ ਦੀ ਪਿੰਡ ਵਾਲਿਆਂ ਨਾਲ, ਉਹਨਾਂ ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ। ਸੋ ਇਹਦੇ ਵਿੱਚ ਲੱਗਦਾ ਵੀ ਕਿਤੇ ਨਾ ਕਿਤੇ ਆਵਾਮ ਘਰਾਂ 'ਚ ਰਹਿ ਰਹੇ ਵੀ ਕੋਈ ਡਿਸਟਰਬ ਹੋਈ ਹੈ। ਉਹਦਾ ਹੀ ਵਾਕਿਆ ਇੱਕ ਸਾਹਮਣੇ ਜੇ ਉਧਰਲੇ ਪੰਜਾਬ ਤੋਂ ਉਧਰਲੇ ਪੰਜਾਬ 'ਚ ਆ ਜਾਂਦੇ ਆਪਾਂ, ਸ਼ੇਖੂਪੁਰ ਦੇ ਵਿੱਚ ਇੱਕ ਵਾਕਿਆ ਹੋਇਆ, ਆਪਾਂ ਡਿਸਕਸ ਕਰਨ ਡਏ ਸੀ ਵੀ ਉਹ 2 ਪਿਓ ਤੇ ਪੁੱਤ ਆ ਰਹੇ ਸੀ ਰਸਤੇ 'ਚ ਤੇ ਪੁਲਿਸ ਵਾਲਿਆਂ ਰੋਕਿਆ ਉਹਨਾਂ ਨੂੰ ਤੇ ਸਜ਼ਾ ਦੇ ਤੌਰ ਤੇ ਉਹਨਾਂ ਨੂੰ ਕਿਹਾ ਕੰਨ ਫੜ ਲਓ। ਤੇ ਉਹ ਮੁੰਡੇ ਨੇ ਕਿਹਾ ਵੀ ਮੇਰੇ ਫਾਦਰ ਨੂੰ, ਮੇਰੇ ਪਿਓ ਨੂੰ ਕੰਨ ਨਾ ਫੜਾਓ, ਮੈਨੂੰ ਫੜਾ ਲਓ। ਉਹਨਾਂ ਕਹਿੰਦੇ ਨਹੀਂ, ਦੋਵਾਂ ਨੂੰ ਫੜਾਉਣੇ, ਪੁਲਿਸ ਵਾਲਿਆਂ ਨੇ ਕਿਹਾ। ਤੇ ਉਹਨੇ ਕੰਨ ਤੇ ਫੜ ਲਏ ਦੋਵਾਂ ਨੇ। ਉਹ ਫਿਰ ਘਰ ਗਿਆ, ਘਰੋਂ ਕੋ ਲੈ ਆਇਆ ਅਸਲਾ, ਉਹਨੇ ਦੋਵੇਂ ਪੁਲਿਸ ਵਾਲੇ ਮਾਰਤੇ। ਸੋ ਇਸ ਤਰ੍ਹਾਂ ਦੇ ਵਾਕਿਆ ਵੀ ਸਾਹਮਣੇ ਆਉਂਦੇ ਨੇ। ਦੇਖੋ ਪੁਲਿਸ ਵੀ ਡਿਊਟੀ ਕਰ ਰਹੀ ਹੈ ਤੇ ਬਿਲਕੁਲ ਅੱਛੇ ਤਰੀਕੇ ਨਾਲ ਮੁਸਤੈਦੀ ਨਾਲ ਕਰ ਰਹੀ ਹੈ ਡਿਊਟੀ। ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੀ ਮਦਦ ਵੀ ਕਰ ਰਹੀ ਹੈ, ਲੋਕਾਂ ਦੀ ਹੈਲਪ ਵੀ ਕਰ ਰਹੀ ਹੈ, ਲੇਕਿਨ ਆਵਾਮ ਦਾ ਵੀ ਵੇਖਣਾ ਪੈਣਾ ਵੀ ਆਵਾਮ ਵੀ ਕੇਸ ਪੋਜੀਸ਼ਨ 'ਚ, ਕੇਸ ਕਰਵ 'ਚ ਗੁਜ਼ਰ ਰਹੀ ਹੈ। ਬਿਲਕੁਲ ਜੀ, ਆਵਾਮ ਦਾ ਵੀ ਇਹੀ ਹਾਲ ਹੈ। ਤੇ ਮੇਰਾ ਖਿਆਲ ਹੈ ਕਿ ਤੁਸੀਂ ਇਹ ਵੀ ਥੋੜਾ ਜਿਹਾ ਵੇਖ ਲਵੋ ਕਿ ਜਿਹੜੀ ਆਬਾਦੀ ਪੰਜਾਬ, ਚੜ੍ਹਦੇ ਪੰਜਾਬ ਦੀ ਆਬਾਦੀ ਔਰ ਸਾਡੀ ਆਬਾਦੀ ਜਿਹੜੀ ਹੈ ਉਹਦਾ ਕਾਫੀ ਫਰਕ ਵੀ ਹੈ। ਤੇ ਇਸ ਤਰ੍ਹਾਂ ਫਿਰ ਕੇਸਿਸ ਦਾ ਫਰਕ ਵੀ ਮੇਰਾ ਖਿਆਲ ਹੈ ਕਿ ਉਹਦੇ ਨਾਲ ਜੁੜਿਆ ਹੋਇਆ ਹੈ ਕੁਝ। ਬਸ ਇਦਾਂ ਨਹੀਂ, ਉਹ ਕੇਸਿਸ ਵੀ ਥੋੜੇ ਜਿਹੇ ਉਹਨਾਂ ਨੇ ਕਰਫਿਊ ਦੇ ਵੇਲੇ ਕੰਟਰੋਲ ਕੀਤੇ ਜੀ। ਚੜ ਸਾਹਿਬ ਇੱਕ ਹੋਰ ਖਬਰ ਇੱਥੇ, ਤਾਜਰ ਬਰਾਦਰੀ ਜਿਹੜੀ ਆ ਉਹਦੇ 'ਚ ਕਰਾਚੀ ਦੀ, ਬਲੋਚਿਸਤਾਨ ਦੀ ਜਾਂ ਪੰਜਾਬ ਦੀ ਤਾਜਰ ਬਰਾਦਰੀ ਨੇ ਕਿਹਾ ਸੀ ਵੀ ਅਸੀਂ ਆਪਣੇ ਜਿਹੜੇ ਕਾਰੋਬਾਰ ਨੇ ਖੋਲ੍ਹ ਲੈਣੇ ਆ ਜ਼ਬਰਦਸਤੀ। ਲੇਕਿਨ ਅੱਜ ਦੇ ਦਿਨ ਦੇ ਵਿੱਚ ਡਿਵੈਲਪਮੈਂਟ ਇਹ ਸਾਹਮਣੇ ਵੀ ਸਿੰਧ ਗਵਰਨਮੈਂਟ ਨੇ ਬੜਾ ਸਟ੍ਰਿਕਟਲੀ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਬਿਲਕੁਲ ਇਜਾਜ਼ਤ ਨਹੀਂ ਦੇਵਾਂਗੇ ਵੀ ਤੁਸੀਂ ਗਵਰਨਮੈਂਟ ਦੇ ਆਪੋਜ਼ਿਟ ਚੱਲੋ। ਗਵਰਨਮੈਂਟ ਦੇ ਉਹਨਾਂ ਨੇ ਜੋ ਤੈਅ ਕੀਤਾ ਉਹਦੇ ਮੁਤਾਬਕ ਹੀ ਚੱਲਣਾ ਪਏਗਾ। ਸੋ ਅੱਜ ਦੀ ਜਿਹੜੀ ਪੰਜਾਬ ਦੀ ਜਾਂ ਲਾਹੌਰ ਦੀ ਜਾਂ ਬਲੋਚਿਸਤਾਨ ਦੀ ਗੱਲ ਕरें, ਕਰਾਚੀ ਵਾਲਿਆਂ ਤੇ ਰੋਕ ਦਿੱਤਾ ਤਾਜਰਾਂ ਨੂੰ। ਇੱਥੇ ਕੀ ਸੂਰਤ-ਹਾਲ ਹੁੰਦੀ ਹੈ? ਤੁਸੀਂ ਕੀ ਸਮਝਦੇ ਹੋ ਵੀ ਗਵਰਨਮੈਂਟ ਦੇ ਆਪੋਜ਼ਿਟ ਸਾਨੂੰ ਇਹ ਦਿਨ ਹੈਗੇ ਨੇ ਚੱਲਣ ਦੇ? ਨਹੀਂ ਜੀ, ਬਿਲਕੁਲ ਅਸੀਂ ਤੇ ਬਿਲਕੁਲ ਨਹੀਂ ਕਹਾਂਗੇ ਇਹਨੂੰ, ਇਹ ਕਹਾਂਗੇ ਕਿ ਗਵਰਨਮੈਂਟ ਦੇ ਨਾਲ ਹੋ ਕੇ ਚੱਲਣ ਦੇ ਦਿਨ ਨੇ। ਔਰ ਤਾਜਰ ਬਰਾਦਰੀ ਦਾ ਜਿਹੜਾ ਸਟੈਂਸ ਹੈ ਅਸੀਂ ਉਹਨੂੰ ਵੀ ਸਪੋਰਟ ਕਰਨੇ ਆ, ਪਰ ਇਸ ਤਰ੍ਹਾਂ ਕਰਨੇ ਆ ਕਿ ਉਹਨਾਂ ਦੋਵਾਂ ਦੇ ਵਿੱਚ ਕੋਈ ਮਿਊਚੁਅਲ ਅੰਡਰਸਟੈਂਡਿੰਗ ਹੋ ਜਾਵੇ। ਇਸ ਤਰ੍ਹਾਂ ਇੱਕ ਤਜ਼ਾਦ ਦੀ ਅਗਰ ਸਿਚੁਏਸ਼ਨ ਰਹੇਗੀ ਤੇ ਮੇਰਾ ਖਿਆਲ ਹੈ ਕਿ ਇਹਦੇ ਨਾਲ ਪੈਨਿਕ ਮਜ਼ੀਦ, ਮਤਲਬ ਕਿ ਇਹ ਸਾਰੀ ਲੜਾਈ ਦੇ ਵਿੱਚ ਨੁਕਸਾਨ ਜਿਹੜਾ ਹੈ ਉਹ ਦੋਵਾਂ ਘਰਾਂ ਦਾ, ਮੁਲਕ ਦਾ ਨੁਕਸਾਨ ਹੈ। ਤੇ ਮੇਰਾ ਖਿਆਲ ਹੈ ਕਿ ਉਹਦੇ ਹਵਾਲੇ ਨਾਲ ਕੋਈ ਦਰਮਿਆਨੀ ਰਸਤਾ ਜਿਹੜਾ ਹੈ ਉਹ ਕੱਢ ਲੈਣਗੇ ਔਰ ਕੱਢਣ ਦੀ ਕੋਸ਼ਿਸ਼ ਜਾਰੀ ਹੋਏਗੀ। ਤਾਜਰ ਬਰਾਦਰੀ ਵੱਲੋਂ ਵੀ ਇਹ ਮੁਤਾਲਬਾ ਸਾਹਮਣੇ ਆਇਆ ਸੀ ਵੀ ਅਸੀਂ ਮਜ਼ਦੂਰਾਂ ਦੀਆਂ ਤਨਖਾਹਾਂ ਆਪਣੇ ਵਰਕਰਾਂ ਦੀਆਂ 1-1 ਮਹੀਨੇ ਦੀਆਂ ਅੱਗੇ ਦੇ ਚੁੱਕੇ ਹਾਂ, ਅਸੀਂ ਹੋਰ ਤਨਖਾਹਾਂ ਕਿਵੇਂ ਦਈਏ ਜਿੰਨੀ ਦੇਰ ਸਾਡੇ ਕੰਮ ਨਾ ਚੱਲਣ? ਜਾਂ ਤੇ ਗਵਰਨਮੈਂਟ ਸਾਨੂੰ ਰਿਲੀਫ ਦੇਵੇ ਜਾਂ ਆਸਾਨ ਬਿਲਕੁਲ ਬਿਲਾ ਸੂਦ ਸਾਨੂੰ ਕਰਜ਼ੇ ਦੇਵੇ, ਅਸੀਂ ਜਿਹੜੇ ਫੌਰੀ ਸਾਨੂੰ ਕਰਜ਼ੇ ਦਿੱਤੇ ਜਾਣ। ਜਾਂ ਜਿਵੇਂ ਆਪਾਂ ਕੰਪੇਅਰ ਤੇ ਕਰ ਨਹੀਂ ਸਕਦੇ, ਆਪਾਂ ਕੈਨੇਡਾ ਤੇ ਅਮਰੀਕਾ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਵਰਕਰਾਂ ਨੂੰ ਤਨਖਾਹਾਂ ਵੀ ਦਿੱਤੀਆਂ, ਬਿਜ਼ਨਸਮੈਨਾਂ ਨੂੰ ਵੀ ਰਿਲੀਫ ਦਿੱਤਾ, ਡਾਇਰੈਕਟ ਅਕਾਊਂਟਾਂ 'ਚ ਪੇਮੈਂਟ ਵੀ ਦਿੱਤੀ। ਚਲੋ ਅਸੀਂ ਉਸ ਪੋਜੀਸ਼ਨ ਤੇ ਨਹੀਂ ਹੈ, ਲੇਕਿਨ ਰਿਲੀਫ ਤੇ ਬਣਦਾ ਨਾ ਸਾਨੂੰ, ਕਮ ਸੇ ਕਮ ਉਹਨਾਂ ਤਾਜਰਾਂ ਨੂੰ ਜੋ ਮੁਤਾਲਬੇ ਜੋ ਕਰਦੇ ਆ ਵੀ ਸਾਨੂੰ ਕਰਜ਼ਾ ਦਿੱਤਾ ਜਾਵੇ ਜਾਂ ਸਾਨੂੰ ਕੋਈ ਇਨਸੈਂਟਿਵ ਦਿੱਤਾ ਜਾਵੇ, ਜਿਹੜੇ ਅਸੀਂ ਮਜ਼ਦੂਰਾਂ ਨੂੰ ਘਰ ਬੈਠੇ ਨੂੰ ਤਨਖਾਹ ਦਿੰਦੇ ਆ, ਉਹਨਾਂ ਦੇ ਮੁਤਾਲਬਾਤ ਵੀ ਤੇ ਜਾਇਜ਼ ਨੇ। ਬਿਲਕੁਲ, ਲੇਕਿਨ ਕੁਝ ਸਟੇਟ ਬੈਂਕ ਨੇ ਜਿਹੜੇ ਸੈਲਰੀ ਦੇ ਸਕਦੇ ਨੇ, ਮਸਲਨ ਉਹਨਾਂ ਨੇ ਕੁਝ ਲਿਮਿਟ ਰੱਖੀ ਹੈ ਕਿ ਇਸ ਹੱਦ ਤੱਕ ਜਿਹੜੇ ਸੈਲਰੀ ਦੇ ਰਹੇ ਨੇ ਮਜ਼ਦੂਰਾਂ ਨੂੰ ਉਹ ਸਾਡੇ ਕੋਲੋਂ ਕਰਜ਼ਾ ਲੈ ਸਕਦੇ ਨੇ। ਔਰ ਕਰਜ਼ਾ ਉਹਨਾਂ ਨੇ 4-5% ਦੇ ਉੱਪਰ ਉਹਨਾਂ ਨੇ ਆਫਰ ਕੀਤਾ ਹੈ ਔਰ ਉਹਨੂੰ ਵਾਪਸ ਕਰਨ ਦੀ ਜਿਹੜੀ ਮੁੱਦਤ ਹੈ ਉਹ ਤਕਰੀਬਨ ਉਹਨਾਂ ਨੇ 2 ਸਾਲ ਬਾਅਦ ਤੁਸੀਂ ਵਾਪਸ ਕਰੋਗੇ। ਔਰ ਜਦੋਂ ਵਾਪਸ ਕਰੋਗੇ ਤੇ ਜਿਹੜਾ ਇੰਟਰਸਟ ਤੁਸੀਂ ਉੱਤੇ ਦੇਣਾ ਉਹਦੇ 'ਚ 6 ਮਹੀਨੇ ਦਾ ਰਿਲੀਫ ਵੀ ਮਿਲੇਗਾ। ਗਵਰਨਮੈਂਟ ਵੱਲੋਂ ਇਹ ਇਨਸੈਂਟਿਵ ਸਟੇਟ ਬੈਂਕ ਨੇ ਆਪਣੀ ਤਰਫੋਂ ਇਹ ਅਨਾਉਂਸ ਕੀਤਾ ਹੈ। ਤੇ ਮੇਰਾ ਖਿਆਲ ਹੈ ਕਿ ਬਹੁਤਾ ਔਖਾ ਤੇ ਮੇਰਾ ਖਿਆਲ ਢਿੱਲੋਂ ਸਾਹਿਬ ਔਖਾ ਮੇਰਾ ਖਿਆਲ ਹੈ ਕਿ ਜਿਹੜਾ ਛੋਟਾ ਤਾਜਰ ਹੈ ਉਹ ਜ਼ਿਆਦਾ ਔਖਾ ਹੈ, ਜਿਹਦੇ ਕੋਲ ਜਿਹੜਾ ਡੇ ਟੂ ਡੇ ਬਿਜ਼ਨਸ ਹੈ ਤੇ ਉਹਦੇ ਹਵਾਲੇ ਨਾਲ ਵੀ ਕੋਈ ਪਾਲਿਸੀਜ਼ ਜਿਹੜੀਆਂ ਨੇ ਪਾਲਿਸੀ ਵਜ਼ੇ ਕਰਨੀ ਪੈਣੀ, ਗਵਰਨਮੈਂਟ ਨੂੰ ਹਵਾਲੇ ਨਾਲ ਇਨਸੈਂਟਿਵ ਦੇਣੇ ਪੈਣੇ ਆ ਜਾਂ ਸਟੇਟ ਬੈਂਕ ਵੇਖ ਲਵੇ ਉਹਨਾਂ ਨੂੰ ਆਸਾਨ ਸ਼ਰਤਾਂ ਤੇ ਕਰਜ਼ੇ ਦੇਵੇ। ਜਿਹੜਾ ਸਾਹਿਬ ਇੱਕ ਨਜ਼ਰ ਆਪਾਂ ਆਪਣੇ ਪਾਕਿਸਤਾਨੀ ਜਿਹੜੇ ਬਾਹਰ ਨੇ ਦੂਜੇ ਮੁਲਕਾਂ ਦੇ ਵਿੱਚ ਨੇ, ਗਲਫ ਕੰਟਰੀ 'ਚ ਖਾਸ ਤੌਰ ਤੇ ਆਪਾਂ ਗੱਲ ਕਰ ਰਹੇ ਨੇ, ਉਹਦੇ ਵਿੱਚ ਆਪਣੇ ਕੋਈ 11,000 ਤੋਂ ਦੀ ਆਪਾਂ ਗਿਣਤੀ ਸਾਹਮਣੇ ਆਉਂਦੀ ਵੀ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ। ਤਾਦਾਦ ਤੇ ਬਹੁਤ ਵੱਡੀ ਹੈ ਉਹਦੇ ਵਿੱਚ ਸਾਊਦੀ ਅਰਬ ਜਾਂ ਗਲਫ ਕੰਟਰੀਜ਼ ਨੇ, ਉਹ ਲੋਕ ਨੇ 11,000 ਦੇ ਕੋਲ ਜਿਨ੍ਹਾਂ ਨੂੰ ਬਿਲਕੁਲ ਨੌਕਰੀਆਂ ਤੋਂ ਫਾਰਗ ਕਰ ਦਿੱਤਾ ਗਿਆ ਤੇ ਉੱਥੇ ਫਸੇ ਨੇ। ਹੁਣ ਉਹ ਵਿਹਲੇ ਵੀ ਰਹਿ ਕੇ ਉਹਨਾਂ ਨੂੰ, ਜੇ ਸਾਊਦੀ ਅਰਬ ਦੀ ਇਕੱਲੇ ਦੀ ਗੱਲ ਕਰਾਂ, ਸਾਊਦੀ ਅਰਬ ਵਾਲਿਆਂ 1 ਮਹੀਨੇ ਦੀ ਤਨਖਾਹ ਦਿੱਤੀ ਹੈ, ਜੇ ਉਹਨਾਂ ਨੂੰ 6 ਮਹੀਨੇ ਦੀ ਛੁੱਟੀ ਦੇ ਦਿੱਤੀ ਹੈ ਵੀ ਤੁਸੀਂ ਘਰਾਂ ਜਾਓ। ਹੁਣ ਘਰਾਂ ਨੂੰ ਕਿਵੇਂ ਆਉਣ? ਜਾਂ 11,000 ਜਿਹੜੇ ਗਲਫ ਕੰਟਰੀਜ਼ 'ਚ ਫਸੇ ਨੇ
ਉਹ ਸਰਵਾਈਵ ਕਿਵੇਂ ਕਰਨ, ਉਹ ਘਰ ਵੀ ਨਹੀਂ ਆ ਸਕਦੇ, ਉੱਥੇ ਬਗੈਰ ਤਨਖਾਹ ਤੋਂ ਰਹਿ ਵੀ ਨਹੀਂ ਸਕਦੇ। ਉਹਨਾਂ ਵਾਸਤੇ ਵੀ ਇਹ ਜ਼ਿੰਮੇਵਾਰੀ ਸਟੇਟ ਸਾਡੀ ਜਿੱਥੋਂ ਦੇ ਸ਼ਹਿਰੀ ਉਹਨਾਂ ਦੀ ਬਣਦੀ ਆ ਜਾਂ ਗਲਫ ਕੰਟਰੀਜ਼ ਦੀ ਵੀ ਬਣਦੀ ਹੈ। ਵੇਖੋ ਜੀ, ਅਗਰ ਤੇ ਬੁਨਿਆਦੀ ਗੱਲ ਕਰੀ ਜਾਈਏ ਉਹ ਇਹ ਹੈ ਕਿ ਗਲਫ ਕੰਟਰੀਜ਼ ਦੇ ਵਿੱਚ ਜਿਹੜੇ ਸਾਡੇ ਪਾਕਿਸਤਾਨੀ ਨੇ ਉਹਦੀ ਪਹਿਲੀ ਜਿਹੜੀ ਰਿਸਪੌਂਸਿਬਿਲਿਟੀ ਹੈ ਪਾਕਿਸਤਾਨੀ ਗੌਰਮੈਂਟ ਤੇ ਬਣਦੀ ਹੈ ਕਿ ਉਹਨਾਂ ਨੂੰ ਉੱਥੋਂ ਜਲਦ ਤੋਂ ਜਲਦ ਜਿਹੜਾ ਉਹਨਾਂ ਦੀ ਹੈਲਪ ਕਰੇ। ਉਹਨਾਂ ਦੇ ਉੱਥੇ ਸਾਡੀ ਐਮਬੈਸੀਜ਼ ਨੇ, ਜਿਹੜੇ ਸਾਡੇ ਉੱਥੇ ਹਾਈ ਕਮਿਸ਼ਨਸ ਵਗੈਰਾ ਬਣੇ ਹੋਏ ਨੇ, ਉਹ ਜਾ ਕੇ ਉਹਨੂੰ ਡਿਸਕਸ ਕਰ ਸਕਦੇ ਨੇ, ਉਹਨਾਂ ਦੇ ਨਾਲ ਉਹਨਾਂ ਨੂੰ ਰਿਲੀਫ ਕਰ ਦੇਣ ਪਏ। ਤੇ ਲੇਕਿਨ ਇੱਕ ਦੂਜੇ ਬੰਨੇ ਇਹ ਗੱਲ ਹੈ ਕਿ ਜਿਹੜੇ ਲੇਬਰ ਲਾਸ ਨੇ ਔਰ ਦੁਨੀਆ ਦੇ ਵਿੱਚ ਜਿਹੜੇ ਲੇਬਰ ਰਾਈਟਸ ਨੇ ਉਹਨਾਂ ਦੇ ਹਵਾਲੇ ਨਾਲ ਵੀ ਗੱਲ ਹੁਣ ਹੋਣੀ ਚਾਹੀਦੀ ਹੈ। ਇਹ ਬਹੁਤ ਪੁਰਾਣੀ ਗੱਲ ਹੈ ਕਿ ਵੀ ਜਦੋਂ ਲੇਬਰ ਨੇ ਆਪਣੇ ਰਾਈਟ ਵਾਸਤੇ ਬਹੁਤ ਸਾਰੀਆਂ ਤਹਿਰੀਕਾਂ ਚਲਾਈਆਂ ਉਦੋਂ ਵੀ ਕੁਝ ਇਹੋ ਜਿਹੇ ਹਾਲਾਤ ਸਨ। ਭੁੱਖ ਨੰਗ ਜਦੋਂ ਵੱਧ ਜਾਂਦਾ ਹੈ ਫਿਰ ਉਹਦੇ ਨਾਲ ਫਿਰ ਤਹਿਰੀਕਾਂ ਵੀ ਜਨਮ ਲੈ ਲੈਂਦੀਆਂ। ਇਸ ਤਰ੍ਹਾਂ ਜਿਹੜੀਆਂ ਮਜ਼ਦੂਰਾਂ ਦੇ ਜਿਹੜੇ ਰਾਈਟਸ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਹੋਣਗੀਆਂ। ਲੇਕਿਨ ਮੇਰਾ ਇਹ ਖਿਆਲ ਹੈ ਕਿ ਇਸ ਵਰਲਡ ਦੇ ਵਿੱਚ ਜਦੋਂ ਇੱਕ ਪੂਰੀ ਦੁਨੀਆ ਹੀ ਇਹਦੇ ਵਿੱਚ ਇਹਦੀ ਲਪੇਟ ਦੇ ਵਿੱਚ ਹੈ ਤੇ ਇਹਦੇ ਇੱਕ ਅਖਲਾਕੀ ਫਰਜ਼ ਬਣਦਾ ਹੈ ਕਿ ਵੀ ਜਿਹੜੇ ਮਜ਼ਦੂਰ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਸਰਵਾਈਵਲ ਵਾਸਤੇ ਮਿਨੀਮਮ ਉਹਨਾਂ ਦੇ ਸਰਵਾਈਵਲ ਜ਼ਿੰਦਾ ਰਹਿਣ ਵਾਸਤੇ ਉਹਨਾਂ ਦੇ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂ ਜਿੰਨੀ ਦੇਰ ਤੱਕ ਪਾਕਿਸਤਾਨੀ ਗੌਰਮੈਂਟ ਉਹਨਾਂ ਤੱਕ ਨਹੀਂ ਪਹੁੰਚਦੀ। ਮੇਰਾ ਖਿਆਲ ਪਾਕਿਸਤਾਨੀ ਗੌਰਮੈਂਟ ਨੇ ਵੀ ਕੋਈ ਐਲਾਨ ਕੀਤਾ ਉਹਨਾਂ ਨੂੰ ਵਾਪਸ? ਬਿਲਕੁਲ, ਇਹਦੇ ਵਿੱਚ ਐਲਾਨ ਵੀ ਕੀਤਾ ਉਹਨਾਂ ਨੂੰ ਵਾਪਸ ਲੈ ਕੇ ਆਉਣ ਵਾਸਤੇ ਵੀ, ਲੇਕਿਨ ਉਸ ਲੈਵਲ ਤੱਕ ਨਹੀਂ ਗੱਲ। ਮੇਰੇ ਸਾਹਮਣੇ ਇਹ ਵੀ ਗੱਲ ਸਾਹਮਣੇ ਆਈ ਸੀ, ਇੱਕ ਦੋਸਤ ਨੇ ਵੀਡੀਓ ਸ਼ੇਅਰ ਕੀਤੀ ਸੀ, ਸੈਂਡ ਕੀਤੀ ਸੀ ਵੀ ਗਲਫ ਦੇ ਵਿੱਚ ਜਿਹੜੇ ਨੇ ਪਾਕਿਸਤਾਨ ਐਮਬੈਸੀਜ਼ ਉਹਨਾਂ ਨੂੰ ਰਾਸ਼ਨ ਉਹਨਾਂ ਦੇ ਘਰਾਂ ਤੱਕ ਪਹੁੰਚਾ ਰਹੀਆਂ ਨੇ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਇੱਕ ਮੈਨੂੰ ਮੁੰਡੇ ਦੀ ਕੱਲ ਕਾਲ ਆਈ WhatsApp ਤੇ, ਮੇਰੇ ਕੋਲ ਉਹਦੇ ਮੈਸੇजेस ਨੇ, ਤੇ ਉਹਨੇ ਆਪਣੇ ਐਕਸਰੇ ਵਗੈਰਾ ਭੇਜੋ। ਉਬਰ ਈਟਸ ਦੇ ਨਾਂ ਤੋਂ ਕੋਈ ਉੱਥੇ ਹੈ ਵਾ ਫੂਡ ਵਗੈਰਾ ਜਿਹੜਾ ਪਹੁੰਚਾਉਂਦੇ ਘਰਾਂ ਦੇ ਵਿੱਚ ਮੋਟਰਸਾਈਕਲ ਤੇ ਬਾਈਕ ਤੇ, ਉਹਦੀ ਦੁਬਈ ਦੇ ਵਿੱਚ ਉਹਦੀ ਬਾਂਹ ਟੁੱਟੀ ਤੇ ਉਹਦੇ ਕੋਲ ਉਹ ਜਦੋਂ ਹਸਪੀਟਲ ਗਿਆ ਤੇ ਹਸਪੀਟਲ ਵਾਲਿਆਂ ਕਿਹਾ ਵੀ ਤੂੰ ਆਪਣੇ ਲੈ ਕੇ ਆ, ਇੰਸ਼ੋਰੈਂਸ ਲੈ ਕੇ ਆ। ਉਹਦੇ ਕੋਲ ਇੰਸ਼ੋਰੈਂਸ ਨਹੀਂ ਸੀ। ਉਹਨਾਂ ਨੇ ਆਖਿਆ ਵੀ ਤੂੰ ਪ੍ਰਾਈਵੇਟ ਹਸਪੀਟਲ ਜਾ, ਅਸੀਂ ਤੈਨੂੰ ਐਂਟਰਟੇਨ ਨਹੀਂ ਕਰ ਸਕਦੇ। ਉਹ ਫਿਰ ਪ੍ਰਾਈਵੇਟ ਹਸਪੀਟਲ ਗਿਆ, 400 ਕਹਿੰਦਾ ਕਿ ਮੈਂ ਮਾੜਾ ਬੰਦਾ ਗਰੀਬ ਆਦਮੀ, 400 ਦਰਮ ਦੇ ਕੇ, ਰਿਆਲ ਦੀਆਂ ਦਰਮ ਜੋ ਵੀ ਦਰਮ ਚੱਲਦੇ ਆ ਦੁਬਈ 'ਚ, ਉਹ ਦੇ ਕੇ ਮੇਰੇ ਉਹਨਾਂ ਪੱਟੀ ਕੀਤੀ ਆ ਤੇ ਐਕਸਰੇ ਕਰ ਦਿੱਤਾ, ਮੇਰੀ ਹੱਡੀ ਉਵੇਂ ਹੀ, ਉਹਦਾ ਕੁਝ ਨਹੀਂ ਹੋਇਆ। ਤੇ ਮੈਂ ਪਾਕਿਸਤਾਨ ਐਮਬੈਸੀ ਵੀ ਜਾ ਚੁੱਕਿਆ ਤੇ ਮੇਰੀ ਉੱਥੇ ਵੀ ਸੁਣਵਾਈ ਨਹੀਂ ਹੋਈ। ਤੇ ਮੈਨੂੰ ਤੁਸੀਂ ਕਿਸੇ ਐਸੇ ਬੰਦੇ ਦਾ ਕੰਟੈਕਟ ਦੇ ਦਿਓ ਵੀ ਜਿਹੜੀ ਮੇਰਾ ਕੋਈ ਹੈਲਪ ਕਰ ਦੇ, ਕਮ ਸੇ ਕਮ ਮੈਂ ਪੈਸੇ ਨਹੀਂ ਮੰਗਦਾ, ਮੇਰੀ ਉਹ ਹੱਡੀ ਜਿਹੜੀ ਵਾ ਉਹਨੂੰ ਹੀ ਜੋੜਨ ਦਾ ਕੋਈ ਸਰਬੰਧ ਹੋਵੇ। ਇਸ ਤਰ੍ਹਾਂ ਦੇ ਹਾਲਾਤ ਹੈ ਨੇ ਵੀ ਉੱਥੇ ਹੁਣ ਬਿਲਕੁਲ ਖਤਰਨਾਕ ਹਾਲਾਤ ਦੀ ਆਪਾਂ ਗੱਲ ਕਰੀਏ ਵੀ ਉਹ ਜਿਹੜੇ ਲੋਕ ਫਸੇ ਨੇ, ਜਿਹੜੇ ਕੁਝ ਕਮਾ ਨਹੀਂ ਸਕਦੇ। ਮੈਂ ਤੇ ਤੂੰ ਅਸੀਂ ਵਾਕਫ ਤੇ ਪਾਕਿਸਤਾਨੀ ਇੱਕ ਦੂਜੇ ਦੇ ਜਾਂ ਇੰਡੀਅਨ ਨੇ ਇੱਕ ਦੂਜੇ ਪਾਕਿਸਤਾਨੀਆਂ ਦੇ, ਲੇਕਿਨ ਉਹ ਵੀ ਕੰਮ ਵਾਸਤੇ ਗਏ ਨੇ, ਉਹ ਵੀ ਇੰਨੇ ਜੋਗੇ ਨਹੀਂ ਹੈ ਕਿ ਦੂਜੇ ਦਾ ਖਰਚਾ ਚੁੱਕ ਲੈਣ। ਬਿਲਕੁਲ। ਔਰ ਮੇਰਾ ਖਿਆਲ ਹੈ ਕਿ ਸਾਡੇ ਮੁਲਕ ਦਾ ਔਰ ਕਿਸੇ ਵੀ ਮੁਲਕ ਦਾ ਜਿਹੜੇ ਸਾਡੇ ਬਾਹਰ ਕੰਮ ਕਰਨ ਵਾਲੇ ਫਾਰਨ ਰੈਮਿਟੈਂਸਸ ਦੇ ਹਵਾਲੇ ਨਾਲ ਸਾਡਾ ਬਹੁਤ ਵੱਡਾ ਅਹਿਸਾਸਾ ਨੇ, ਜਿਹੜੇ ਪੂਰੀ ਦੁਨੀਆ 'ਚ ਕੰਮ ਕਰਕੇ ਸਾਡੇ ਫਾਰਨ ਰੈਮਿਟੈਂਸਸ ਨੂੰ ਸਪੋਰਟ ਕਰਦੇ ਨੇ। ਤੇ ਇਹ ਵੇਲਾ ਹੈ ਕਿ ਸਾਨੂੰ ਉਹਨਾਂ ਦੀ ਜਿਹੜੀ ਹੈ ਨਾ ਉਹ ਹਰ ਤਰੀਕੇ ਨਾਲ ਉਹਨਾਂ ਦੀ ਇਮਦਾਦ ਵਾਸਤੇ ਪੜ੍ਹਨਾ ਚਾਹੀਦਾ। ਤੇ ਮੇਰਾ ਖਿਆਲ ਹੈ ਕਿ ਜੀ ਉਹਨਾਂ ਦੀ ਬਿਲਕੁਲ ਵੀਡੀਓ ਜਿਹੜੀ ਹੈ ਪਹੁੰਚਾਉਣੀ ਚਾਹੀਦੀ ਹੈ ਲੋਕਾਂ ਤੱਕ, ਤਾਂ ਕਿ ਕੋਈ ਸਾਡੀ ਹਕੂਮਤ ਜਾਂ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਹੈਲਪ ਹੋ ਸਕੇ। ਡਾਕਟਰ ਸਾਹਿਬ, ਇਸ ਤੋਂ ਬਾਅਦ ਝਾਤੀ ਮਾਰ ਲੈਂਦੇ ਆਪਾਂ ਯੂਰਪ ਦੇ ਵਿੱਚ ਵੀ ਬਹੁਤ ਸਾਰੇ ਪਾਕਿਸਤਾਨੀ ਨੇ, ਲੇਕਿਨ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ ਕਿਸੇ ਵੀ ਅੰਬੈਸੀ ਨੂੰ ਇਹ ਸ਼ਿਕਾਇਤ ਨਹੀਂ ਆਈ ਕਿ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਫਿਰ ਬਹਿਸੀਅਤ ਮੁਸਲਮਾਨ ਮੁਲਕ ਤੇ ਯੂਰਪ ਵਾਲੇ ਉਹ ਫਿਰ ਇੱਕ ਦੂਜੇ ਤੇ ਮੈਂ ਕਹਿੰਦਾ ਵੀ ਇਹ ਤਜ਼ਾਦ ਨਹੀਂ ਆ ਜਾਂਦਾ। ਇਹਨਾਂ ਨੇ 11,000 ਫਰਕ ਕਰਦੇ ਪਾਕਿਸਤਾਨੀ। ਜੀ ਬਿਲਕੁਲ, ਤਜ਼ਾਦ ਤੇ ਬਹੁਤ ਵਾਜ਼ੇ ਨਜ਼ਰ ਆਉਂਦਾ ਪਿਆ ਹੈ। ਔਰ ਦੂਜੀ ਜਿਹੜੀ ਇੱਕ ਅਹਿਮ ਗੱਲ ਹੈ, ਮੇਰਾ ਖਿਆਲ ਹੈ ਕਿ ਉਹ ਵੀ ਹੁਣ ਗੱਲ ਹੋ ਜਾਏਗੀ ਔਰ ਕਰਨੀ ਵੀ ਚਾਹੀਦੀ ਔਰ ਕਰਦੇ ਰਹਿਣਗੇ, ਲੋਕੀ ਕਰਨਗੇ ਹੁਣ, ਕਿਉਂਕਿ ਸਿਚੁਏਸ਼ਨ ਐਸੀ ਹੋ ਗਈ ਹੈ। ਜਿਹੜੀਆਂ ਡੈਮੋਕ੍ਰੈਟਿਕ ਕੰਟਰੀਜ਼ ਹੁੰਦੀਆਂ ਨੇ, ਜਿਹੜੀਆਂ ਵੈਲਫੇਅਰ ਸਟੇਟਸ ਹੁੰਦੀਆਂ ਨੇ, ਉਹਨਾਂ ਦੇ ਤਰੀਕਾਕਾਰ ਟੀਚੇ ਹੋਰ ਹੁੰਦੇ ਨੇ। ਤੇ ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਨਹੀਂ ਹੁੰਦੀਆਂ, ਜਿੱਥੇ ਹੋਰ ਤਰੀਕਿਆਂ ਦੇ ਨਾਲ ਗਵਰਨਮੈਂਟ ਕੀਤੀਆਂ ਜਾਂਦੀਆਂ ਨੇ, ਉੱਥੇ ਮੇਰਾ ਖਿਆਲ ਹੈ ਕਿ ਹਕੂਕ ਦਾ ਥੋੜ੍ਹਾ ਜਿਹਾ ਬੰਦਿਆਂ ਨੂੰ ਨਹੀਂ ਲੱਭਦੇ। ਤੇ ਉਹ ਤੇ ਬਹੁਤ ਸਾਰੀਆਂ ਗੱਲਾਂ ਨੇ ਕਿ ਨੈਸ਼ਨੈਲਿਟੀਆਂ ਵੀ ਮਿਲਦੀਆਂ ਨੇ, ਇੱਧਰ ਨਹੀਂ ਮਿਲਦੀਆਂ, ਮਜ਼ਦੂਰਾਂ ਦੇ ਇੱਧਰ ਹੋਰ ਰੌਲੇ ਨੇ, ਉੱਧਰ ਹੋਰ ਕਫੀਲ ਦੇ ਮਸਲੇ ਨੇ, ਇਸ ਤਰ੍ਹਾਂ ਦੇ ਕਈ ਮਸਲੇ ਨੇ। ਮੇਰਾ ਖਿਆਲ ਹੈ ਕਿ ਤੁਹਾਨੂੰ ਇੱਕ ਅਲੱਗਾ ਪ੍ਰੋਗਰਾਮ ਇਹਦੇ ਤੇ ਜ਼ਰੂਰ ਕਰਨਾ ਚਾਹੀਦਾ ਮਜ਼ਦੂਰਾਂ ਦੀ ਸਿਚੁਏਸ਼ਨ ਦੇ ਹਵਾਲੇ ਨਾਲ ਇਸ ਪੈਂਡੈਮਿਕ ਦੇ ਵਿੱਚ। ਇਹਦੇ ਵਿੱਚ ਵੇਖੋ ਫਰਕ ਤਾਂ ਫਿਰ ਆਪੇ ਹੀ ਨਜ਼ਰ ਆਉਂਦਾ ਨਾ। ਉਹ 11,000 ਹੁਣ ਘਰ ਆਉਣ ਦੀ ਸੋਚਣ ਡਿਆ ਵੀ 6 ਮਹੀਨੇ ਦੀ ਛੁੱਟੀ ਦੇ ਦਿੱਤੀ, ਤਨਖਾਹ ਵੀ ਕੋਈ ਨਹੀਂ ਦਿੱਤੀ, ਕਹਿੰਦੇ ਵੀ ਜਾਓ ਘਰਾਂ। ਤੇ ਉਹਦੇ ਵਿੱਚ ਫਿਰ ਸਾਨੂੰ ਵੀ ਪੁਰਜ਼ੋਰ ਉਹਨਾਂ ਨੂੰ ਸਾਡੀ ਜਿਹੜੀਆਂ ਅੰਬੈਸੀਜ਼ ਨੇ ਉਹਨਾਂ ਤੱਕ ਗੱਲ ਵੀ ਪਹੁੰਚਾਉਣੀ ਚਾਹੀਦੀ ਵੀ ਜੇ ਇਹਨਾਂ ਕੋਲ ਕੰਮ ਲੈਣਾ ਵਾ ਤੇ ਇਹਨਾਂ ਔਖੇ ਵੇਲੇ ਇਹ ਵੀ ਤੁਹਾਡੇ ਇੱਕ ਕਿਸਮ ਦੇ ਅੱਧੇ ਸ਼ਹਿਰੀ ਨੇ ਜਿਹੜੇ ਕੰਮ ਕਰਦੇ ਤੁਹਾਡੇ ਵਾਸਤੇ,
ਤੇ ਉਹ ਵੀ ਉਹਨਾਂ ਦਾ ਵੀ ਹੱਕ ਬਣਦਾ ਵਾ ਵੀ ਉਹਨਾਂ ਦੀ ਸਪੋਰਟ ਕੀਤੀ ਜਾਵੇ, ਹੈਲਪ ਕੀਤੀ ਜਾਵੇ, ਬਿਲਕੁਲ। ਮੈਡੀਕਲ ਫੈਸਿਲਿਟੀਜ਼ ਦੇ ਦਿੱਤੀਆਂ ਜਾਣ। ਬਿਲਕੁਲ ਜੀ। ਔਰ ਤੁਸੀਂ ਵੇਖੋਗੇ ਜਿਹੜੀ ਇੰਡਸਟਰੀ ਨੂੰ ਚਲਾਉਣ ਵਾਲੀਆਂ ਤਿੰਨ ਜਿਹੜੀਆਂ ਵੱਡੀਆਂ ਸ਼ਾਵਾਂ ਹੁੰਦੀਆਂ ਉਹਨਾਂ 'ਚ ਲੈਂਡ, ਕੈਪੀਟਲ ਤੇ ਲੇਬਰ ਹੀ ਹੁੰਦੀ ਹੈ। ਲੈਂਡ ਹੋਵੇ ਪਈ ਰਵੇ ਕੁਝ ਨਹੀਂ ਹੋ ਸਕਦਾ, ਪੈਸਾ ਪਿਆ ਉਹਨੂੰ ਕੁਝ ਨਹੀਂ ਹੋ ਸਕਦਾ। ਲੇਬਰ ਦੇ ਕੋਲ ਲੈਂਡ ਔਰ ਕੈਪੀਟਲ ਦੋਵੇਂ ਨਾ ਹੋਣ ਫਿਰ ਵੀ ਕੁਝ ਪ੍ਰੋਡਿਊਸ ਕਰ ਲੈਂਦੇ। ਦੇਖੋ ਸੋ ਲੇਬਰ ਸਭ ਤੋਂ ਇੰਪੋਰਟੈਂਟ ਹੈ ਔਰ ਉਹ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਬੜੇ ਇੰਪੋਰਟੈਂਟ ਨੇ ਜੀ। ਅੱਛਾ ਜੀ, ਅੱਗੇ ਵਧਦੇ ਹਾਂ ਜੱਟਾ ਸਾਹਿਬ। ਫਿਰ ਆਪਾਂ ਫਿਰ ਚੜ੍ਹਦੇ ਪੰਜਾਬ ਤੁਰ ਪਏ ਨੇ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਸਾਡੇ ਵਿਊਅਰ ਜਿਹੜੇ ਨੇ ਸਾਡੇ ਸਰਦਾਰ ਭਾਈ ਨੇ ਉਧਰਲੇ ਪੰਜਾਬ ਤੋਂ ਜਾਂ ਇੰਗਲੈਂਡ, ਕੈਨੇਡਾ, ਅਮਰੀਕਾ ਤੋਂ। ਉੱਥੇ ਜਿਹੜਾ ਵਾਕਿਆ ਹੋਇਆ ਸੀ, ਪੁਲਿਸ ਤੇ ਦਾ ਹੱਥ ਵੱਢ ਦਿੱਤਾ ਸੀ ਇਹਨਾਂ ਨਿਹੰਗ ਸਿੱਖਾਂ ਨੇ। ਉਹਨਾਂ ਦੇ ਹੱਕ ਦੇ ਵਿੱਚ ਇੱਕ MLA ਉਹਨਾਂ ਦੇ ਸਿਮਰਨਜੀਤ ਸਿੰਘ ਬੈਂਸ, ਉਹਨਾਂ ਨੇ ਕਿਹਾ ਕਿ ਪੁਲਿਸ ਵਾਲਿਆਂ ਵੀ ਕਿਤੇ ਨਾ ਕਿਤੇ ਉਹਨਾਂ ਤੇ ਓਵਰਆਲ ਗੱਲ ਕੀਤੀ ਵੀ ਕਿਤੇ ਨਾ ਕਿਤੇ ਜ਼ਿਆਦਤੀਆਂ ਜ਼ਰੂਰ ਕੀਤੀਆਂ ਸਾਡੇ ਪੰਜਾਬੀਆਂ ਨਾਲ ਵੀ, ਸਿੱਖਾਂ ਨਾਲ ਵੀ। ਇਹਨਾਂ ਦਾ ਵੀ ਉਹ ਮੁਰਾਲ ਨਹੀਂ ਹੈ ਵੀ ਅਸੀਂ ਆਖੀਏ ਵੀ ਆਵਾਮ ਦੇ ਵਿੱਚ ਵੀ ਜੇ ਗੁੱਸਾ ਵਾ ਤੇ ਉਹਨਾਂ ਨੇ ਵੀ ਕੁਛ ਨਾ ਕੁਛ ਗਲਤੀਆਂ ਕੀਤੀਆਂ ਨੇ ਤੇ ਤਾਂ ਹੀ ਉਹਨਾਂ ਦਾ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ। ਤੇ ਉੱਥੋਂ ਦੀ ਸਟੇਟ ਨੇ, ਪੰਜਾਬ ਗਵਰਨਮੈਂਟ ਨੇ ਉਹਨਾਂ ਨੂੰ ਜਿਹੜੇ ਸਿਕਿਉਰਿਟੀ ਵਾਲੇ ਦਿੱਤੇ ਸੀ ਉਹ ਵਾਪਸ ਲੈ ਦੇ। ਬਿਲਕੁਲ। ਇਹਦੇ ਵਿੱਚ ਇਸ ਤਰ੍ਹਾਂ ਦੇ ਮੈਂ ਸਮਝਦਾ ਵੀ ਇਸ ਤਰ੍ਹਾਂ ਦੇ ਮੌਕਿਆਂ ਦੇ ਵਿੱਚ ਦੋਵਾਂ ਪਾਸਿਆਂ ਨੂੰ ਹੀ ਅੱਛੇ ਤਰੀਕੇ ਦੇ ਨਾਲ ਫੇਸ ਕਰਨਾ ਚਾਹੀਦਾ, ਬਜਾਏ ਇਸ ਦੇ ਕਿ ਆਪਾਂ ਉਹਦੇ ਵਿੱਚ ਜਾਈਏ ਇੱਕ ਦੂਜੇ ਦੀ ਮੁਖਾਲਫਤ ਕਰਨ ਤੇ ਜਾਈਏ ਜਾਂ ਆਪੋਜੀਸ਼ਨ ਬਣੀਏ ਜਾਂ ਸਰਕਾਰ ਬਣੀਏ। ਬਜਾਏ ਇਸ ਤਰ੍ਹਾਂ ਦੀ ਪੈਨਿਕ ਸਿਚੁਏਸ਼ਨ ਦੇ ਇੱਕ ਦੂਜੇ ਦਾ ਮੇਰਾ ਖਿਆਲ ਸਾਥ ਦੇਣਾ ਚਾਹੀਦਾ, ਭਾਵੇਂ ਪੁਲਿਸ ਹੈ, ਭਾਵੇਂ ਡਾਕਟਰ ਨੇ, ਭਾਵੇਂ ਜਿਹੜੇ ਦਾਰੇ ਨੇ। ਬਿਲਕੁਲ ਜੀ। ਇਸ ਸਿਚੁਏਸ਼ਨ ਦੇ ਵਿੱਚ ਤੇ ਇੱਕ ਤਰ੍ਹਾਂ ਦਾ ਜਿਹੜਾ ਨਾ ਟਾਲਰੇਟ ਕਰਨਾ ਚਾਹੀਦਾ ਔਰ ਇਸ ਤਰ੍ਹਾਂ ਜਿਹੜਾ ਹੈ ਉਹ ਕਿਸੇ ਇੱਕ ਨੂੰ ਤੁਸੀਂ ਅਗਰ ਟਾਰਗੇਟ ਕਰ ਦਿਓਗੇ ਤੇ ਇਸ ਸਿਚੁਏਸ਼ਨ ਦੇ ਵਿੱਚ ਮੇਰਾ ਖਿਆਲ ਬੜਾ ਮੁਸ਼ਕਲ ਹੋ ਜਾਏਗਾ, ਔਖਾ ਹੋ ਜਾਏਗਾ ਚੀਜ਼ਾਂ ਨੂੰ ਕੰਟਰੋਲ ਕਰਨਾ। ਮੈਂ ਸੁਣਿਆ ਕਿ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਹੈ ਬੰਦਿਆਂ ਨੂੰ ਜਿਹੜੇ ਉਹਦੇ ਵਿੱਚ ਸ਼ਾਮਲ ਸਨ ਉਸ ਗੱਲ ਦੇ ਵਿੱਚ, ਤੇ ਉਹਨਾਂ ਦੀਆਂ ਕੋਈ ਪੱਗਾਂ ਪੁੱਗਾਂ ਨਹੀਂ ਉਹਨਾਂ ਨੂੰ ਬੰਨਣ ਦਿੱਤੀਆਂ, ਇਸ ਤਰ੍ਹਾਂ ਦੀ ਵੀ ਕੋਈ ਗੱਲ ਸੁਣਨ 'ਚ ਆ ਰਹੀ ਸੀ। ਉਹਨਾਂ ਨੇ ਕੀਤਾ ਸੀ ਆਪਣਾ ਆਪਰੇਸ਼ਨ ਕੀਤਾ ਸੀ ਕਮਾਂਡੋਜ਼ ਨੇ, ਤੇ ਆਪਰੇਸ਼ਨ ਦੇ ਵਿੱਚ ਵੇਖੋ ਜੀ ਉਹਨਾਂ ਨੇ ਜਿਸ ਤਰ੍ਹਾਂ ਫਿਰ ਉਹਨਾਂ ਨੂੰ ਕਾਬੂ ਕੀਤਾ ਵਾ, ਜਿਸ ਤਰ੍ਹਾਂ ਫੜਿਆ ਵਾ, ਉਹਨਾਂ ਦੇ ਕੋਲੋਂ ਵੀ ਨਹੀਂ ਸੀ ਸਰੈਂਡਰ ਕਰਨ ਦੇ। ਤੇ ਮੇਰਾ ਖਿਆਲ ਹੈ ਵੀ ਇਹਦੇ ਵਿੱਚ ਕਸੂਰ ਵਾਲੀ ਗੱਲ ਜੇ ਆਪਾਂ ਕਹੀਏ ਵੇਖੀਏ, ਸਿੰਪਥੀ ਦੀ ਗੱਲ ਕਰੀਏ, ਇਹਨਾਂ ਦਿਨਾਂ 'ਚ ਪੁਲਿਸ ਬੜਾ ਵਾਧਿਆ ਕਿਰਦਾਰ ਅਦਾ ਕਰ ਰਹੀ ਹੈ। ਸੋ ਸਾਨੂੰ ਉਹਨਾਂ ਲਈ ਥੋੜੀ ਸਿੰਪਥੀ ਰੱਖਣੀ ਚਾਹੀਦੀ ਹੈ, ਬਜਾਏ ਇਸ ਦੇ ਕਿ ਆਪਾਂ ਉਹਨਾਂ ਦੇ ਗੱਲ ਪੈ ਜਾਈਏ ਵੀ ਤੁਸੀਂ ਕਿਉਂ ਖਲੋਤੇ ਜੇ, ਕਾਤੋਂ ਖਲੋਤੇ ਜੇ, ਪਰਾਂ ਦੇ ਦਿਓ, ਰਾਹ ਦੇ ਦਿਓ, ਇਸ ਤਰ੍ਹਾਂ ਕਰ ਲਓ। ਇਹਦੀ ਬਜਾਏ ਸਾਨੂੰ ਉਹਨਾਂ ਨਾਲ ਕੋਆਪਰੇਟ ਕਰਨਾ ਪਏਗਾ। ਮੈਂ ਕੱਲ੍ਹ ਹੀ ਇੱਕ ਪੜ੍ਹਨ ਡਿਆ ਸਾਂ, ਕਿਸੇ ਪੁਲਿਸ ਵਾਲੇ ਨੇ ਲਾਇਆ ਸੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਨੇ ਕਿਹਾ ਵੀ ਕੋਈ ਐਮਰਜੈਂਸੀ ਦੀ ਸੂਰਤ ਦੇ ਵਿੱਚ ਕੋਈ ਆ ਜਾ ਸਕਦਾ ਵਾ, ਵੈਸੇ ਨਹੀਂ ਤੁਸੀਂ ਟਰੈਵਲ ਨਾ ਕਰੋ। ਵੈਸੇ ਵੀ ਅਖਲਾਕੀ ਤੌਰ ਤੇ ਵੀ ਤੇ ਵੈਸੇ ਵੀ ਪਾਬੰਦੀ ਹੈ। ਤੇ ਉਹਨੇ ਪੋਸਟ ਲਾਈ ਸੀ, ਆਂਦਾ ਸੀ ਵੀ ਹੁਣ ਤੱਕ ਮੈਂ ਜਿੰਨੇ ਲੋਕਾਂ ਨੂੰ ਰੋਕਿਆ ਨਾ ਨਾਕੇ ਤੇ ਖਲੋਤਾ ਵੀ ਨਾ ਜਾਓ, ਤੇ ਜਿੰਨਿਆਂ ਬੰਦਿਆਂ ਨੇ ਇਹ ਗੱਲ ਕਹੀ ਹੈ ਨਾ ਵੀ ਕਿੱਥੇ ਚੱਲਾਂ, ਮੈਂ ਹਸਪਤਾਲ ਚੱਲਾਂ, ਆਂਦਾ ਵੀ ਜਿੰਨੇ ਲੋਕਾਂ ਨੂੰ ਮੈਂ ਹੁਣ ਤੱਕ ਰੋਕ ਚੁੱਕਿਆ ਤੇ ਐਂ ਲੱਗਦਾ ਵੀ ਸਾਰੀ ਦੁਨੀਆ ਬਿਮਾਰ ਹੀ ਹੈ। ਭਾਨੀ ਮਾਰਦੇ ਸਾਰੇ, ਮੈਂ ਹਸਪਤਾਲ ਚੱਲਾਂ, ਉਹ ਮੈਂ ਖੂਨ ਦੇਣ ਚੱਲਾਂ, ਮੈਂ ਫਲਾਣਾ, ਝੂਠ ਮਾਰ ਕੇ ਲੰਘਣ ਦੀ ਕੋਸ਼ਿਸ਼। ਹਾਂ, ਨਹੀਂ ਬਿਲਕੁਲ। ਇਹਦੇ 'ਚ ਬੜਾ ਅਹਿਮ ਕਿਰਦਾਰ ਜਿਹੜਾ ਸਾਡੇ ਇਹਨਾਂ ਅਦਾਰਿਆਂ ਦਾ ਵਾ ਔਰ ਸਾਨੂੰ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਬਲਕਿ ਹੁਣ ਇਸ ਸਿਚੁਏਸ਼ਨ 'ਤੇ ਮੇਰਾ ਖਿਆਲ ਹੈ ਕਿ ਜਿਵੇਂ ਦਾ ਹੁਣ ਬਣ ਗਿਆ ਵਾ ਰੌਲਾ, ਇਹਦੇ ਵਿੱਚ ਤੇ ਸਾਨੂੰ ਇਕੱਠਿਆਂ ਨਾਲ ਹੋ ਕੇ ਇੱਕ ਦੂਜੇ ਦੀ ਜਿਹੜੀ ਇਮਦਾਦ ਕਰਨੀ ਚਾਹੀਦੀ ਹੈ। ਔਰ ਇਹ ਤੇ ਫਰੰਟ ਲਾਈਨ ਤੇ ਸਾਡੇ ਇਸ ਜੰਗ ਦੇ ਵਿੱਚ ਜਿਹੜੇ ਫਰੰਟ ਲਾਈਨ ਦੇ ਸਿਪਾਹੀ ਨੇ, ਸਾਨੂੰ ਇਹਨਾਂ ਦੀ ਇਮਦਾਦ, ਇਹਨਾਂ ਦੀ ਇੱਜ਼ਤ ਔਰ ਇਹਨਾਂ ਦੇ ਨਾਲ ਸੋਲੀਡੈਰਿਟੀ, ਇਹਨਾਂ ਨੂੰ ਯਕਜਹਿਤੀ ਇਹਨਾਂ ਦੇ ਨਾਲ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਜੱਟ ਸਾਹਿਬ, ਇਹਨਾਂ ਦਿਨਾਂ ਦੇ ਵਿੱਚ ਕੱਲ ਖਬਰ ਆ ਰਹੀ ਸੀ ਜਿਹੜੇ ਨੂਰੁਲ ਹਕ ਕਾਜ਼ੀ ਸਾਹਿਬ ਨੇ, ਪਾਕਿਸਤਾਨ ਦੇ ਮਜ਼ਹਬੀ ਅਮੂਰ ਦੇ ਨੇ ਵਜ਼ੀਰ, ਉਹਨਾਂ ਵੱਲੋਂ ਬਿਆਨ ਸੀ ਵੀ ਹੱਜ ਜਿਹੜਾ ਵਾ ਉਹਦਾ ਜਿਹੜਾ ਐਵਰੀਡੇ ਮੁਸਲਮਾਨਾਂ ਵਾਸਤੇ ਇੱਕ ਬੜਾ ਫਰੀਜ਼ਾ ਵਾ, ਇਸਲਾਮ ਦਾ ਰੁਕਨ ਆ, ਉਹਦੀ ਅਦਾਇਗੀ ਵਾਸਤੇ ਰਮਜ਼ਾਨ ਦੇ ਆਖਰ ਤੱਕ ਪਤਾ ਲੱਗੇਗਾ। ਸੋ ਇਹਦੇ ਵਿੱਚ ਗਵਰਨਮੈਂਟ ਕਿਤੇ ਨਾ ਕਿਤੇ ਵੇਖ ਰਹੀ ਹੈ ਵੀ ਕੋਈ ਹਾਲਾਤ ਬਿਹਤਰ ਹੋਣ ਤੇ ਬਜਾਏ ਇਸ ਦੇ ਕਿ ਉਹ ਮੁਆਹਦੇ ਨਾ ਕੀਤੇ ਜਾਣ, ਉਹਨਾਂ ਨੂੰ ਪੈਂਡਿੰਗ ਕਰ ਲਿਆ ਜਾਵੇ। ਆਵਾਮ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਉਮੀਦ ਜਿਹੜੀ ਉਹ ਰੱਖਣੀ ਚਾਹੀਦੀ ਹੈ। ਬਿਲਕੁਲ ਜੀ। ਉਹਨਾਂ ਨੇ ਪਹਿਲੇ ਮੁਆਹਦੇ ਤੇ ਸਾਡੇ ਹੁਣ ਸਸਪੈਂਡ ਹੀ ਨੇ ਇੱਕ ਤਰ੍ਹਾਂ, ਲੇਕਿਨ ਮੇਰਾ ਖਿਆਲ ਹੈ ਕਿ ਗੌਰਮੈਂਟ ਜਿਹੜੀ ਹੈ ਉਹ ਇੰਤਜ਼ਾਰ ਕਰ ਰਹੀ ਹੈ ਸਾਊਦੀ ਕਿੰਗਡਮ ਦੀ ਵੱਲੋਂ ਜਿਹੜਾ ਹੈ ਕਿ ਵੀ ਉਹ ਕੀ ਐਲਾਨ ਕਰਦੇ ਨੇ। ਉਹਨਾਂ ਨੇ ਇਜਾਜ਼ਤ ਦੇਣੀ ਹੈ ਤੇ ਫਿਰ ਇੱਥੇ ਸਾਰਾ ਪ੍ਰੋਸੈਸ ਹੋਣਾ ਹੈ। ਤੇ ਉਹ ਜਿੱਦਾਂ ਸਾਡੇ ਵਜ਼ੀਰ ਸਾਹਿਬ ਨੇ ਦੱਸਿਆ ਕਿ ਉਹ ਆਪਣਾ ਪ੍ਰੋਸੈਸ ਜਿਹੜਾ ਮੇਰਾ ਖਿਆਲ ਹੈ ਕਿ ਰਮਜ਼ਾਨ ਉਹਦੇ 'ਚ ਗੁਜ਼ਰ ਜਾਏਗਾ ਔਰ ਰਮਜ਼ਾਨ ਤੋਂ ਬਾਅਦ ਹੀ ਕੋਈ ਫੈਸਲਾ ਜਾਏਗਾ। ਕਿਉਂਕਿ ਰਮਜ਼ਾਨ ਤੋਂ ਫੌਰਨ ਬਾਅਦ ਫਲਾਈਟਾਂ ਵੀ ਸ਼ੁਰੂ ਹੋ ਜਾਂਦੀਆਂ ਦੀਆਂ। ਇਸ ਵਾਰੀ ਜੋ ਹੋਇਆ ਵੀ ਤਾਂ ਮੇਰਾ ਖਿਆਲ ਲੇਟ ਹੋਏਗਾ, ਚਲੋ ਅੱਲਾ ਕਰੇ, ਰੱਬ ਸੁਣਨਗੇ ਦੁਆ, ਇਨਸ਼ਾਅੱਲਾ ਇਹ ਖਤਮ ਹੋ ਜਾਏ ਸਿਚੁਏਸ਼ਨ, ਜਿਹੜੀ ਪੈਨਿਕ ਸਿਚੁਏਸ਼ਨ ਹੋਈ ਹੈ ਤੇ ਵਾਇਰਸ ਘਟ ਜਾਵੇ ਤੇ ਇਹ ਵੀ ਫਰੀਜ਼ਾ ਜਿਹੜਾ ਅਦਾ ਕਰਨ। ਬਿਲਕੁਲ ਜੀ, ਬਿਲਕੁਲ ਅੱਛੇ ਤਰੀਕੇ ਨਾਲ। ਜਿਹੜਾ ਸਾਹਿਬ ਇਹ ਅਫਵਾਹਾਂ ਦਾ ਵੀ ਬਾਜ਼ਾਰ ਜਿਹੜਾ ਸਰਗਰਮ ਇਹਨਾਂ ਦਿਨਾਂ 'ਚ
ਵੀ ਉਹ ਫਲਾਣੇ ਥਾਂ ਇੰਝ ਹੋ ਗਿਆ, ਫਲਾਣੀ ਦਵਾਈ ਨਿਕਲ ਆਈ, ਉਹ ਅਦਰਕ ਖਾ ਲਓ, ਉਹ ਲਸਣ ਖਾ ਲਓ, ਉਹ ਗੰਢੇ ਖਾ ਲਓ, ਉਹ ਫਲਾਣ ਕਰ ਲਓ, ਟਮਕੀਨ ਕਰ ਲਓ। ਇਦਾਂ ਦੇ ਜਿਹੜੇ ਫੇਸਬੁੱਕ ਹਕੀਮ ਵੀ ਬੜੇ ਅੱਜ ਕੱਲ੍ਹ ਸਰਗਰਮ ਨੇ ਵੀ ਉਹਨਾਂ ਕੋਲ ਅਸੀਂ ਮਾਫੀ ਮੰਗਦੇ ਆ, ਉਹਨਾਂ ਦੇ ਕੋਲੋਂ ਬਹੁਤ ਮਾਫੀ ਭਾਜੀ, ਜਾਣਦੇ ਹੋ ਇਸ ਗੱਲ ਨੂੰ। ਲੋਕ ਇੱਕ ਸੀਰੀਅਸ ਜਲੀਏ ਨੇ, ਇੱਕ ਬੜੀ ਖਤਰਨਾਕ ਸਿਚੁਏਸ਼ਨ ਦੇ ਵਿੱਚ ਅਸੀਂ ਫਸੇ ਹੋਏ ਆ, ਤੇ ਲਿਹਾਜ਼ਾ ਮਿਹਰਬਾਨੀ ਕਰੋ ਤੁਹਾਡੀ ਇਸ ਸ਼ਰਾਰਤ ਦੀ ਵਜ੍ਹਾ ਤੋਂ ਕੋਈ ਸੀਰੀਅਸ ਡੈਮੇਜ ਨਾ ਹੋ ਜਾਏ, ਕੋਈ ਸੀਰੀਅਸ ਮਸਲਾ ਨਾ ਬਣ ਜਾਏ। ਆਪਾਂ ਗੰਢੇ ਖਾਂਦੇ ਰਹੀਏ ਤੇ ਵਾਇਰਸ ਆ ਕੇ ਵੀ ਆ ਜਾਓ ਤੁਹਾਨੂੰ ਤੇ ਕਬਰ ਤੱਕ ਲੈ ਜਾਈਏ। ਬਿਲਕੁਲ, ਇਹ ਬਹੁਤ ਖਤਰਨਾਕ, ਬਹੁਤ ਖਤਰਨਾਕ। ਇਹਦੇ ਵਿੱਚ ਵਾਅਦਾ ਕਰਦਾ ਜਾਵਾਂ ਵੀ ਕੱਲ ਮੈਂ ਚੈਨਲ ਤੇ ਵੇਖਣ ਡਿਆ ਸਾਂ, ਕਰਾਚੀ ਦੀ ਯੂਨੀਵਰਸਿਟੀ ਦੀ ਇੱਕ ਸਾਇੰਟਿਸਟ ਲਕਸ਼ਮੀ ਨਾਂ ਤੋਂ, ਉਹਨਾਂ ਨੇ ਚੈਨਲ ਤੇ ਆ ਕੇ ਕਿਹਾ ਸੀ ਵੀ ਅਸੀਂ ਇਸ ਵਾਇਰਸ ਨੂੰ ਦੀ ਵੈਕਸੀਨ ਨਹੀਂ, ਲੇਕਿਨ ਉਹਦੀ ਰੋਕਥਾਮ ਵਾਸਤੇ, ਉਹਦੀ ਹੈਲਪ ਵਾਸਤੇ, ਮਦਦ ਵਾਸਤੇ ਕੁਛ ਨਾ ਕੁਛ ਅਸੀਂ ਮੈਡੀਸਨ ਜ਼ਰੂਰ ਤਿਆਰ ਕਰ ਲਈ ਹੈ, ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਮਾਰਕੀਟ 'ਚ ਅਵੇਲੇਬਲ ਹੋਈ। ਇਹ ਕੀ ਕਹਿੰਦੇ ਹੁੰਦੇ ਵੀ ਠੰਡੀ ਹਵਾ ਹੈ। ਬਿਲਕੁਲ ਜੀ, ਔਰ ਪੂਰੀ ਦੁਨੀਆ 'ਚ ਇਹ ਕੰਮ ਜਾਰੀ ਹੈ। ਹਿਊਮਨ ਟੈਸਟਿੰਗ ਦੇ ਵਿੱਚ ਚਲੀਆਂ ਗਈਆਂ ਨੇ ਮੈਡੀਸਨ, ਤੇ ਗੱਲ ਇੱਥੇ ਸਿਰਫ ਇਹ ਸਮਝਾਉਣ ਦੀ ਹੈ ਕਿ ਮਾਯੂਸ ਨਹੀਂ ਹੋਣਾ, ਕਿਸੇ ਕਿਸਮ ਦਾ ਹੋਪਲੈਸ ਨਹੀਂ ਹੈ। ਗੱਲ ਇਹ ਕਿ ਉਹ ਕੰਮ ਜਿਹੜਾ ਹੋ ਰਿਹਾ ਵਾ ਉਹ ਹਿਊਮਨ ਟੈਸਟਿੰਗ 'ਚ ਜਾਏਗਾ, ਉਹ ਯਕੀਨ ਹੈ ਸਾਨੂੰ ਪੂਰਾ ਪੱਕ ਕੇ ਕਿ ਜਿੱਤ ਇਨਸਾਨਾਂ ਦੀ ਹੋਏਗੀ, ਇਸ ਵਾਇਰਸ ਨੂੰ ਅਸੀਂ ਹਰਾ ਦਾਂਗੇ। ਪਰ ਉਹਦੇ ਵਾਸਤੇ, ਇਸ ਜੰਗ ਦੇ ਵਿੱਚ ਜਿੱਤਣ ਵਾਸਤੇ ਜਿਹੜੀਆਂ ਪ੍ਰੀਕਾਸ਼ਨਰੀ ਮੇਜਰਸ ਦਿੱਤੀਆਂ ਗਈਆਂ ਨੇ, ਜਿਹੜੇ ਤਰੀਕਾਕਾਰ ਦਿੱਤੇ ਗਏ ਨੇ, ਉਹਨੂੰ ਅਬਜ਼ਰਵ ਕਰੋ ਇਸ ਤੋਂ ਪਹਿਲਾਂ ਕਿ ਵਾਇਰਸ ਨੂੰ ਖਤਮ ਕਰਨ ਤੋਂ ਪਹਿਲਾਂ ਅਸੀਂ ਆਪਣਾ ਬਹੁਤਾ ਨੁਕਸਾਨ ਨਾ ਕਰ ਪਈਏ। ਅਫਵਾਹਾਂ ਦੀ ਗੱਲ ਹੋਣ ਰਹੀ ਸੀ, ਚੀਫ ਜਸਟਿਸ ਆਫ ਪਾਕਿਸਤਾਨ ਗੁਲਜ਼ਾਰ ਅਹਿਮਦ ਸਾਹਿਬ ਤੇ ਸੋਸ਼ਲ ਮੀਡੀਆ ਤੇ ਅਫਵਾਹਾਂ ਚੱਲ ਰਹੀਆਂ ਸੀ ਵੀ ਉਹ ਆਈਸੋਲੇਟ ਹੋ ਗਏ ਨੇ, ਕਰੰਟੀਨਾ ਚਲੇ ਗਏ ਨੇ, ਉਹਨਾਂ ਦਾ ਟੈਸਟ ਪੋਜ਼ਿਟਿਵ ਆ ਗਿਆ। ਬੜੀ ਵੱਡੀ ਸੀਟ ਤੇ ਨੇ, ਪਾਕਿਸਤਾਨ ਦਾ ਸਾਰਿਆਂ ਨਾਲੋਂ ਉੱਚਾ ਜਿਹੜਾ ਇੱਕ ਅਦਾਰਾ ਵਾ ਉਹਦੇ ਸਰਬਰਾਹ ਜੀ, ਤੇ ਉਹਦੀ ਲੇਕਿਨ ਖਬਰ ਜਿਹੜੀ ਵਾ ਉਹ ਝੂਠੀ। ਸੋ ਉਹਨਾਂ ਨੂੰ ਆ ਕੇ ਸੋਸ਼ਲ ਮੀਡੀਆ ਦੀ ਝੂਠ ਦੀ ਵੀ ਤਾਕਤ ਇੱਥੋਂ ਤੱਕ ਪਹੁੰਚ ਗਈ ਕਿ ਉਹਨਾਂ ਨੂੰ ਆ ਕੇ ਦੱਸਣਾ ਪਿਆ ਵੀ ਨਹੀਂ, ਮੇਰੇ ਜਿਹੜਾ ਨਾਇਬ ਕਾਸਿਦ ਆ, ਜਿਹੜਾ ਸਰਵ ਕਰਦਾ, ਉਹਨੂੰ ਜ਼ਰੂਰ ਸੀ, ਲੇਕਿਨ ਉਹਨੂੰ ਸਾਡੇ ਆਪਣੇ ਜੱਜਿਸ ਜਿਹੜਾ ਸਾਡੇ ਸਰਾਊਂਡਿੰਗ ਨੇ ਜਾਂ ਮੇਰੀ ਫੈਮਿਲੀ ਆ, ਉਹਨਾਂ ਦੇ ਟੈਸਟ ਕਰਵਾਏ ਆ, ਨੈਗੇਟਿਵ ਆਏ। ਸੋ ਇਹ ਅਫਵਾਹਾਂ ਵੀ ਜਿਹੜੀਆਂ ਨੇ ਉਹ ਕਿਸੇ ਹੱਦ ਤੱਕ, ਜਿਹੜੀਆਂ ਝੂਠੀਆਂ ਅਫਵਾਹਾਂ ਵੀ ਬੜੀ ਦੂਰ ਤੱਕ ਪਹੁੰਚ ਜਾਂਦੀਆਂ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਹੈ। ਪਰ ਅਸੀਂ ਫਿਰ ਉਹੀ ਗੁਜ਼ਾਰਿਸ਼ ਹੀ ਕਰ ਸਕਦੇ ਹਾਂ, ਥੋੜਾ ਜਿਹਾ ਹੱਥ ਹੌਲਾ ਕਰੋ। ਇਸ ਹਾਈਪ ਨੂੰ, ਬ੍ਰੇਕਿੰਗ ਨਿਊਜ਼ ਦੇ ਚੱਕਰਾਂ ਦੇ ਵਿੱਚ ਤੁਸੀਂ ਬੋਰਿਸ ਜੌਨਸਨ ਨੂੰ ਵੀ ਕਹਿੰਦੇ ਹੋ ਕਿ ਉਹ ਮਰ ਗਿਆ ਹੈ, ਤੇ ਇਸ ਤਰ੍ਹਾਂ ਦੀ ਡਾਊਨ ਨਿਊਜ਼ ਨੇ ਦੋਨਾਂ ਨੂੰ ਮਾਰਤਾ ਜੀ। ਬਿਲਕੁਲ, ਉਹਨਾਂ ਨੇ ਵੀ ਉਹ ਜਿਹੜਾ ਹੈ ਨਾ ਉਹਨੂੰ ਕਹਿਤਾ ਕਿ ਜੀ ਉਹ ਤੇ ਮਰ ਗਿਆ। ਤੇ ਮੇਰਾ ਖਿਆਲ ਹੈ ਕਿ ਇਸ ਬ੍ਰੇਕਿੰਗ ਨਿਊਜ਼ ਦੇ ਚੱਕਰ ਦੇ ਵਿੱਚ ਬ੍ਰੇਕਿੰਗ ਨਿਊਜ਼ ਜ਼ਰੂਰ ਕਰਨੀ ਚਾਹੀਦੀ ਹੈ, ਲੇਕਿਨ ਪਰ ਉਹਦੀ ਅਥੈਂਟਿਸਿਟੀ ਨੂੰ ਵੇਖ ਲੈਣਾ ਚਾਹੀਦਾ। ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਹੈ ਨਾ ਫੇਕਿੰਗ ਨਿਊਜ਼ ਬਣ ਗਈ ਹੈ। ਬਿਲਕੁਲ। ਫਿਰ ਇੱਕ ਚੈਨਲ ਨੇ ਜਿਹੜਾ ਇੰਟਰਨੈਸ਼ਨਲ ਕੋ ਬਾਹਰ ਦਾ ਚੈਨਲ, ਉਹਨਾਂ ਨੇ ਇਮਰਾਨ ਖਾਨ ਨੂੰ ਵੀ ਪੋਜ਼ਿਟਿਵ ਕਰਤਾ ਸੀ, ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦਾ। ਝੂਠੀਆਂ ਖਬਰਾਂ ਜਿਹੜੀਆਂ ਉਹ ਤੇ ਬਹੁਤ ਦੂਰ ਤੱਕ ਪਹੁੰਚੀਆਂ। ਚਲੋ ਜੀ ਅੱਗੇ ਵੱਧਦੇ ਹਾਂ। ਇੱਕ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ, ਉਹ ਕੱਲ ਇੱਕ ਤਸਵੀਰ ਬੜੀ ਵਾਇਰਲ ਹੋਣ ਦੀ ਸੀ, ਉਹਨਾਂ ਦਾ ਗਰੋਸਰੀ ਲੈਣ ਵਾਸਤੇ ਉਹਨਾਂ ਟਰਾਲੀ ਫੜੀ ਸੀ ਤੇ ਲਾਈਨ 'ਚ ਲੱਗੇ ਸੀ, ਮਖਸੂਸ ਸੋਸ਼ਲ ਡਿਸਟੈਂਸਿੰਗ ਵਾਲਾ ਤੇ ਅਮਲ ਕਰਦੇ ਹੋਇਆ ਫਾਸਲਾ ਰੱਖ ਕੇ। ਤੇ ਮੈਂ ਅੱਗੇ ਗੱਲ ਹੋਣ ਰਹੀ ਸੀ ਕਿ ਆਪਣੇ ਇਸ ਤਰ੍ਹਾਂ ਦਾ ਕਦੋਂ ਹੋਏਗਾ ਵੀ ਆਪਣੇ ਵਜ਼ੀਰ ਵੀ ਕਿਤੇ ਜਾਂਦੇ ਐਵੇਂ 20-30 ਗੱਡੀਆਂ ਨਾਲ ਹੁੰਦੀਆਂ। ਅੱਜ ਪਿਛਲੇ ਦਿਨਾਂ ਦੀ ਗੱਲ ਹੈ ਕਿ ਜੀ ਇੱਕ ਦੋ ਦਿਨਾਂ ਦੀ ਗੱਲ ਹੈ, ਗਵਰਨਰ ਸਾਹਿਬ ਗਏ ਨੇ, ਕੁਝ ਮਿਨਿਸਟਰ ਗਏ ਨੇ, ਤੇ ਉਹਨਾਂ ਦੇ ਨਾਲ ਕਾਫਲੇ ਉੱਡੇ ਹੀ ਸਨ। ਤੇ ਮੈਂ ਇਹਦੇ 'ਚ ਇਹ ਗੱਲ ਤੁਹਾਡੀ ਬੜੀ ਅਹਿਮ ਹੈ ਔਰ ਇਸ ਗੱਲ ਤੇ ਗੌਰ ਹੋਣੀ ਚਾਹੀਦੀ ਹੈ। ਲੇਕਿਨ ਮੇਰਾ ਖਿਆਲ ਹੈ ਕਿ ਜਿੰਨੀ ਸਾਹਿਬ ਬਹਾਦਰੀ ਅਸਾਂ ਅੰਗਰੇਜ਼ ਦੌਰ ਦੇ ਵਿੱਚ ਵੇਖ ਲਈ ਹੈ, ਹਜੇ ਸਾਡੇ 'ਚੋਂ ਨਿਕਲਣ 'ਚ ਥੋੜਾ ਜਿਹਾ ਟਾਈਮ ਲੱਗੇਗਾ। ਤੇ ਉਹ ਸਾਹਿਬ ਬਹਾਦਰੀ ਦੇ ਪਿੱਛੇ ਅਸੀਂ ਉਹ ਸਾਹਿਬ ਬਹਾਦਰੀ ਦੇ ਪਿੱਛੇ ਆ, ਤੇ ਇਹ ਸਾਹਿਬ ਬਹਾਦਰੀ ਤੋਂ ਮੇਰਾ ਖਿਆਲ ਹੈ ਕਿ ਮਾਫੀ ਮੰਗ ਲੈਣੀ ਚਾਹੀਦੀ ਹੈ। ਹੁਣ ਕੁਝ ਥੋੜਾ ਜਿਹਾ ਵੈਲਫੇਅਰ ਵੱਲ ਨੂੰ ਟੁਰਨਾ ਚਾਹੀਦਾ ਹੈ। ਇੱਜ਼ਤ ਇਸੇ ਵਿੱਚ ਹੀ ਹੈ ਕਿ ਤੁਸੀਂ ਆਮ ਇਨਸਾਨਾਂ ਵਰਗੇ ਲੱਗੋ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਨਾਜ਼ਰੀਨ ਆਪਾਂ ਝਾਤੀ ਮਾਰ ਦੇਂਗੇ। PIA ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੀ ਫਲਾਈਟ ਆਈ ਸੀ ਕੁਝ ਦਿਨ ਪਹਿਲੇ ਪਾਕਿਸਤਾਨ, ਕੁਝ ਟੋਰਾਂਟੋ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਲੈ ਕੇ ਪੈਸੇਂਜਰਸ ਨੂੰ, ਤੇ ਉਹਨਾਂ ਦੇ ਪਾਇਲਟਸ, 2 ਪਾਇਲਟਸ ਨੂੰ, ਕਪਤਾਨਾਂ ਨੂੰ ਜਿਹੜਾ ਉਹਨਾਂ ਦਾ ਟੈਸਟ ਆ ਉਹ ਪੋਜ਼ਿਟਿਵ ਆ ਗਿਆ ਸੀ। ਟੋਟਲ ਤੇ 22 ਦੱਸਦੇ ਵੀ 22 ਲੋਕਾਂ ਨੂੰ ਦਾ ਪੋਜ਼ਿਟਿਵ ਸੀ ਇੱਕ ਫਲਾਈਟ ਦੇ ਵਿੱਚੋਂ। ਉਹ ਜਿਸ ਲੈਬਾਰਟਰੀ ਨੇ ਪੋਜ਼ਿਟਿਵ ਦਿੱਤਾ ਸੀ, ਉਹ 2 ਦਿਨ ਬਾਅਦ ਉਹਨਾਂ ਆਈਸੋਲੇਟ ਕਰਕੇ ਹੋਰ ਲੈਬਾਰਟਰੀ ਤੋਂ ਕਰਵਾਇਆ ਤੇ ਉਹਨਾਂ ਦਾ ਨੈਗੇਟਿਵ ਆ ਗਿਆ। 2 ਦਿਨਾਂ 'ਚ ਦੋਵਾਂ ਬੰਦਿਆਂ ਦਾ, ਇੱਕ ਨੇ ਪੋਜ਼ਿਟਿਵ ਦਿੱਤਾ ਲੈਬਾਰਟਰੀ ਨੇ, ਇੱਕ ਨੇ ਨੈਗੇਟਿਵ ਦਿੱਤਾ। ਗਵਰਨਮੈਂਟ ਨੂੰ ਕਿਤੇ ਨਾ ਕਿਤੇ ਇਹ ਵੀ ਵੇਖਣਾ ਪਏਗਾ ਵੀ ਅਸੀਂ ਲੈਬਾਰਟਰੀਜ਼ ਜਿਹੜੀਆਂ ਨੇ ਜਿੱਥੋਂ ਟੈਸਟ ਕਰਵਾਉਣੇ ਨੇ, ਉਹ ਵੀ ਕੋਈ ਸਰਟੀਫਾਈਡ, ਕੋਈ ਅਥੈਂਟਿਕ ਲੈਬਾਰਟਰੀਆਂ ਨੂੰ ਨੋਮੀਨੇਟ ਕਰਨ ਵੀ ਇੱਥੋਂ ਤੁਸੀਂ ਟੈਸਟ ਕਰਾਓ। ਬਿਲਕੁਲ, ਉਹ ਮੇਰਾ ਖਿਆਲ ਹੈ ਕਿ ਸਾਰਾ ਕੰਮ ਕਾਲ ਦੇ ਵਿੱਚ ਹੋ ਰਿਹਾ।
ਚੀਜ਼ਾਂ ਨੂੰ ਉਸ ਤਰ੍ਹਾਂ ਦੇ ਮੈਕੈਨਿਜ਼ਮ ਡਿਵੈਲਪ ਨਹੀਂ ਕੀਤੇ ਜਾ ਰਹੇ, ਬਲਕਿ ਇਹ ਕੀਤਾ ਜਾ ਰਿਹਾ ਕਿ ਜਲਦ ਅਜ਼ ਜਲਦ ਕੀਤਾ ਜਾਵੇ। ਔਰ ਉਸ ਕਾਲ ਦੇ ਵਿੱਚ ਜਿਹੜੀ ਹੈ ਨਾ ਉਹ ਕਾਲੀ ਦੇ ਵਿੱਚ ਕੰਮ ਜਿਹੜਾ ਨਾ ਤੁਹਾਨੂੰ ਪਤਾ ਉਹਦੇ ਅੱਗੇ ਟੋਏ ਤੇ ਹੁੰਦੇ ਨੇ, ਤੇ ਕਾਲ ਹੈ ਬਸ ਉਹਨੂੰ ਥੋੜਾ ਜਿਹਾ ਵੇਖਣਾ ਚਾਹੀਦਾ। ਔਰ ਇਹ ਬਹੁਤ ਅਹਿਮ ਗੱਲ ਹੈ ਕਿ ਜਿਸ ਲੈਬੋਰਟਰੀ ਤੋਂ ਮੈਂ ਟੈਸਟ ਕਰਾਉਣ ਗਿਆ ਮੈਨੂੰ ਉਹ 'ਤੇ ਯਕੀਨ ਹੀ ਨਹੀਂ ਕਿ ਮੈਂ ਸਹੀ ਹਾਂ ਜਾਂ ਨਹੀਂ ਸਹੀ। ਜਦੋਂ ਦੂਜੀ ਤੋਂ ਕਰਾਉਣਾ ਤੇ ਉਹ ਮੇਰੇ ਉਸ ਸਹੀ ਔਰ ਨਾ ਸਹੀ ਦੇ ਯਕੀਨ ਨੂੰ ਮਜ਼ੀਦ ਪੁਖਤਾ ਕਰ ਦਿੰਦੇ ਕਿ ਪਹਿਲੇ ਨੇ ਨੈਗੇਟਿਵ ਕਿਹਾ, ਦੂਜੇ ਨੇ ਪੋਜ਼ੀਟਿਵ ਕਿਹਾ, ਤੇ ਉਨੀ ਦੇਰ ਦੇ ਵਿੱਚ ਕਿਤਰੇ ਉਹ ਵਾਇਰਸ ਜਿਹੜਾ ਹੈ ਉਹ ਹੋਰ 100 ਬੰਦੇ ਨੂੰ ਇਫੈਕਟ ਕਰ ਜਾਏ। ਸੋ ਇਹ ਬਹੁਤ ਜ਼ਰੂਰੀ। ਅੱਛਾ ਜਿਹੜਾ ਸਾਹਿਬ ਇੱਕ ਨਜ਼ਰ ਹੁਣ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੇ ਜਿਹੜਾ ਰਿਲੀਫ ਪੈਕੇਜ ਦਿੱਤਾ ਹੁਣ ਤੱਕ, ਉਹਦੇ 'ਤੇ ਆਪਾਂ ਨਜ਼ਰ ਮਾਰਦੇ ਨੇ ਜਿਹੜਾ ਇਨਸਾਫ ਇਮਦਾਦ ਨਾਂ ਤੋਂ ਜਾਂ ਅਹਿਸਾਸ ਪ੍ਰੋਗਰਾਮ ਦੇ ਰਾਹੀਂ 12,000 ਪਰ ਫੈਮਿਲੀ ਇਮਦਾਦ ਕੀਤੀ ਜਾ ਰਹੀ ਹੈ ਗਰੀਬ ਲੋਕਾਂ ਦੀ। ਉਹਦੇ ਵਿੱਚ ਹੁਣ ਤੱਕ 28 ਲੱਖ ਖਾਨਦਾਨਾਂ ਨੂੰ ਰਿਲੀਫ ਪੈਕੇਜ ਦੇ ਪੈਸੇ ਜਿਹੜੇ ਪਹੁੰਚ ਚੁੱਕੇ। ਇਹਦੇ ਤੁਸੀਂ ਥੋੜੀ ਜਿਹੀ ਝਾਤੀ ਮਾਰੋਗੇ ਆਪਾਂ ਇਹ ਹੁਣ ਤੱਕ ਕਿੰਨੀ ਅਮਾਊਂਟ ਜਿਹੜੀ ਹੁਣ ਤੱਕ ਦਿੱਤੀ ਗਈ ਹੈ ਸਰਕਾਰ ਨੇ ਜੀ ਜਿਹੜੀ ਉਹਨਾਂ ਦੀ ਆਪਣੀ ਜਿਹੜੀ ਉਹਨਾਂ ਨੇ ਤਕਰੀਰ ਕੀਤੀ ਜਾਂ ਉਹਨਾਂ ਨੇ ਜਿਹੜੀ ਬਰੀਫਿੰਗ ਦਿੱਤੀ ਉਹਦੇ ਵਿੱਚ, ਤੇ ਉਹਨਾਂ ਨੇ ਕਿਹਾ ਜੀ 45 ਅਰਬ ਤੱਕ ਅਸੀਂ ਜਿਹੜਾ ਨਾ ਉਹ 28 ਖਾਨਦਾਨਾਂ ਦੇ ਵਿੱਚ 12,000 ਦੇ ਹਾਂਜੀ 28 ਲੱਖ ਖਾਨਦਾਨਾਂ ਦੇ ਵਿੱਚ ਹੁਣ ਤੱਕ ਜਿਹੜਾ ਨਾ ਉਹ ਵੰਡ ਦਿੱਤਾ ਹੈ ਜੀ। ਤੇ ਉਹ ਸਾਰਿਆਂ ਨੂੰ ਜਿਹੜਾ ਨਾ ਇੱਕ ਬਿਲਕੁਲ ਸਾਫ਼ ਸ਼ਫਾਫ ਤਰੀਕੇ ਨਾਲ ਲੋਕਾਂ ਨੂੰ ਮੈਰਿਟ ਦੀ ਬੁਨਿਆਦ ਦੇ ਉੱਤੇ ਉਹ ਲੋਕਾਂ ਤੱਕ ਪਹੁੰਚ ਗਿਆ। ਅੱਛਾ ਇਹਦੇ 'ਚ ਹੋਰ ਇੱਕ ਕੰਸਟਰਕਸ਼ਨ ਦੇ ਵਿੱਚ ਇਹਨਾਂ ਨੇ ਪਾਕਿਸਤਾਨ ਗੌਰਮੈਂਟ ਨੇ ਬੜੀ ਖੋਲ੍ਹ ਦਿੱਤੀ ਹੈ ਕਿ ਇਹਦੇ ਵਿੱਚ ਇੱਕ ਤੇ ਜਿਹੜਾ ਛੋਟੇ ਤਬਕਾ ਜਾਂ ਡਿਵੈਲਪਰ ਨੇ ਜਾਂ ਬਿਲਡਰਸ ਨੇ ਉਹਨਾਂ ਨੂੰ ਰਿਲੀਫ ਦਿੱਤਾ ਗਿਆ ਵਾ, ਇੱਕ ਅਮਨੈਸਟੀ ਵੀ ਦਿੱਤੀ ਗਈ ਹੈ। ਤੇ ਜਿਹੜਾ ਮਕਾਨ ਵੀ ਕੋਈ ਛੋਟੇ ਲੈਵਲ ਦੀ ਆਪਾਂ ਗੱਲ ਕਰਦੇ ਕੋਈ ਮਕਾਨ ਵੀ ਵੇਚਦਾ ਉਹਦਾ ਗੇਨ ਟੈਕਸ ਜਿਹੜਾ ਵਾ ਉਹ ਨਹੀਂ ਦਿੱਤਾ ਜਾਏਗਾ, ਜਾਂ ਹੋਰ ਬਹੁਤ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਨੇ ਦਿੱਤੀਆਂ ਗਈਆਂ। ਕੰਸਟਰਕਸ਼ਨ ਨੂੰ ਇੱਕ ਫੀਲਡ ਦਾ ਦਰਜਾ ਦੇ ਦਿੱਤਾ ਗਿਆ ਵਾ, ਉਹਦਾ ਵੀ ਨੋਟੀਫਿਕੇਸ਼ਨ ਜਿਹੜਾ ਕਿ ਪਹਿਲਾਂ ਨਹੀਂ ਸੀ ਹੈ ਕਿਉਂਕਿ ਇਸ ਜਿਹੜੀ ਕੰਸਟਰਕਸ਼ਨ ਜਾਂ ਰੀਅਲ ਸਟੇਟ ਆ ਇਹਦੇ ਨਾਲ ਜੁੜੀ ਇੰਡਸਟਰੀ ਕਿੰਨੀ ਹੈ। ਸੀਮੈਂਟ ਵਾਲੀ ਇੰਡਸਟਰੀ ਆ ਜਾਂਦੀ ਆ, ਫਿਰ ਪੱਠੇ ਆ ਜਾਂਦੇ ਆ, ਫਿਰ ਉਸ ਤੋਂ ਬਾਅਦ ਸਰੀ ਆ ਜਾਂਦਾ ਵਾ, ਕ੍ਰਸ਼ਿੰਗ ਬਜਰੀ ਆ ਜਾਂਦੀ, ਹਾਰਡਵੇਅਰ ਵਗੈਰਾ, ਪੇਂਟ। ਇਹਦੇ ਨਾਲ ਇਸ ਇੱਕ ਇੰਡਸਟਰੀ ਸੁਣ, ਲੇਕਿਨ ਹੁਣ ਤੱਕ ਇਹਨੂੰ ਇੰਡਸਟਰੀ ਦਾ ਦਰਜਾ ਨਹੀਂ ਸੀ। ਹੁਣ ਉਹਨਾਂ ਨੂੰ ਅੱਛਾ ਖਿਆਲ ਆਇਆ ਤੇ ਇਹਨਾਂ ਨੇ ਨੋਟੀਫਿਕੇਸ਼ਨ ਵੀ ਜਲਦ ਜਾਰੀ ਹੋ ਜਾਏਗਾ। ਕੀ ਸਮਝਦੇ ਇਹਦੇ ਨਾਲ ਕੋਈ ਬਿਹਤਰੀ ਆਏਗੀ? ਜੇਲਾ ਜੀ ਹੁਣ ਤੱਕ ਤੇ ਜਿਹੜੀ ਇਹਦੇ ਹਵਾਲੇ ਨਾਲ ਸੋਚ ਹੈ ਕਿਉਂਕਿ ਇਸ ਬੰਨੇ ਅਗਰ ਪੈਸਾ ਜਿਹੜਾ ਹੈ ਉਹ ਲਾਇਆ ਜਾਏਗਾ, ਇਹਨੂੰ ਬਿਹਤਰ ਬਣਾਇਆ ਜਾਏ, ਤੇ ਇਹਦੇ ਵਿੱਚ ਖਪਤ ਤੇ ਬਹੁਤ ਜ਼ਿਆਦਾ ਲੇਬਰ ਦੀ, ਬਹੁਤ ਜ਼ਿਆਦਾ ਲੇਬਰ ਇਹਦੇ ਵਾਸਤੇ ਚਾਹੀਦੀ ਹੁੰਦੀ ਹੈ। ਔਰ ਜਿਸ ਲੇਬਰ ਨੂੰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਫੋਕਸ ਕਰ ਰਹੇ ਨੇ ਉਹ ਲੇਬਰ ਦਾ ਇੱਕ ਵੱਡਾ ਜਿਹੜਾ ਹੈ ਨਾ ਉਹ ਇੱਕ ਵੱਡਾ ਹਿੱਸਾ ਇਹਦੇ ਵਿੱਚ ਜਿਹੜਾ ਨਾ ਉਹ ਆ ਜਾਂਦਾ ਹੈ ਔਰ ਉੱਥੋਂ ਫਾਇਦਾ ਹਾਸਲ ਕਰ ਸਕਦਾ ਹੈ। ਤੇ ਇਹਦੇ ਨਾਲ ਜਿਹੜਾ ਹੈ ਨਾ ਉਹ ਇਹ ਵੀ ਵੇਖਣਾ ਪਏਗਾ ਕਿ ਇਸ ਇੰਡਸਟਰੀ ਦੇ, ਕਿਉਂਕਿ ਹੁਣ ਤੇ ਇੱਕ ਹੰਗਾਮੀ ਬੁਨਿਆਦਾਂ ਉੱਤੇ ਖੋਲ੍ਹ ਦਿੱਤੀ ਗਈ ਹੈ ਔਰ ਇਹਨੂੰ ਇੰਡਸਟਰੀ ਦਾ ਦਰਜਾ ਵੀ ਦੇ ਦਿੱਤਾ ਗਿਆ ਕਿ ਇਹ ਪਰਮਾਨੈਂਟ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ। ਦੂਜੀ ਇੱਕ ਹੋਰ ਵੀ ਤੁਹਾਡੇ ਨਾਲ ਡਿਵੈਲਪਮੈਂਟ ਸ਼ੇਅਰ ਕਰਦੇ ਜਾਵਾਂ ਕਿ ਕੰਸਟਰਕਸ਼ਨ ਦੇ ਜਿਹੜੀਆਂ ਸਾਈਟਾਂ ਖੋਲ੍ਹਣ ਦਾ ਕੰਮ ਜਿਹੜਾ ਹੈ ਨਾ ਕਿ ਜਿੱਥੇ ਫੌਰੀ ਤੌਰ 'ਤੇ ਸ਼ੁਰੂ ਕੀਤੀ ਜਾ ਸਕਦੀ ਹੈ, ਉਹਦੀ ਇਜਾਜ਼ਤ ਪੰਜਾਬ ਗੌਰਮੈਂਟ ਵੱਲੋਂ ਮਿਲੀ ਹੈ ਔਰ KPK ਗੌਰਮੈਂਟ ਵੱਲੋਂ ਮਿਲੀ ਹੈ। ਬਾਕੀਆਂ ਦੀ ਹਜੇ ਅਵੇਲੇਬਿਲਿਟੀ ਜੀ। ਅੱਛਾ ਚੱਟ ਸਾਹਿਬ, IMF ਤੇ ਝਾਤੀ ਪਾ ਲੈਣਾ ਵੀ IMF ਨੇ ਰਿਲੀਫ ਪੈਕੇਜ ਦਿੱਤਾ, ਇੱਕ ਬੜਾ ਵੱਡਾ ਰਿਲੀਫ ਪੈਕੇਜ, ਲੇਕਿਨ ਪਾਕਿਸਤਾਨ ਦਾ ਨਾਂ ਸ਼ਾਮਲ ਨਹੀਂ। ਪਾਕਿਸਤਾਨ ਉੱਤੇ ਚਲਾ ਗਿਆ, ਥੋੜਾ ਗਰੀਬ ਮੁਲਕਾਂ ਦੇ ਉੱਤੇ ਚਲਾ ਗਿਆ ਜਾਂ ਉਹਨਾਂ ਨੇ ਵੇਖਿਆ ਵੀ ਨਹੀਂ ਦੇਣਾ ਬਣਦਾ? ਜੀ ਬਿਲਕੁਲ, ਉਹਨਾਂ ਨੇ ਜਿਹੜੇ 25 ਮੁਲਕਾਂ ਦੀ ਫਹਿਰਿਸਤ ਸ਼ੇਅਰ ਕੀਤੀ ਜਿਹਦੇ ਵਿੱਚ ਉਹਨਾਂ ਦੇ ਜਿਹੜੇ ਕਰਜ਼ੇ ਦਿੱਤੇ ਸਨ ਉਹਨਾਂ ਦੇ ਵਿੱਚ ਉਹਨਾਂ ਨੂੰ ਛੂਟ ਦਿੱਤੀ ਹੈ। ਉਹਦੇ ਵਿੱਚ ਬਹੁਤ ਸਾਰੇ ਮਮਾਲਿਕ ਜਿਹਦੇ 'ਚ ਅਫਗਾਨਿਸਤਾਨ ਸ਼ਾਮਲ ਹੈ, ਕਾਂਗੋ ਹੈ ਔਰ ਮੁਖਤਲਿਫ ਜਿਹੜੀਆਂ ਨੇ ਸੈਂਟਰਲ ਅਫਰੀਕਨ ਰਿਪਬਲਿਕਸ ਨੇ, ਔਰ ਇਸ ਤੋਂ ਵਕਤ ਜਿਹੜਾ ਹੈ ਨਾ ਉਹ ਯਮਨ ਉਹਦੇ ਵਿੱਚ ਸ਼ਾਮਲ ਹੈ, ਨੇਪਾਲ ਉਹਦੇ ਵਿੱਚ ਸ਼ਾਮਲ ਹੈ। ਇਹ ਸਾਰੀਆਂ ਜਿਹੜੀਆਂ ਅਫਗਾਨਿਸਤਾਨ ਹਾਂਜੀ ਉਹ ਜਿਹੜੇ ਨੇ ਨਾ ਸ਼ਾਮਲ ਨੇ ਜਿਨ੍ਹਾਂ ਨੂੰ ਉਹਨਾਂ ਨੇ ਰਿਲੀਫ ਦਿੱਤਾ ਕਿ ਉੱਥੇ ਦੇ ਜਿਹੜੀ ਨਾ ਸਾਨੂੰ ਉਹ ਵਾਪਸ ਅਜੇ ਨਹੀਂ ਕਰ ਸਕਦੇ, ਲੇਕਿਨ ਪਾਕਿਸਤਾਨ ਦਾ ਨਾਮ ਉਹਦੇ 'ਚ ਨਹੀਂ ਹੈ। ਲੇਕਿਨ ਦੂਜੀ ਤਰਫ IMF ਨੇ ਔਰ ਵਰਲਡ ਬੈਂਕ ਨੇ ਇੱਕ ਵੱਡੀ ਜਿਹੜੀ ਹੈ ਨਾ ਉਹ ਅਮਦਾਦ ਦੀ ਕਿਸ਼ਤ ਵੀ ਇਹਨਾਂ ਨੂੰ ਦਿੱਤੀ ਹੈ। ਸੋ 5 ਮੁਲਕਾਂ ਵਾਲੀ ਗੱਲ ਤੇ ਮਾੜੀ ਹੈ। 5 ਮੁਲਕਾਂ ਚ ਆਪਾਂ ਨਿਕਲੇ, ਕੁਛ ਆਉਣਾ ਸੀ ਉਹ ਨਹੀਂ ਆਇਆ ਕੁਛ ਨਾ, ਚਲੋ ਕੋਈ ਜਿਹੜਾ ਕੋ ਹੋਊਗਾ ਕੁਛ ਨਾ ਕੁਛ ਲੈ ਕੇ ਆਊਗਾ, ਜਾਂ ਫਿਰ ਖਾਲੀ ਪ੍ਰਾਹੁਣਾ ਆ ਗਿਆ। ਲੇਕਿਨ ਮੇਰਾ ਖਿਆਲ ਹੈ ਕਿ IMF ਨੂੰ ਇਹ ਚਾਹੀਦਾ ਹੈ ਕਿ ਜਿੰਨੇ ਵੀ ਮੁਲਕ ਨੂੰ ਉਹਨਾਂ ਨੇ ਇਮਦਾਦ ਦਿੱਤੀ ਹੈ ਉਹਨਾਂ ਨੇ ਜਿਹੜੀ ਆਪਣੀ ਉਹ ਤਨਜ਼ੀਮ ਬਣਾਈ ਹੈ ਜਿਹੜੀ ਕਰਜ਼ਿਆਂ ਦੇ ਹਵਾਲੇ ਨਾਲ ਛੂਟ ਦੇ ਰਹੀ ਹੈ, ਉਸ ਤਨਜ਼ੀਮ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਮਮਾਲਕ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਦੇ ਵਿੱਚ ਅੰਡਰ ਡਿਵੈਲਪ ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜਾ
ਇਸ ਪੈਂਡੈਮਿਕ ਤੋਂ ਬਾਅਦ ਜਿਹੜਾ ਹੈ ਨਾ ਕਰਜ਼ੇ ਦੇਣ ਦੀ ਸਖਤ ਬਹੁਤ ਘਟ ਜਾਏਗੀ ਤੇ ਕੁਝ ਅਰਸੇ ਤੱਕ ਉਹਨਾਂ ਸਾਰੇ ਮਮਾਲਕ ਨੂੰ ਕਰਜ਼ੇ ਤੋਂ ਛੂਟ ਦੇ ਦੇਣੀ ਚਾਹੀਦੀ ਹੈ। ਮੇਰਾ ਖਿਆਲ ਹੈ ਕਿ ਮਈਸ਼ਤ ਬਹਾਲ ਹੋਣ ਤੋਂ ਬਾਅਦ ਫੌਰੀ ਬਾਅਦ ਕਰਜ਼ੇ ਵਾਪਸ ਹੋ ਜਾਣਗੇ, ਲੇਕਿਨ ਹੁਣ ਮੇਰਾ ਖਿਆਲ ਮੁਸ਼ਕਲ ਹੋ ਜਾਏਗਾ। ਚਾਹੀਦਾ ਕਿ ਸਾਰੇ ਮੁਲਕਾਂ ਨੂੰ ਰਿਲੀਫ ਦਿੱਤਾ ਜਾਏ। ਟਾਈਮ ਥੋੜਾ ਜਿਹਾ ਮੁਸ਼ਕਲ ਹੈ ਹੁਣ। ਬਿਲਕੁਲ ਚੜਾ ਸਾਹਿਬ, ਆਪਾਂ ਗੱਲ ਕਰਨ ਦੇ ਸਾਂ ਹੁਣ ਜਹਾਜ਼ਾਂ ਦੀ, ਜੇ ਆਪਾਂ ਗੱਲ ਕਰੀਏ 에ਅਰਲਾਈਨਾਂ ਪੂਰੀ ਦੁਨੀਆ ਦੇ ਬਿਲਕੁਲ ਬੰਦ ਨੇ। ਆਪਾਂ ਗੱਲ ਕਰਨ ਦੇ ਸੀ ਵੀ ਇਹਨਾਂ ਮਜ਼ਦੂਰਾਂ ਨੂੰ ਜਾਂ ਜਿਹੜੇ ਲੋਕਲ ਫਸੇ ਨੇ ਦੂਜੇ ਮੁਲਕਾਂ, ਉਹਨਾਂ ਨੂੰ ਕਿਵੇਂ ਲਿਆਂਦਾ ਜਾਵੇ। 21 ਮੇਰਾ ਖਿਆਲ 21 ਤੱਕ ਇਹਨਾਂ ਨੇ ਫਲਾਈਟਸ ਵੀ ਆਪਰੇਸ਼ਨ ਵੀ ਬਿਲਕੁਲ ਨਹੀਂ ਹੁਣ ਤੱਕ ਬੰਦ ਕੀਤਾ ਸੀ। ਹਾਂਜੀ, ਹੁਣ ਅੱਗੇ ਤੋਂ ਇਹਦੇ ਵਾਸਤੇ ਲਾਹੇ ਅਮਲ ਕੀ ਇਖਤਿਆਰ ਕਰਦੇ ਆ ਵੀ ਵੇਖਣਾ ਪਏਗਾ ਵੀ ਜੇ ਆਪਾਂ ਗੱਲ ਕਰ ਲੈਨੇ ਇੱਕ ਪਾਸੇ ਵੀ ਸਾਡੇ ਜਿਹੜੇ ਪਾਕਿਸਤਾਨੀ ਬਾਹਰ ਫਸੇ ਉਹਨਾਂ ਨੂੰ ਲਿਆਂਦਾ ਜਾਵੇ, ਜਿੰਨੇ ਜਹਾਜ਼ ਨਾਲ ਜਾਣਗੇ ਲਿਆਉਣਗੇ ਕਿਵੇਂ। ਬਿਲਕੁਲ। ਸੋ ਉਹਨਾਂ ਦੀ ਐਸਓਪੀਸ ਜਿਹੜੀ ਉਹ ਮੇਰੇ ਖਿਆਲ ਤੈਅ ਕਰਦੇ ਆ ਕਿ ਤੁਸੀਂ ਆਹ ਪ੍ਰੀਕਾਸ਼ਨਸ ਲੈ ਕੇ ਜਾਓਗੇ, ਆਪਣੇ ਪਾਇਲਟਸ ਨੂੰ ਵੀ ਤੁਸੀਂ ਆਪਣੇ ਕੈਬਨ ਤੱਕ ਮੁਹੀਤ ਰਹੋਗੇ, ਉੱਥੋਂ ਤੱਕ ਰਹੋਗੇ। ਉਹ ਪ੍ਰੀਕਾਸ਼ਨ ਨੂੰ ਮੱਦੇਨਜ਼ਰ ਰੱਖ ਕੇ 21 ਤੋਂ ਬਾਅਦ ਮੇਰਾ ਖਿਆਲ ਸਟਾਰਟ ਕਰ ਰਹੇ ਨੇ ਉਹਨੂੰ ਬਾਹਰੋਂ ਲੈ ਕੇ ਆਉਣਗੇ। ਬਿਲਕੁਲ ਜੀ, ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਤੇ ਜਿਹੜਾ ਹੈ ਨਾ ਜੀ ਉਹ 4 ਅਪ੍ਰੈਲ ਨੂੰ ਜਿਹੜਾ ਹੈ ਨਾ ਉਹਨਾਂ ਨੇ ਆਸਤਾ ਪਹਿਲੇ ਵੀ ਖੁੱਲੇ ਸਨ 에ਅਰਪੋਰਟ, ਕੁਝ ਲੋਕਾਂ ਨੂੰ ਵਾਪਸ ਲਿਆਂਦਾ ਗਿਆ ਸੀ, ਲੇਕਿਨ 14 ਅਪ੍ਰੈਲ ਤੋਂ ਜਿਹੜਾ ਹੈ ਨਾ ਉਹਨਾਂ ਨੇ ਇਹ ਸੋਚਿਆ ਕਿ ਜੀ ਅਸੀਂ ਜਿਹੜੇ 6 에ਅਰਪੋਰਟ ਜਿਹੜੇ ਨੇ ਉਹਨਾਂ ਤੇ ਉਹ ਖੋਲਾਂਗੇ ਔਰ ਉਹਦੇ ਨਾਲ ਕੋਈ 2000 ਲੋਕ ਜਿਹੜੇ ਨੇ ਨਾ ਉਹ ਵਾਪਸ ਆ ਜਾਣਗੇ। ਫਿਰ ਉਹਦੇ ਤੋਂ ਬਾਅਦ 20 ਅਪ੍ਰੈਲ ਤੱਕ ਜਿਹੜਾ ਨਾ 6 ਤੋਂ 7000 ਤੱਕ ਲੋਕ ਜਿਹੜੇ ਨੇ ਨਾ ਉਹ ਵਾਪਸ ਆਣਗੇ। ਤੇ ਹੁਣ ਤੱਕ ਜਿਹੜੀ ਪਾਕਿਸਤਾਨੀ ਗਵਰਨਮੈਂਟ ਨੂੰ ਜਿਨ੍ਹਾਂ ਲੋਕਾਂ ਨੇ ਆਉਣ ਦੀ ਦਰਖਾਸਤ ਕੀਤੀ ਹੈ ਉਹ ਤਕਰੀਬਨ 35000 ਪਾਕਿਸਤਾਨੀ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਫਸੇ ਹੋਏ ਨੇ ਔਰ ਵਾਪਸ ਆਪਣੇ ਮੁਲਕ ਆਉਣਾ ਚਾਹੁੰਦੇ ਨੇ। ਉਹਨਾਂ ਵਾਸਤੇ ਵੀ ਜਿਹੜਾ ਹੈ ਨਾ ਗੱਲ ਕਰਦੇ ਵੈਸੇ ਤੇ ਬਰਤਾਨੀਆ ਦੀ ਗੱਲ ਕਰਦੇ, ਦੂਜੇ ਮੁਲਕਾਂ ਦੀ ਗੱਲ ਕਰਦੇ, ਉਹਨਾਂ ਨੇ ਇੱਕ ਬੜਾ ਵੱਡਾ ਬਜਟ ਆਪਣੇ ਸ਼ਹਿਰੀਆਂ ਨੂੰ ਵਾਪਸ ਲਿਆਉਣ ਵਾਸਤੇ ਮੁਖਤਸ ਕੀਤਾ ਸੀ ਕਿ ਤੁਸੀਂ ਸਾਡੇ ਸ਼ਹਿਰੀ ਜਿਹੜੇ ਉਹ ਖਾਸ ਤੌਰ ਤੇ ਬਰਤਾਨੀਆ ਦੀ ਗੱਲ ਕਰਦੇ ਵੀ ਉਹ ਵਾਪਸ ਉਹਨਾਂ ਨੂੰ ਲਿਆਂਦਾ ਜਾਵੇ। ਮੇਰਾ ਖਿਆਲ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਵੇਖਣਾ ਪਏਗਾ ਕਿ ਜਿਹੜੇ ਪਾਕਿਸਤਾਨੀ ਬਾਹਰ ਨੇ, ਹੁਣ ਦੁਬਈ ਨੇ ਜਾਂ ਦੂਜੇ ਪਾਸੇ ਨੇ, ਉਹ ਤੇ ਬਿਲਕੁਲ ਉਹਨਾਂ ਖਾਣ ਪੀਣ ਤੋਂ ਵੀ ਆਵਾਜ਼ਾਰ ਹੋਏ, ਜੋ ਕਿਵੇਂ ਭਰਨਗੇ ਤੇ ਗਵਰਨਮੈਂਟ ਨੂੰ ਵੇਖਣਾ ਪੈਣਾ। ਨਹੀਂ ਜੀ, ਬਿਲਕੁਲ ਗਵਰਨਮੈਂਟ ਨੂੰ ਇਨਸੈਂਟਿਵ ਦੇਣੇ ਚਾਹੀਦੇ ਨੇ। ਉਹ ਮੈਂ ਪਹਿਲੇ ਵੀ ਗੱਲ ਕੀਤੀ ਕਿ ਜੀ ਜਿਹੜੀਆਂ ਫੋਰਨ ਰੈਮਿਟੈਂਸਿਸ ਨੇ ਸਾਡਾ ਬਹੁਤ ਵੱਡਾ ਅਸਾਸਾ ਨੇ, ਉਹ ਉਹਨਾਂ ਦੇ ਨਾਲ ਹੀ ਸਾਡਾ ਜਿਹੜੇ ਫਾਰਨ ਦਾ ਜਿਹੜਾ ਅਕਾਊਂਟ ਹੈ ਉਹ ਭਰਦੇ ਨੇ, ਉਹ ਮਿਹਨਤ ਕਰਦੇ ਨੇ ਤੇ ਲਿਹਾਜ਼ਾ ਉਹਨਾਂ ਨੂੰ ਜ਼ਰੂਰ ਰਿਲੀਫ ਮਿਲਣਾ ਚਾਹੀਦਾ। ਇਸ ਤੋਂ ਵੱਖ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਜਾਵਾਂ ਇਸੇ ਲੋਕਾਂ ਦੇ ਆਉਣ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੇ ਵਿੱਚੋਂ 5 ਤੋਂ 6000 ਜਿਹੜੇ ਪਾਕਿਸਤਾਨੀ ਉਧਰ ਫਸੇ ਨੇ, ਉਹਨਾਂ ਦੇ ਹਵਾਲੇ ਨਾਲ ਵੀ ਗਵਰਨਮੈਂਟ ਦਾ ਉਹਨਾਂ ਦੇ ਨਾਲ ਤੈਅ ਹੋ ਗਿਆ ਔਰ ਉਹਨਾਂ ਨੂੰ ਵੀ ਜਿਹੜਾ ਹੈ ਇੱਕ ਪ੍ਰੋਸੀਜਰ ਦੇ ਤਹਿਤ ਜਿਸ ਤਰ੍ਹਾਂ ਉਹਨਾਂ ਦੇ ਜਿਹੜੀਆਂ ਉਹ ਮੈਡੀਕਲੀ ਉਹਨਾਂ ਦਾ ਜਿਹੜੀਆਂ ਮੇਜਰਸ ਨੇ ਉਹ ਲੈ ਕੇ ਤੇ ਉਹ ਵੀ ਪਾਕਿਸਤਾਨ ਦਾ ਇਸੇ ਤਰ੍ਹਾਂ ਹੀ ਕੁਝ ਲੋਕ ਜਿਹੜੇ ਨੇ ਉਹ ਜਿਹੜੇ ਈਰਾਨ ਵਿੱਚ ਨੇ ਉਹਨਾਂ ਨੂੰ ਵੀ ਵਾਪਸ ਲੈ ਆਂਦਾ ਜਾਏਗਾ। ਉਹਦੇ ਵਾਸਤੇ ਲਾਇਆ ਅਮਲ ਤਿਆਰ ਦੀ ਗੱਲ ਨੂੰ ਇੰਡੀਆ ਦੇ ਵਿੱਚ ਵੀ ਆਪਣੇ 88 ਦੇ ਕੋਲ ਜਿਹੜੇ ਮੈਨੂੰ ਜਿਸ ਦਾ ਪਤਾ ਵਾ 26 ਫੈਮਿਲੀ ਨੇ, 88 ਦੇ ਕੋਲ ਲੋਕ ਨੇ। ਉਹਦੇ ਵਿੱਚ ਐਸੇ ਵੀ ਨਹੀਂ ਜਿਹੜੇ ਬਿਲਕੁਲ ਇਕੱਲੇ ਨੇ ਤੇ ਬੁੱਢੇ ਨੇ, ਬਿਲਕੁਲ ਜ਼ਈਫੁਲ ਉਮਰ ਨੇ, ਉਹ ਵੀ ਲੋਕ ਫਸੇ ਨੇ ਇੰਡੀਆ ਦੇ ਵਿੱਚ ਵੀ। ਉਹਨਾਂ ਨੂੰ ਵਾਪਸ ਲਿਆਉਣ ਦੀ ਦੋਵਾਂ ਸਰਕਾਰਾਂ ਨੂੰ ਮੇਰਾ ਖਿਆਲ ਕੁਛ ਨਾ ਕੁਛ ਇਸ ਬਜਾਏ ਇਸ ਦੇ ਆਪਾਂ ਆਖਦੀ ਵੀ ਫਲਾਣੇ ਥਾਂ ਹਮਲਾ ਹੋ ਗਿਆ ਉਹਨਾਂ ਕਰਦਾ ਇੰਨਾ ਕਰਦਾ, ਬਜਾਏ ਇਸ ਦੀ ਆਪਾਂ ਇੱਕ ਦੂਜੇ ਦੀ ਸਿੰਪਥੀ ਦੇ ਨਾਲ ਉਹਨਾਂ ਦੇ ਵਾਪਸ ਭੇਜਦੀ ਆਪਣੀ ਵੀ ਲੈ ਗਈ, ਇਹ ਵੀ ਬਿਹਤਰ ਮਾਹੌਲ। ਬਿਲਕੁਲ ਜੀ, ਇਸ ਵੇਲੇ ਤੇ ਸਾਰੇ ਇਨਸਾਨਾਂ ਵਾਸਤੇ ਇੱਕ ਮੁਸੀਬਤ ਆਈ ਹੋਈ ਹੈ। ਉਹਦੇ ਤੋਂ ਇਲਾਵਾ ਜਿਹੜਾ ਉਹਨਾਂ ਨੇ ਪ੍ਰਾਇਓਰਿਟੀਜ਼ ਬਣਾਈਆਂ ਨੇ ਬਾਹਰੋਂ ਲਿਆਉਣ ਦੀਆਂ ਲੋਕਾਂ ਨੂੰ, ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਗਲਫ ਦੇ ਵਿੱਚ ਫਸੇ ਹੋਏ, ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਗੱਲ ਕੀਤੀ ਹੈ ਕਿ ਜਿਹੜੇ ਗਲਫ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਫਿਰ ਕੋਈ ਜਿਹੜੇ ਉੱਥੇ ਕੈਦੀ ਸਨ ਉਹਨਾਂ ਨੂੰ ਰਿਹਾ ਕੀਤਾ ਜਾਂ ਕੈਦੀਆਂ ਜਿਹੜੇ ਨੇ ਉੱਥੇ ਉਹਨਾਂ ਨੂੰ ਲਿਆਂਦਾ ਜਾਏਗਾ। ਫਿਰ ਉਮਰਾ ਵਾਲੇ ਜਿਹੜੇ ਲੋਕ ਸਾਡੇ ਇੱਥੋਂ ਉਮਰਾ ਕਰਨ ਗਏ ਸਨ ਉੱਥੇ ਫਸ ਗਏ ਨੇ ਉਹ, ਤੇ ਫਿਰ ਉਹ ਲੋਕ ਜਿਹੜੇ ਵੀਜ਼ੇ ਤੇ ਉੱਥੇ ਕਿਸੇ ਵੀ ਮੁਲਕ ਸਨ ਤੇ ਉਹ ਐਕਸਪਾਇਰ ਹੋ ਚੁੱਕਿਆ, ਉੱਥੇ ਉਹਨਾਂ ਨੂੰ ਕਾਨੂੰਨੀ ਜਿਹੜੀ ਹੈ ਨਾ ਉਹ ਮੁਖਤਲਿਫ ਜਿਹੜੀਆਂ ਔਕੜਾਂ ਨੇ ਉਹਨਾਂ ਦਾ ਸਾਹਮਣਾ, ਇਸ ਕਰਕੇ ਉਹਨਾਂ ਨੂੰ ਵੀ ਵਾਪਸ ਲਿਆਂਦਾ। ਅਖੀਰ ਤੇ ਆਪਾਂ ਗੱਲ ਕਰ ਲੈਂਦੇ ਹਾਂ, ਛਾਤੀ ਮਾਰ ਲੈਂਦੇ ਹਾਂ ਵੀ ਪਾਕਿਸਤਾਨ ਨੇ ਜਿਹੜੀ ਇੰਡਸਟਰੀ ਖੋਲੀ ਆ, ਤੁਸੀਂ ਉਹਦੇ ਤੇ ਨੋਟੀਫਿਕੇਸ਼ਨ ਦੇ ਜਿਹੜਾ ਹੁਣ ਤੱਕ ਮਸੂਲ ਹੋਇਆ ਵੀ ਐਸਓਪੀਸ ਤੇ ਆਪਾਂ ਦੱਸੀ ਅੱਗੇ ਜੀ ਜੀ। ਹੁਣ ਜਿਹੜੇ ਇੰਡਸਟਰੀ ਇਹਨਾਂ ਖੋਲ ਦਿੱਤੀ ਪਾਕਿਸਤਾਨ ਨੇ, ਉਹ ਤੇ ਥੋੜੀ ਜਿਹੀ ਸਾਨੂੰ ਸਾਡੇ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਦੱਸ ਦਿਓ। ਜੀ ਬਿਲਕੁਲ, ਜਿਹੜੀ ਇੰਡਸਟਰੀ ਉਹਨਾਂ ਨੇ ਖੋਲੀ ਉਹਦੇ ਵਿੱਚ ਡੇਅਰੀ ਇੰਡਸਟਰੀਜ਼ ਹੈ ਔਰ ਉਹਦੇ ਹਵਾਲੇ ਨਾਲ ਪੈਕੇਜਸ ਇੰਡਸਟਰੀ ਹੈ, ਸੋਡਾ ਐਸ਼ ਹੈ, ਪੈਕਿੰਗ ਇੰਡਸਟਰੀ, ਹੈਚਰੀਜ਼, ਪੋਲਟਰੀ ਜਿਹੜਾ ਹੈ ਉਹ, ਫਾਰਮਾਸੂਟਿਕਸ ਨੇ, पेंटिंग एंड पैकिंग है, कारबोर्ड्स ने, केमिकल्स है ने, केमिकल इंडस्ट्री है, वर्कशॉप्स ने, उस तो इलावा जलाया उन्होंने आटो वर्कशॉप ने। और जिन्हां ਦੀਆਂ ਗੱਡੀਆਂ ਖਰਾਬ ਨੇ, ਇਹਨਾਂ ਦਿਨਾਂ ਤੋਂ ਕਿਸੇ ਦਾ ਏਸੀ ਖਰਾਬ ਆ,
ਇਹਦਾ ਕੁਛ ਖਰਾਬ ਹੈ ਉਹ ਵੀ ਸਹੀ ਕਰਾ ਲਓ ਭਾਈ। ਉਹ ਵੀ ਜਾ ਕੇ ਜਿਹੜਾ ਹੈ ਨਾ ਉਹ ਸਹੀ ਕਰਾ ਸਕਦੇ ਨੇ ਜੀ। ਫਰੋਜ਼ਨ ਆਈਟਮ ਇੰਡਸਟਰੀਜ਼ ਨੇ, ਬੈਵਰੇजेस ਨੇ, ਗ੍ਰੇਨ ਮਿਲਸ ਨੇ, ਪਲਾਸਟਿਕ ਪ੍ਰੋਡਕਟਸ ਨੇ, ਐਨੀਮਲ ਫੀਡਸ ਨੇ, ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਕੰਪਨੀਜ਼ ਨੇ, ਪੋਸਟ ਹਾਰਵੈਸਟਿੰਗ ਕ੍ਰੌਪਸ ਐਕਟੀਵਿਟੀਜ਼ ਨੇ, ਉਸ ਤੋਂ ਇਲਾਵਾ ਵੈਜੀਟੇਬਲ ਐਂਡ ਐਨੀਮਲ ਆਇਲ ਫੈਟ ਪ੍ਰੋਸੈਸਿੰਗ ਹੈ, ਔਰ ਗੀ ਮਿਲਸ ਨੇ, ਐਡੀਬਲ ਆਇਲਸ ਨੇ, ਔਰ ਇਸ ਤੋਂ ਵੱਖ ਜਿਹੜਾ ਹੈ ਜੀ ਉਹ ਮੁਖਤਲਿਫ ਹੋਰ ਜਿਹੜੀਆਂ ਇੰਡਸਟਰੀ ਨੇ ਜਿਨ੍ਹਾਂ ਦੇ ਵਿੱਚ ਕਾਰਨ ਕ੍ਰਸ਼ਿੰਗ ਯੂਨਿਟਸ ਨੇ, ਵੈਟਰਨਰੀ ਫਾਰਮਾਸਿਊਟੀਕਲਸ ਨੇ, ਰਾਈਸ ਮਿਲਸ ਨੇ, ਔਰ ਰਾਈਸ ਸ਼ੈਲਰਸ ਨੇ, ਪੇਪਰ ਮਿਲਸ ਨੇ, टिन मैन्युफैक्चरिंग है, बोटल कैप्स ने, और ये तकरीबन कुल मिला के जिहड़ियां साडे कोल लिस्ट है ये 54 इंडस्ट्रीज़ ने, 54 इंडस्ट्रीज़ ने जिन्हां नूं खोल दिता गया लिमिटेड अपने वर्कर्स नाल जिन्हां दा काम चलदा पब्लिक डीलिंग तो बगैर जी। और उन्हां च जिहड़ियां ज़्यादातर ने वो फूड आइटम्स दे नाल रिलेटेड ने, कंस्ट्रक्शन नाल रिलेटेड ने और एग्रीकल्चर दे नाल। सर किते ना किते देखना पेगा जदों जब ये भी गल करदे भी लिमिटेड अपने स्टाफ दे नाल ते पब्लिक डीलिंग तो बगैर, पब्लिक डीलिंग तो बगैर ये काम चलेगा किवें? जिन्नी देर पब्लिक डीलिंग होई, पब्लिक डीलिंग ते ऑनलाइन तो हुण होनी नहीं, किते ना किते फिजिकल तो होनी है सर, फिजिकल तो होनी, लेकिन उन्होंने मिनिमम करके गुजारा चलेगा। और हजे फिल वक्त मेरा ख्याल है कि तजर्बाती तौर पर किया जाएगा और तो बाद अगर रिपोर्ट्स के हवाले नाल कोई ये अमेंडमेंट जरूर आ जाएगी। चट्टा साहब बहुत शुक्रिया, बहुत सोहनी अज दी अपनी गलबात हुई। कोशिश करांगे रोज़ाना की बुनियाद ते ईवनिंग शो जिहड़ा तुहाडे तक लैके आईए, पाकिस्तान के हालात नूं लैके, कोरोना नूं लैके, दोवां पंजाबां नूं लैके जो कुछ तुहाडे तक नहीं पहुँचता वो तुहाडी मां बोली पंजाबी जुबान दे विच तुहाडे तक शेयर करांगे, तुहाडे तक रखांगे। पाकिस्तान दे विच जिहड़ा वायरस है उहदे किन्ने केसिस ने, किन्नियां रिकवरियां ने, किन्नियां मौतां ने, चढ़दे पंजाब दियां, इधर दियां छोटियां मोटियां खबरां, पाकिस्तान गवर्नमेंट दियां खबरां, पंजाब दियां खबरां सारिਆਂ ਦੀ कोशिश करांगे ਤੁਹਾਡੇ ਨਾਲ ਉਹ शेयर करिए, ਝਾਤੀ ਪਾਈਏ ਉਹਨਾਂ ਤੇ। ਤੁਹਾਨੂੰ ਸਾਡੇ ਜਿੰਨੇ ਵੀ ਸੁਣਨ ਵਾਲੇ ਨੇ ਸਾਡੇ ਫੇਸਬੁੱਕ ਦੀ ਰਾਹੀਂ ਜਾਂ YouTube ਚੈਨਲ ਦੀ ਰਾਹੀਂ ਸਾਡੇ ਸੁਣਨ ਵਾਲਿਆਂ ਨੂੰ ਸਾਡੀ ਰਿਕੁਐਸਟ ਆ, ਅਗਰ ਤੁਹਾਨੂੰ ਸਾਡਾ ਇਹ ਸੈਸ਼ਨ ਵਧੀਆ ਲੱਗਦਾ, ਈਵਨਿੰਗ ਸ਼ੋ ਵਧੀਆ ਲੱਗਦਾ ਤੇ ਜ਼ਰੂਰ ਇਹਨੂੰ ਸ਼ੇਅਰ ਦੂਜਿਆਂ ਤੱਕ ਜ਼ਰੂਰ ਕਰਿਓ, ਕਮੈਂਟ ਕਰਿਓ, ਸਾਨੂੰ ਦੱਸਿਓ ਅਸੀਂ ਇਹਦੇ ਵਿੱਚ ਕੀ ਸੁਧਾਰ ਲਿਆ ਸਕਦੇ ਹਾਂ, ਕੀ ਬਿਹਤਰੀ ਲਿਆ ਸਕਦੇ ਹਾਂ, ਇਸ ਤੋਂ ਬਿਹਤਰ ਕਿਵੇਂ ਕਰ ਸਕਦੇ ਹਾਂ। ਕੋਸ਼ਿਸ਼ ਕਰਾਂਗੇ ਉਹਦੇ ਤੇ ਅਮਲ ਪੈਰਾ ਹੋਣ ਦੀ, ਉਹਦੇ ਤੇ ਅਮਲ ਕਰਨ ਦੀ, ਤੁਹਾਡੇ ਤੱਕ ਬਿਹਤਰ ਤੋਂ ਬਿਹਤਰ ਜਿਹੜੀ ਆ ਸਰਵਿਸਿਜ਼ ਖਿਦਮਤ ਜਿਹੜੀ ਵਾ ਤੁਹਾਡੇ ਤੱਕ ਆਪਾਂ ਤੁਹਾਨੂੰ ਦਈਏ। ਪਾਕਿਸਤਾਨ ਨੂੰ ਲੈ ਕੇ, ਇੱਥੋਂ ਦੇ ਹਾਲਾਤ ਨੂੰ ਲੈ ਕੇ, ਇੱਥੋਂ ਦੇ ਕਰੋਨਾ ਵਾਇਰਸ ਦੇ ਹਾਲਾਤ ਨੂੰ ਲੈ ਕੇ ਫਿਰ ਜਾਂਦੀ ਵਾਰੀ ਫਿਰ ਇੱਕ ਵਾਰੀ ਸਾਰਿਆਂ ਨੂੰ ਬਹੁਤ ਸਾਰਾ ਸਲਾਮ, ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਕ ਵਾਰੀ ਸ਼ੇਅਰ ਜ਼ਰੂਰ ਕਰਿਓ, ਜੇ ਤੁਹਾਨੂੰ ਪਸੰਦ ਆਏ ਤੇ ਕਮੈਂਟ ਵੀ ਕਰਿਓ। ਰੱਬ ਰਾਖਾ।